ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਅੱਜ 17 ਜੁਲਾਈ ਦਿਨ ਹੈਗਾ ਜੀ ਸ਼ਨੀਚਰਵਾਰ, ਅਤੇ ਅੱਜ ਦੇ ਸਾਡੇ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕਰਦੇ ਹਾਂ ਜੀ। ਅਤੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਜੁੜਦੇ ਨੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਜੇ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਨਵੀਨੀਅੰਸ ਸਟੋਰ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ 4159090503 415 909 0503। ਅਤੇ ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ, ਜਿੱਥੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਕਾਲ 9163969085। ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਆਪਣੀ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਕੋਲ ਕਾਫੀ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਅੱਜ ਹੀ ਕਾਲ ਕਰੋ 5592663737 559-266-3737। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਆਪਣੀ ਅੱਜ ਦੀ ਗੱਲਬਾਤ ਆ ਉਸ ਨੂੰ ਸ਼ੁਰੂ ਕਰਦੇ ਹਾਂ। ਅਟਰਨੀ ਟਿਰਕੀਆਣਾ ਜੀ, ਅੱਜ ਆਪਾਂ ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ? ਦੋ ਤਿੰਨ ਕਾਫੀ ਵੱਡੇ ਕੇਸਿਸ ਆਪਾਂ ਉਹਨਾਂ ਬਾਰੇ ਡਿਸਕਸ ਕਰਾਂਗੇ ਅਤੇ ਫਿਰ ਉਹਦੇ ਨਾਲ ਥੋੜ੍ਹੀ ਜਿਹੀ ਨਿਊਜ਼ ਬਾਰੇ ਵੀ ਡਿਸਕਸ ਕਰਾਂਗੇ ਜੀ। ਬਿਲਕੁਲ। ਸੋ ਸਰੋਤਿਓ, ਪਹਿਲੇ ਆਪਾਂ ਜਿੱਦਾਂ ਹਰ ਵਾਰ ਦੀ ਤਰ੍ਹਾਂ ਪਹਿਲੇ ਹਿੱਸੇ ਦੇ ਵਿੱਚ ਆਪਾਂ ਇਹਨਾਂ ਨਿਊਜ਼ ਦੇ ਉੱਤੇ ਅਤੇ ਜਿਹੜੇ ਕੇਸਿਸ ਨੂੰ ਡਿਸਕਸ ਕਰਦੇ ਹਾਂ, ਅਤੇ ਫਿਰ ਤੁਹਾਡੇ ਜਿਹੜੇ ਆ ਕਾਲਸ ਆਪਾਂ ਜਿਹੜੀਆਂ ਉਹ ਲੈਂਦੇ ਹਾਂ। ਕਾਲ ਕਰਨ ਦੇ ਲਈ ਉਦੋਂ ਨੰਬਰ ਹੈਗਾ 408272 5200। ਸੋ ਅੱਜ ਦਾ ਪਹਿਲਾ ਵੱਡਾ ਕੇਸ ਕਿਹੜਾ ਹੈ ਜੀ, ਜਿਸ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ? ਅੱਜ ਦਾ ਜੀ ਪਹਿਲਾ ਵੱਡਾ ਕੇਸ ਹੈਗਾ ਮੈਟਰ ਆਫ ਕਰੂਜ਼ ਵਾਲਡੇਜ਼। ਇਹਨੂੰ ਅਟਾਰਨੀ ਜਨਰਲ ਨੇ ਜੁਲਾਈ 15 2021 ਦੇ ਵਿੱਚ ਡਿਸਾਈਡ ਕੀਤਾ। ਸੋ ਦੋ ਮੌਕੇ ਦੇ ਵਿੱਚ ਉਹਨਾਂ ਨੇ ਫੈਸਲੇ ਲਏ। ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਥੱਲੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਜੁਲਾਈ 31 2018 ਦਾ ਡਿਸੀਜਨ ਸੀਗਾ ਕਰੂਜ਼ ਵਾਲਡੇਜ਼ ਦੇ ਰਿਲੇਟਡ, ਉਹਨੂੰ ਉਹਨਾਂ ਨੇ ਵਿਕੇਟ ਕਰਤਾ ਅਤੇ ਥੱਲੇ ਰਿਮਾਂਡ ਕਰਤਾ ਕਿ ਦੁਬਾਰਾ ਉਹਨੂੰ ਰੀਐਡਜੂਡੀਕੇਟ ਕਰੋ। ਅਤੇ ਇਹਦੇ ਨਾਲ ਜਿਹੜੀ ਸੈਕਿੰਡ ਮੁੱਖ ਦੇ ਵਿੱਚ ਚੀਜ਼ ਉਹਨਾਂ ਨੇ ਕੀਤੀ, ਇੱਕ ਕੇਸ ਹੈਗਾ ਮੈਟਰ ਆਫ ਕੈਸਟਰੋਟਮ, ਉਹ ਆਪਾਂ ਡਿਸਕਸ ਕਰਾਂਗੇ ਕੀ ਹੈਗਾ। ਸੋ ਮੈਟਰ ਆਫ ਕੈਸਟਰੋਟਮ ਨੂੰ ਇਹਨਾਂ ਨੇ ਪੂਰਾ ਇੰਟਾਇਰਟੀ ਦੇ ਵਿੱਚ ਓਵਰਰੂਲ ਕਰਤਾ ਕਿ ਮੈਟਰ ਆਫ ਕੈਸਟਰੋਟਮ ਹੁਣ ਐਪਲੀਕੇਬਲ ਨਹੀਂ ਹੈਗਾ। ਅਤੇ ਇਹਦੇ ਵਿੱਚ ਇਹਨਾਂ ਨੇ ਇਹ ਜਿਹੜਾ ਮੈਟਰ ਆਫ ਕੈਸਟਰੋਟਮ ਸੀਗਾ, ਇਹ ਕਹਿੰਦਾ ਸੀਗਾ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜੇ ਹੈਗੇ ਆ ਉਹ ਆਥੋਰਾਈਜ਼ ਨਹੀਂ ਹੈਗੇ ਇਮੀਗ੍ਰੇਸ਼ਨ ਜੱਜਿਸ ਦੇ। ਸੋ ਉਹਨਾਂ ਨੇ ਹੁਣ ਮੈਟਰ ਆਫ ਕੈਸਟਰੋਟਮ ਨੂੰ ਹਟਾ ਦਿੱਤਾ। ਸੋ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਦੁਬਾਰਾ ਜਾਣਕਾਰੀ ਦੇ ਦਿਓ ਵੀ ਇਹ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜਾ ਉਹ ਕੀ ਚੀਜ਼ ਹੁੰਦੀ ਆ? ਇਹ ਜੀ ਇੱਕ ਐਡਮਿਨਿਸਟ੍ਰੇਟਿਵ ਕਲੋਜ਼ਰ ਇੱਕ ਡਾਕਟ ਮੈਨੇਜਮੈਂਟ ਟੂਲ ਆ, ਜਿਹੜਾ ਬੇਸਿਕਲੀ ਇਮੀਗ੍ਰੇਸ਼ਨ ਜੱਜ, ਇਮੀਗ੍ਰੇਸ਼ਨ ਕੋਰਟ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਇਹ ਟੈਂਪਰੇਰੀਲੀ ਇਹਨੂੰ ਯੂਜ਼ ਕਰਦੇ ਨੇ ਜੇ ਉਹਨਾਂ ਨੇ ਰਿਮੂਵਲ ਪ੍ਰੋਸੀਡਿੰਗਸ ਨੂੰ ਟੈਂਪਰੇਰੀਲੀ ਪੌਜ਼ ਕਰਨਾ। ਸੋ ਬੇਸਿਕਲੀ ਐਡਮਿਨ ਕਲੋਜ਼ਰ ਖਾਰਜ ਨਹੀਂ ਹੁੰਦਾ ਤੇ ਡਿਸਮਿਸ ਨਹੀਂ ਹੁੰਦਾ। ਸੋ ਬੇਸਿਕਲੀ ਇਹ ਸਿਰਫ ਜਿਹੜਾ ਇੱਕ ਟੂਲ ਇੱਦਾਂ ਦਾ ਹੈ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਜਿਹੜਾ ਐਕਟਿਵ ਕੈਲੰਡਰ ਚੱਲਦਾ ਹੁੰਦਾ ਜਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ ਜਿਹੜਾ ਐਕਟਿਵ ਡਾਕਟ ਚੱਲਦਾ,
ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਨਾਲ ਉਹਨੂੰ ਟੈਂਪਰੇਰੀ ਜਿਹੜਾ ਕੇਸ ਨੂੰ ਆ ਉਹ ਪੌਜ਼ ਕਰ ਸਕਦੇ ਆ ਜੱਜਸ ਤੇ ਬੋਰਡ। ਤੇ ਇਹ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਦਾ ਜਿਹੜਾ ਟੂਲ ਹੈ ਇਹਨਾਂ ਨੇ ਕਾਫੀ ਦਹਾਕਿਆਂ ਤੋਂ ਇਹਨਾਂ ਨੇ ਯੂਜ਼ ਕਰ ਰਹੇ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਕੇਸ ਇਹਨਾਂ ਦਾ ਸੀਗਾ ਮੈਟਰ ਆਫ ਐਮਿਕੋ 1988 ਤੋਂ ਯੂਜ਼ ਹੋ ਰਿਹਾ। ਜੀ ਤੋਂ 3 ਦਹਾਕਿਆਂ ਤੋਂ ਇਹ ਯੂਜ਼ ਹੋ ਰਿਹਾ। 1984 ਦੇ ਵਿੱਚ ਇਹਨਾਂ ਨੇ ਇੱਕ ਮੈਮੋਰੈਂਡਮ ਪਾਸ ਕੀਤਾ ਸੀਗਾ ਜਿਹਦੇ ਥੱਲੇ ਜੱਜਸ ਨੂੰ ਇਹਨਾਂ ਨੇ ਇਹ ਪਾਵਰ ਦਿੱਤੀ ਸੀ ਕਿ ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਯੂਜ਼ ਕਰ ਸਕਦੇ ਹੋ। ਸੋ ਉਦੋਂ ਤੋਂ ਹੀ ਇਹ ਕਾਫੀ ਇੱਕ ਰੂਟੀਨ ਟੂਲ ਬਣ ਗਿਆ ਸੀਗਾ ਜਿਹਦੇ ਨਾਲ ਕਿ ਇਮੀਗ੍ਰੇਸ਼ਨ ਜੱਜ ਆਪਣੇ ਜਿਹੜਾ ਕੈਲੰਡਰ ਹੈ ਉਹਨੂੰ ਮੈਨੇਜ ਕਰਦੇ ਸੀਗੇ ਤੇ ਜਿਹੜੇ ਹਾਈ ਪ੍ਰਾਇੋਰਟੀ ਕੇਸਿਸ ਸੀਗੇ ਉਹਨਾਂ ਨੂੰ ਪਹਿਲ ਦਿੰਦੇ ਸੀਗੇ। ਜਿਹੜੇ ਕੇਸਿਸ ਸਿਕਿਉਰਿਟੀ ਰਿਸਕ ਵਗੈਰਾ ਨਹੀਂ ਹੈਗੇ ਜਾਂ ਜਿਹਦੇ ਵਿੱਚ ਕੋਈ ਹੋਰ ਰਿਲੀਫ ਦੀ ਆਪਸ਼ਨ ਹੈਗੀ ਆ ਰਿਸਪੋਂਡੈਂਟ ਕੋਲ, ਉਹਦਾ ਕੇਸ ਟੈਂਪਰੇਰੀ ਹੋਲਡ ਕਰਕੇ ਤੇ ਜਿਹੜੇ ਇੰਪੋਰਟੈਂਟ ਕੇਸ ਉਹਨਾਂ ਨੂੰ ਸੁਣਦੇ ਸੀਗੇ। ਸੋ ਮੋਸਟਲੀ ਇਹ ਦੋ ਜਿੱਦਾਂ ਸਿਨੈਰੀਓਜ਼ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੇ ਸੀਗੇ। ਜਿੱਦਾਂ ਕਈ ਵਾਰੀ ਆਪਾਂ ਦੇਖਦੇ ਆ ਕਿ ਕਿਸੇ ਰਿਸਪੋਂਡੈਂਟ ਦੇ ਕੋਲ ਕੋਈ ਹੋਰ ਵਿਆਹ ਸ਼ਾਦੀ ਦੇ ਥਰੂ ਜਾਂ ਫੈਮਿਲੀ ਪਟੀਸ਼ਨ ਦੇ ਥਰੂ ਕੋਈ ਹੋਰ ਆਪਸ਼ਨ ਨਿਕਲਦੀ ਆ ਤਾਂ ਉਹ ਐਡਮਿਨਿਸਟ੍ਰੇਟਿਵ ਕਲੋਜ਼ਰ ਦਾ ਜਿਹੜਾ ਟੂਲ ਆ ਉਹਨੂੰ ਯੂਜ਼ ਕਰਕੇ ਜੱਜ ਉਹਦੀ ਰਿਮੂਵਲ ਪ੍ਰੋਸੀਡਿੰਗ ਪੌਜ਼ ਕਰ ਦਿੰਦੇ ਸੀਗੇ ਤੇ ਫਿਰ ਉਹ ਥੱਲੇ ਜਾ ਕੇ ਇਮੀਗ੍ਰੇਸ਼ਨ ਕੋ ਆਪਣਾ ਅਪਰੂਵ ਕਰਾ ਲੈਂਦੇ ਸੀਗੇ ਕੇਸ ਤੇ ਉੱਤੇ ਆ ਕੇ ਕੋਰਟ ਦੇ ਕੋਲ ਆਪਣੀ ਪ੍ਰੋਸੀਡਿੰਗ ਟਰਮੀਨੇਟ ਕਰਾ ਲੈਂਦੇ ਸੀਗੇ। ਤੇ ਦੂਜੇ ਜਿਹੜੇ ਸਿਨੈਰੀਓ ਇਦਾਂ ਸੀਗੇ ਕਿ ਕਈ ਵਾਰੀ ਬੰਦਾ ਰਿਮੂਵਲ ਪ੍ਰੋਸੀਡਿੰਗਸ ਹੁੰਦਾ ਹੈ, ਉਹਨੇ ਕੋਈ ਕ੍ਰਿਮੀਨਲ ਕਨਵਿਕਸ਼ਨ ਕੀਤੀ ਹੁੰਦੀ ਹੈ ਜਾਂ ਉਹਦਾ ਕੋਈ ਫੈਲਨੀ ਲੱਗ ਗਈ ਹੈ ਤੇ ਆਪਾਂ ਦੇਖਦੇ ਹਾਂ ਕਿ ਕ੍ਰਿਮੀਨਲ ਲਾਅ ਦੇ ਥੱਲੇ ਵੀ ਕਈ ਵਾਰੀ ਤੁਹਾਡੇ ਕੋਲ ਆਪਸ਼ਨਾਂ ਹੁੰਦੀਆਂ ਕਿ ਤੁਸੀਂ ਕੁਝ ਚਿਰ ਬਾਅਦ ਆਪਣਾ ਜਿਹੜੀ ਸਜ਼ਾ ਨੂੰ ਘਟਾ ਸਕਦੇ ਹੋ ਜਾਂ ਆਪਣਾ ਜਿਹੜਾ ਕੇਸ ਆ ਉਹਨੂੰ ਡਿਸਮਿਸ ਕਰਾ ਸਕਦੇ ਹੋ। ਤੇ ਫਿਰ ਇਹ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਦਾ ਜਿਹੜਾ ਟੂਲ ਹੈ ਉਹਨੂੰ ਇਮੀਗ੍ਰੇਸ਼ਨ ਲਾਇਰਸ ਇਸ ਸੈਂਸ 'ਚ ਵੀ ਵਰਤਦੇ ਸੀਗੇ ਕਿ ਉਹ ਜੱਜ ਨੂੰ ਕਹਿੰਦੇ ਸੀਗੇ ਕਿ ਇਹ ਬੰਦਾ ਜਿਹੜੀ ਰਿਡਿਊਸ ਸੈਂਟੈਂਸ ਦੀ ਆਪਸ਼ਨਸ ਪਰਸੂ ਕਰ ਰਿਹਾ, ਤੁਸੀਂ ਇਹਦੀ ਵੇਟ ਕਰੋ ਜਦ ਤੱਕ ਫਾਈਨਲ ਆਪਾਂ ਨੂੰ ਕ੍ਰਿਮੀਨਲ ਕੋਰਟ ਤੋਂ ਡਿਸੀਜਨ ਨਹੀਂ ਆਉਂਦਾ। ਸੋ ਇਹ ਦੋ ਜਿਹੜੇ ਹੈਗੇ ਆ, ਪਹਿਲਾ ਸਿਨੈਰੀਓ ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਕੋਲ ਕੋਈ ਹੋਰ ਆਪਸ਼ਨ ਅਵੇਲੇਬਲ ਆ ਵਿਆਹ ਦੇ ਥਰੂ ਜਾਂ ਫੈਮਿਲੀ ਬੇਸ ਇਮੀਗ੍ਰੇਸ਼ਨ ਦੇ ਥਰੂ ਤੇ ਜਾਂ ਫਿਰ ਜਿਹਨਾਂ ਦੀ ਕ੍ਰਿਮੀਨਲ ਕਨਵਿਕਸ਼ਨ ਜਿਹੜੀ ਸੀਗੀ ਉਹ ਰਿਡਿਊਸ ਹੋ ਸਕਦੀ ਹੈ, ਉਹ ਕਾਫੀ ਜ਼ਿਆਦਾ ਇਹਨੂੰ ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਟੂਲ ਨੂੰ ਯੂਜ਼ ਕਰਦੇ ਸੀਗੇ। ਜੀ। ਸੋ ਇਸ ਕੇਸ ਦੇ ਵਿੱਚ ਸਿਰਫ ਇੱਕ ਪਾਰਟਿਕੂਲਰ ਕੰਡੀਸ਼ਨ ਦੇ ਵਿੱਚ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜਾ ਉਹਨੂੰ ਆਥੋਰਾਈਜ਼ ਨਹੀਂ ਕੀਤਾ ਜਾਂ ਪੱਕੇ ਤੌਰ ਦੇ ਉੱਤੇ ਇਸ ਨੂੰ ਇਸ ਦੇ ਉੱਤੇ ਕੋਈ ਆਈ ਆ ਵੀ ਇਹ ਵਰਤਿਆ ਹੀ ਨਹੀਂ ਜਾ ਸਕਦਾ ਹੁਣ? ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਆ ਇਹ ਵਰਤਿਆ ਨਹੀਂ ਜਾ ਸਕਦਾ। ਓਕੇ ਤੇ ਹੁਣ ਜਿਹੜਾ ਇਹ ਵਾਲੀ ਜਿਹੜੀ ਰੂਲਿੰਗ ਹੈ ਇਹਦੇ ਵਿੱਚ ਇਹ ਹੈ ਕਿ ਜੱਜਾਂ ਨੂੰ ਹੱਕ ਹੈਗਾ ਕਿ ਉਹ ਇਹ ਵਰਤ ਸਕਦੇ ਆ ਇਹ ਵਾਲਾ ਟੂਲ। ਓਕੇ ਸੋ ਫਿਰ ਸਾਨੂੰ ਥੋੜੇ ਫੈਕਟ ਦੱਸੋ ਜੀ ਇਸ ਕੇਸ ਦੇ ਉੱਤੇ ਕੀ ਕੁਛ ਇਸ ਪੂਰੇ ਮਾਮਲੇ ਦੇ ਵਿੱਚ ਹੋਇਆ। ਜੀ ਇਹਦੇ ਵਿੱਚ ਇੱਕ ਮੈਕਸੀਕਨ ਨੈਸ਼ਨਲ ਸੀਗਾ ਜਿਹਦੇ ਬਾਰੇ ਇਹ ਕੇਸ ਹੈ ਵਰਲਡਜ਼ ਤੇ ਸਾਡੇ ਜਿਹੜੇ ਪੰਜਾਬੀ ਕੇਸ ਵੀ ਹੈ ਕਾਫੀ ਜ਼ਿਆਦਾ ਇਹਦੇ ਨਾਲ ਮਿਲਦੇ ਜੁਲਦੇ ਆਉਂਦੇ ਆ ਹਨਾ। ਠੀਕ ਹੈ। ਸੋ ਇਹ ਰਿਮੂਵਲ ਪ੍ਰੋਸੀਡਿੰਗ 'ਚ ਸੀਗਾ ਤੇ ਇਹਦਾ ਵਿਆਹ ਹੋ ਗਿਆ ਫਿਰ ਤੇ ਇਹਨੇ ਫੈਮਿਲੀ ਪਟੀਸ਼ਨ ਇਹਨੇ ਅਪਲਾਈ ਕੀਤੀ ਤੇ ਇਹਨੇ I-601A ਜਿਹੜਾ ਹਾਰਡਸ਼ਿਪ ਵੇਵਰ ਹੁੰਦਾ ਸੋ ਆਪਾਂ ਜਿੱਦਾਂ ਦੱਸਿਆ ਸੀਗਾ ਕਿ ਜਿਹੜਾ ਬੰਦਾ ਇੱਥੇ ਇੱਕ ਵਾਰੀ ਕੱਚਾ ਰਹਿ ਗਿਆ ਉਹਨੂੰ ਕਹਿੰਦੇ ਅਨਲੌਫੁਲ ਪ੍ਰੈਜ਼ੈਂਸ। ਜੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਹੁੰਦੀ ਹੈ 6 ਮਹੀਨੇ ਦੀ ਉਹਦੇ ਕਰਕੇ ਤੁਹਾਡੀ 3 ਸਾਲ ਦੀ ਬਾਰ ਲੱਗਦੀ ਹੈ। ਜੇ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਸਾਲ ਜਾਂ ਤੋਂ ਵੱਧ ਐਕਸੀਡ ਹੋ ਜਾਵੇ ਤੇ ਤੁਹਾਡੇ ਤੇ 10 ਸਾਲ ਦੀ ਬਾਰ ਲੱਗਦੀ ਹੈ। ਹੁਣ ਜਿਹੜੇ ਵੀ ਲੋਕੀ 2 ਨੰਬਰ 'ਚ ਆਉਂਦੇ ਨੇ ਤਕਰੀਬਨ ਸਾਰਿਆਂ ਤੇ 10 ਸਾਲ ਦੀ ਬਾਰ ਹੁੰਦੀ ਹੈ ਹਨਾ ਬਾਏ ਦਾ ਟਾਈਮ ਦੇ ਗੈਟ ਮੈਰਿਡ। ਜੀ ਤੇ ਜਿਹੜਾ 601A ਪ੍ਰੋਸੀਜਰ ਹੁੰਦਾ ਇਹਦੇ ਨਾਲ ਤੁਹਾਡੀ ਜਿਹੜੀ ਉਹ ਇਲੀਗਲ ਸਟੇ ਆ ਉਹ ਵੇਵ ਹੋ ਜਾਂਦੀ ਹੈ, ਮਤਲਬ ਤੁਹਾਡੀ 10 ਸਾਲ ਦੀ ਬਾਰ ਫਿਰ ਵੇਵ ਹੋ ਜਾਂਦੀ ਹੈ। ਸੋ ਬੇਸਿਕਲੀ ਲੋਕੀ ਕਰਦੇ ਕੀ ਸੀਗੇ ਕਿ ਵਿਆਹ ਵਾਲਾ ਪਹਿਲਾਂ I-130 ਅਪਰੂਵ ਕਰਾ ਲਿਆ, ਫਿਰ 601A ਅਪਰੂਵ ਕਰਾ ਲਿਆ। ਜਦੋਂ ਤੁਹਾਡਾ 601A ਅਪਰੂਵ ਹੋ ਗਿਆ ਤੇ ਫਿਰ ਤੁਸੀਂ ਆਪਣੀ ਕੰਟਰੀ ਜਾ ਕੇ ਉੱਥੇ ਵੀਜ਼ਾ ਸਟੈਂਪ ਲਗਾ ਕੇ ਮੁੜ ਸਕਦੇ ਹੋ। ਮਤਲਬ ਪ੍ਰੋਸੈਸ ਕਾਫੀ ਜ਼ਿਆਦਾ ਸੌਖਾ ਹੋ ਜਾਂਦਾ ਜਿਹੜਾ 2 ਨੰਬਰ 'ਚ ਬੰਦਾ ਆਇਆ। ਜਿਹੜਾ 1 ਨੰਬਰ 'ਚ ਬੰਦਾ ਆਇਆ ਵੀਜ਼ੇ ਵੂਜ਼ੇ ਤੇ ਆਇਆ ਉਹਨੂੰ ਤੇ ਚਲੋ ਬਾਹਰ ਜਾਣ ਦੀ ਲੋੜ ਵੀ ਨਹੀਂ ਪੈਂਦੀ। ਤੇ ਹੁਣ ਜਿਹੜਾ ਰੂਲ ਸੀਗਾ ਉਹ ਇਹ ਸੀਗਾ ਕਿ ਜਿਹੜਾ ਵੀ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਹੈਗਾ ਜਦੋਂ ਦਾ ਕੇਸ ਜੱਜ ਮੋਰੇ ਚੱਲ ਰਿਹਾ ਉਹ 601 ਵੇਵਰ ਫਾਈਲ ਨਹੀਂ ਕਰ ਸਕਦਾ ਜਦ ਤੱਕ ਕਿ ਉਹਦਾ ਕੇਸ ਐਡਮਿਨਿਸਟ੍ਰੇਟਿਵਲੀ ਕਲੋਜ਼ ਨਹੀਂ ਹੁੰਦਾ। ਸੋ ਠੀਕ ਹੈ। ਇਸ ਕੇਸ ਦੇ ਵਿੱਚ ਇਮੀਗ੍ਰੇਸ਼ਨ ਜੱਜ ਨੇ ਤੇ ਫਿਰ ਉਸ ਤੋਂ ਬਾਅਦ ਬੋਰਡ ਆਫ ਅਪੀਲ ਨੇ ਇਹਦਾ ਜਿਹੜਾ ਸੀਗਾ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਜਿਹੜੀ ਇਹਦੀ ਐਪਲੀਕੇਸ਼ਨ ਸੀ ਉਹ ਡਿਨਾਈ ਕਰਤੀ। ਉਹ ਡਿਨਾਈ ਇਹਨਾਂ ਨੇ ਇਸ ਲਈ ਕੀਤੀ ਕਿਉਂਕਿ ਉਹ ਕਹਿੰਦੇ ਕਿ ਮੈਟਰ ਆਫ ਕੈਸਟਰੋ ਟਰਮ ਐਪਲੀਕੇਬਲ ਹੈਗਾ। ਮੈਟਰ ਆਫ ਕੈਸਟਰੋ ਟਰਮ ਜਿਹੜਾ ਕੇਸ ਹੈਗਾ ਉਹ ਇਹ ਤੋਂ ਪਹਿਲਾਂ ਟਰੰਪ ਹੋਣਾ ਦੇ ਅਟਰਨੀ ਜਨਰਲ ਨੇ ਉਹਦੇ ਉੱਤੇ ਡਿਸੀਜਨ ਦਿੱਤਾ ਸੀਗਾ। ਉਹਨੇ ਕਿਹਾ ਸੀਗਾ ਕਿ ਜੱਜ ਦੇ ਕੋਲ ਪਾਵਰ ਨਹੀਂ ਹੈਗੀ ਐਡਮਿਨਿਸਟ੍ਰੇਟਿਵ ਕਲੋਜ਼ਰ ਯੂਜ਼ ਕਰਨ ਦੀ। ਸੋ ਇਹ ਬੰਦੇ ਦਾ ਫਿਰ ਕੇਸ ਸਾਰਾ ਡਿਨਾਈ ਹੋ ਗਿਆ ਤੇ ਤਾਂ ਕਰਕੇ ਇਹ ਕੇਸ ਜਿਹੜਾ ਸੀਗਾ ਉਹ ਪ੍ਰੈਜ਼ੈਂਟ ਅਟਰਨੀ ਜਨਰਲ ਗਾਰਲੈਂਡ ਦੇ ਮੂਹਰੇ ਪਹੁੰਚਿਆ। ਤੁਸੀਂ 2 ਕੇਸ ਜਿਹੜੇ ਇਸ ਦੇ ਵਿੱਚ ਮੈਂਸ਼ਨ ਕੀਤੇ ਆ ਕੈਸਟਰੋਟਮ ਦਾ ਤੇ ਜਿਹੜਾ ਬਾਅਦ ਦੇ ਵਿੱਚ ਓਵਰਰੂਲ ਹੋ ਗਿਆ ਸੀਗਾ ਤੇ ਇੱਕ ਹੋਰ ਜਿਹੜਾ ਕੇਸ ਸੀਗਾ, ਸੋ ਇਹਨਾਂ ਕੇਸਾਂ ਬਾਰੇ ਵੀ ਥੋੜਾ ਜਿਹਾ ਜਿਹੜਾ ਦੱਸਿਓ ਜੀ। ਜੀ ਸੋ 2 ਕੇਸ ਸੀਗੇ। ਪਹਿਲਾਂ ਤਾਂ ਇੱਕ ਸੀਗਾ ਐਵੀਟੀਸ਼ਨ ਕਰਕੇ ਕੇਸ ਸੀਗਾ। ਉਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਨੇ ਪਹਿਲਾਂ ਹੀ ਫੈਸਲਾ ਦਿੱਤਾ ਹੋਇਆ ਸੀਗਾ ਕਾਫੀ ਚਿਰਾਂ ਤੋਂ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਤੁਸੀਂ ਦੇ ਸਕਦੇ ਹੋ, ਜੱਜਾਂ ਨੂੰ ਪਾਵਰ ਆ। ਜੱਜਾਂ ਨੂੰ ਇਹ ਦੇਖਣਾ ਪੈਣਾ ਹੈ ਕਿ ਰੀਜ਼ਨ ਕੀ ਹੈ ਕਿ ਕਿਉਂ ਤੁਸੀਂ ਮੰਗ ਰਹੇ ਹੋ ਐਡਮਿਨਿਸਟ੍ਰੇਟਿਵ ਕਲੋਜ਼ਰ, ਕਿ ਤੁਹਾਡੇ ਕੋਲ ਫੈਮਿਲੀ ਪਟੀਸ਼ਨ ਆ ਕੁਝ ਪੈਂਡਿੰਗ ਆ।
ਐਦਾਂ ਨਹੀਂ ਕਿ ਬੰਦਾ ਸਿੱਧਾ ਹੀ ਕਵੇ ਕਿ ਮੈਨੂੰ ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਦਿਓ, ਤੁਹਾਡਾ ਇੱਕ ਰੀਜ਼ਨ ਹੋਣਾ ਚਾਹੀਦਾ। ਫਿਰ ਉਹ ਕਹਿੰਦੇ ਤੁਸੀਂ ਇਹ ਚੈੱਕ ਕਰੋ ਕਿ ਸਰਕਾਰੀ ਵਕੀਲ ਨੂੰ ਡੀਐਚਐਸ ਨੂੰ ਕੋਈ ਆਪੋਜੀਸ਼ਨ ਤਾਂ ਨਹੀਂ ਹੈਗੀ, ਕੋਈ ਆਬਜੈਕਸ਼ਨ ਤਾਂ ਨਹੀਂ ਹੈਗੀ। ਤੀਜਾ ਤੁਸੀਂ ਇਹ ਚੈੱਕ ਕਰੋ ਕਿ ਦੇਖੋ ਕਿ ਉਹ ਵਿਆਹ ਵਾਲੇ ਕੇਸ ਤੇ ਜਾਂ ਜਿਹੜਾ ਵੀ ਅੰਡਰਲਾਈਨ ਕੇਸ ਆ ਉਹਦੇ ਉੱਤੇ ਜਿਹੜਾ ਰਿਸਪੋਂਡੈਂਟ ਹੈ, ਜਿਹੜਾ ਕਲਾਇੰਟ ਹੈ ਰਿਮੂਵਲ ਪ੍ਰੋਸੀਡਿੰਗ, ਉਹ ਜਿੱਤ ਵੀ ਸਕਦਾ ਕਿ ਨਹੀਂ ਜਿੱਤ ਸਕਦਾ, ਕਿੰਨੀ ਦੇਰ ਉਹ ਇਹ ਐਡਮਿਨਿਸਟ੍ਰੇਟਿਵ ਕਲੋਜ਼ਰ ਮੰਗਣਾ ਚਾਹੁੰਦਾ। ਤੇ ਅਲਟੀਮੇਟਲੀ ਜੇ ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਦਿੱਤਾ ਜਾਵੇ ਤੇ ਬੰਦਾ ਥੱਲੋਂ ਜਿੱਤ ਜਾਵੇ, ਕਿ ਉਹ ਰਿਮੂਵਲ ਪ੍ਰੋਸੀਡਿੰਗ ਨੂੰ ਟਰਮੀਨੇਟ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਇਹਨੇ ਜਿਹੜਾ ਐਵੀਟੇਸ਼ਨ ਦਾ ਕੇਸ ਸੀਗਾ, ਇਹਦੇ ਵਿੱਚ ਇਹਨਾਂ ਨੇ ਗਾਈਡਲਾਈਨਸ ਲੇ ਕੀਤੀਆਂ ਸੀਗੀਆਂ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਦੇਣਾ ਕਿੱਦਾਂ। ਠੀਕ ਹੈ। ਸੋ ਆਬਵੀਅਸਲੀ ਟਰੰਪ ਉਹਨਾਂ ਨੂੰ ਇਹ ਪਸੰਦ ਨਹੀਂ ਸੀਗਾ। ਉਹਨਾਂ ਨੇ ਫਿਰ ਅਟਰਨੀ ਜਨਰਲ ਨੇ ਆਪਣੀ ਜਿਹੜੀ ਜੱਜ ਸੈਸ਼ਨ ਸੀਗੇ, ਉਹਨਾਂ ਨੇ ਮੈਟਰ ਆਫ ਕੈਸਟਰੋਟਮ ਤੇ ਡਿਸੀਜਨ ਇਸ਼ੂ ਕੀਤਾ। ਕਾਫੀ ਵੱਡਾ ਸੀਗਾ ਇਹ, 4 ਸਾਲ ਇਹਨੇ ਬਹੁਤ ਤੰਗ ਕੀਤਾ ਇਮੀਗ੍ਰੇਸ਼ਨ ਲਾਇਰਸ ਨੂੰ, ਕਲਾਇੰਟਸ ਨੂੰ। ਸਾਰੇ ਜਿਹੜੇ ਫੈਮਿਲੀ ਵਾਲੇ ਕੇਸ ਸੀਗੇ ਉਹ ਸਾਰੇ ਲਟਕੇ ਰਹੇ, ਹਨਾ। ਮਾੜੀ ਕਿਸਮਤ ਜਿਹਨਾਂ ਦੀ ਤਰੀਕ ਉਦੋਂ ਸੀਗੀ, ਐਡਮਿਨਿਸਟ੍ਰੇਟਿਵ ਕਲੋਜ਼ਰ ਬੰਦ ਹੀ ਕਰਤਾ ਸੀਗਾ ਉਹਨਾਂ ਨੇ। ਸੋ ਇਹਨੇ ਜੱਜ ਸੈਸ਼ਨ ਨੇ ਕਨਕਲੂਡ ਕੀਤਾ ਸੀਗਾ ਕਿ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਹੈਗਾ ਉਹ ਸਟੈਚੂ ਜਾਂ ਰੈਗੂਲੇਸ਼ਨ ਦੇ ਥੱਲੇ ਆਥੋਰਾਈਜ਼ ਨਹੀਂ ਹੈਗਾ। ਸੋ ਸਟੈਚੂ ਜਾਂ ਰੈਗੂਲੇਸ਼ਨ ਦੀਆਂ ਨਾ 2 ਧਾਰਾਵਾਂ ਆਉਂਦੀਆਂ, 8 CFR 1003.10 ਤੇ ਦੂਜੀ ਹੈਗੀ 1003.1। ਇਹ ਜਿਹੜੀਆਂ ਦੋਨੋਂ ਹੀ ਧਾਰਾਵਾਂ ਹੈਗੀਆਂ, ਇੱਕ ਇਮੀਗ੍ਰੇਸ਼ਨ ਜੱਜਾਂ ਨੂੰ ਤੇ ਦੂਜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਇਹ ਪਾਵਰ ਦਿੰਦੀ ਹੈ ਕਿ ਤੁਸੀਂ ਕੋਈ ਵੀ ਇਦਾਂ ਦਾ ਐਕਸ਼ਨ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਸਹੀ ਲੱਗੇ, ਜਿਹਦੇ ਨਾਲ ਕਿ ਤੁਸੀਂ ਕੇਸ ਦਾ ਨਿਪਟਾਰਾ ਕਰ ਸਕੋ। ਸੋ ਵਰਡ ਇੱਥੇ ਹੈਗਾ ਨਿਪਟਾਰਾ, ਕਿ ਤੁਸੀਂ ਕੇਸ ਦਾ ਡਿਸਪੋਜੀਸ਼ਨ ਕਰ ਸਕੋ। ਸੋ ਜੱਜ ਸੈਸ਼ਨ ਸੀਗਾ ਉਹ ਕਹਿੰਦਾ ਕਿ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਦਾ ਜਿਹੜਾ ਟੂਲ ਹੈਗਾ, ਇਹਨਾਂ ਕੇਸ ਦਾ ਨਿਪਟਾਰਾ ਨਹੀਂ ਹੋ ਰਿਹਾ, ਇਹਨੂੰ ਤੁਸੀਂ ਕੇਸ ਨੂੰ ਪੌਜ਼ ਕਰ ਸਕਦੇ ਹੋ ਲੰਬੇ ਸਮੇਂ ਲਈ। ਤੇ ਕੋਈ ਵੀ ਇਦਾਂ ਦੀ ਰੈਗੂਲੇਸ਼ਨ ਜਾਂ ਕੋਈ ਵੀ ਇਦਾਂ ਦੀ ਅਥਾਰਟੀ ਨਹੀਂ ਹੈਗੀ ਜਿਹਦੇ ਵਿੱਚ ਕਿ ਕਾਂਗਰਸ ਨੇ ਇਮੀਗ੍ਰੇਸ਼ਨ ਜੱਜਸ ਨੂੰ ਜਾਂ ਬੋਰਡ ਨੂੰ ਇਹ ਪਾਵਰ ਦਿੱਤੀ ਹੋਵੇ। ਸੋ ਉਹਨੇ ਕਿਹਾ ਕਿ ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਨਹੀਂ ਕਰ ਸਕਦੇ ਕਿਉਂਕਿ ਇਹ ਨਿਪਟਾਰਾ ਨਹੀਂ ਹੁੰਦਾ ਕੇਸ ਦਾ, ਇਹ ਸਿਰਫ ਇੱਕ ਪੌਜ਼ ਤੇ ਹੋਲਡ ਆ। ਸੋ ਇਹਨੇ ਫਿਰ ਅੱਗੇ ਆਪਣੇ ਜਿਹੜੇ ਡੀਐਚਐਸ ਵਾਲੇ ਜਿਹੜੇ ਤੇ ਵਕੀਲ ਸੀਗੇ ਥੱਲੇ, ਇਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਕਿਸੇ ਨੂੰ ਵੀ ਐਡਮਿਨਿਸਟ੍ਰੇਟਿਵ ਕਲੋਜ਼ਰ ਨਹੀਂ ਦੇਣੀ, ਜੱਜ ਨੂੰ ਉਹ ਪਾਵਰ ਨਹੀਂ ਹੈਗੀ, ਤੇ ਜਿਹਨਾਂ ਨੂੰ ਵੀ ਦਿੱਤੀ ਹੈ ਸਾਰਿਆਂ ਦੇ ਕੇਸ ਤੁਸੀਂ ਦੁਬਾਰਾ ਰੀਕੈਲੰਡਰ ਪਾ ਦਿਓ, ਦੁਬਾਰਾ ਡਾਕਟ 'ਚ ਪਾ ਦਿਓ। ਸੋ ਉਦੋਂ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਸੀਗਾ, ਕਾਫੀ ਲੋਕਾਂ ਦੇ ਕੇਸ ਖਰਾਬ ਵੀ ਹੋਏ, ਹਨਾ, ਜਿਹੜੇ ਵਿਆਹ ਤੇ ਰਿਲਾਈ ਕਰ ਰਹੇ ਸੀਗੇ, ਤੇ ਕਾਫੀ ਲੋਕਾਂ ਨੂੰ ਫਿਰ ਰਿਮੂਵਲ ਵੀ ਲੱਗੇ ਟਰੰਪ ਦੇ ਦੌਰਾਨ। ਜੀ ਜੀ। ਤੇ ਹੁਣ ਜਿਹੜਾ ਅਟਰਨੀ ਜਨਰਲ ਗਾਰਲੈਂਡ ਨੇ ਜਿਹੜਾ ਕੈਸਟਰੋਟਮ ਨੂੰ ਕੈਂਸਲ ਕੀਤਾ ਆ, ਸੋ ਉਹਦੇ ਪਿੱਛੇ ਕੀ ਉਹਨਾਂ ਨੇ ਰੀਜ਼ਨ ਦਿੱਤੇ ਆ? ਹੁਣ ਪਹਿਲਾਂ ਤਾਂ ਅਟਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਕੈਸਟਰੋਟਮ ਨੂੰ ਮੈਂ ਪੂਰਾ ਇੰਟਾਇਰਿਟੀ ਦੇ ਵਿੱਚ ਹੀ ਓਵਰਰੂਲ ਕਰਦਾ। ਆਪਾਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਅਟਰਨੀ ਜਨਰਲ ਹੁੰਦਾ ਉਹਦੇ ਕੋਲ ਪਾਵਰ ਹੁੰਦੀ ਹੈ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਜੱਜ ਦੇ ਕੋਲ ਜਿਹੜੇ ਕੇਸ ਥੱਲੇ ਹੈਗੇ ਆ, ਅਟਰਨੀ ਜਨਰਲ ਉਹਨੂੰ ਸਿੱਧੇ ਆਪਣੇ ਕੋਲ, ਉਹਨਾਂ ਨੂੰ ਸਿੱਧੇ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਹੁਕਮ ਦੇ ਸਕਦਾ ਕਿ ਤੁਸੀਂ ਜਿਹੜੇ ਕੇਸ ਆ ਸਿੱਧੇ ਅਟਰਨੀ ਜਨਰਲ ਕੋਲ ਰੈਫਰ ਕਰ ਦਿਓ। ਤੇ ਅਟਰਨੀ ਜਨਰਲ ਸਿੱਧੇ ਬਿਨਾਂ ਕਿਸੇ ਦੀ ਸੁਣੇ ਆਪਣਾ ਇੱਕ ਓਪੀਨੀਅਨ ਦੇ ਸਕਦਾ ਕਿ ਮੇਰਾ ਓਪੀਨੀਅਨ ਇਹ ਹੈਗਾ, ਇਹਦੇ ਹਿਸਾਬ ਨਾਲ ਲਾਅ ਚੱਲੂਗਾ। ਸੋ ਅਟਰਨੀ ਜਨਰਲ ਦੇ ਕੋਲ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ। ਇਹਦੇ ਵਿੱਚ ਕਈ ਸਾਰੇ ਹਜ਼ਾਰਾਂ ਲੋਕਾਂ ਦੀ ਜਿਹੜੀ ਕਿਸਮਤ ਆ ਉਹ ਅਟਰਨੀ ਜਨਰਲ ਆਪਣੇ ਇੱਕ ਡਿਸੀਜਨ ਨਾਲ ਡਿਸਾਈਡ ਕਰ ਸਕਦਾ। ਸੋ ਉਹਨੇ ਕਿਹਾ ਕਿ ਜਿਹੜਾ ਅਟਰਨੀ ਜਨਰਲ ਗਾਰਲੈਂਡ ਨੇ ਕਿਹਾ ਕਿ ਜਿਹੜਾ ਸੈਸ਼ਨ ਦਾ ਓਪੀਨੀਅਨ ਹੈਗਾ ਕੈਸਟਰੋਟਮ ਦਾ ਐਪਰੋਪ੍ਰੀਏਟ ਨਹੀਂ ਹੈਗਾ, ਇਹਨੂੰ ਮੈਂ ਸਾਰੇ ਨੂੰ ਕੈਂਸਲ ਕਰਦਾ ਇੰਟਾਇਰਿਟੀ 'ਚ। ਤੇ ਇਹਦੇ ਨਾਲ ਉਹ ਇਹ ਕਹਿੰਦੇ ਕਿ ਜਿਹੜਾ ਵਾਲਡਸ ਦਾ ਕੇਸ ਸੀਗਾ, ਜਿਹੜਾ ਪ੍ਰੈਜ਼ੈਂਟ ਕੇਸ ਸੀਗਾ, ਕਿਉਂਕਿ ਉਹ ਕੈਸਟਰੋਟਮ ਦੇ ਬੇਸਿਸ ਤੇ ਉਹਨਾਂ ਨੇ ਡਿਸੀਜਨ ਦਿੱਤਾ ਸੀਗਾ, ਜਿਹੜਾ ਉਹ ਡਿਸੀਜਨ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਦਾ, ਉਹ ਵੀ ਗਲਤ ਆ, ਤੇ ਮੈਂ ਉਹ ਵੀ ਡਿਸੀਜਨ ਕੈਂਸਲ ਕਰਦਾ। ਤੇ ਉਹ ਥੱਲੇ ਜਾ ਕੇ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਨੂੰ ਨਵੀਂ ਗਾਈਡੈਂਸ ਇਹਨਾਂ ਨੇ ਦਿੱਤੀ ਕਿ ਉਹਦੇ ਹਿਸਾਬ ਨਾਲ ਤੁਸੀਂ ਡਿਸਾਈਡ ਕਰੋ। ਸੋ ਉਹਦੇ ਵਿੱਚ ਫਿਰ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲਾਂ 3 ਜਿਹੜੇ ਸਰਕਿਟ ਕੋਰਟ ਸੀਗੇ, 7th ਸਰਕਿਟ, 3rd ਸਰਕਿਟ ਤੇ 4th ਸਰਕਿਟ, ਇਹਨਾਂ ਨੇ ਪਹਿਲਾਂ ਹੀ ਕੈਸਟਰੋਟਮ ਨੂੰ ਰਿਜੈਕਟ ਕੀਤਾ ਹੋਇਆ ਸੀਗਾ, ਤੇ ਸਿਰਫ 6th ਸਰਕਿਟ ਇੱਕ ਸੀਗਾ ਜਿਹਨੇ ਕੈਸਟਰੋਟਮ ਦੇ ਬੇਸਿਸ ਤੇ ਉਹ ਡਿਸੀਜਨ ਦੇ ਰਿਹਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਜਦੋਂ ਸੀਗੀ ਜੀ। ਤੇ ਉਹਨਾਂ ਨੇ ਵੀ ਬੇਸਿਕਲੀ ਇਹੀ ਕਿਹਾ ਕਿ ਇਵੈਂਚੁਅਲੀ ਕਿ ਜੱਜਸ ਨੂੰ ਪਾਵਰ ਹੈਗੀ ਆ, ਬੋਰਡ ਨੂੰ ਪਾਵਰ ਹੈਗੀ ਆ। ਫਿਰ ਟਰੰਪ ਨੇ ਕੀ ਕੀਤਾ ਕਿ ਦਸੰਬਰ 16 2020 ਦੇ ਵਿੱਚ ਇਹਨਾਂ ਨੇ ਇੱਕ ਆਪਣਾ ਨਾ ਰੂਲ ਬਣਾਤਾ। ਉਹ ਰੂਲ ਦਾ ਇਹਨਾਂ ਨੇ ਨਾਮ ਰੱਖਿਆ ਐਪੀਲੇਟ ਪ੍ਰੋਸੀਜਰਸ ਐਂਡ ਡਿਸੀਜਨਲ ਫਾਈਨੈਲਿਟੀ ਇਨ ਇਮੀਗ੍ਰੇਸ਼ਨ ਪ੍ਰੋਸੀਡਿੰਗਸ। ਉਹਦੇ ਥੱਲੇ ਇਹਨਾਂ ਨੇ ਕੀ ਕੀਤਾ ਕਿ ਉਹ ਰੂਲ ਦੇ ਥੱਲੇ ਇਹਨਾਂ ਨੇ ਜਿਹੜਾ ਕੈਸਟਰੋਟਮ ਸੀਗਾ ਉਹਨੂੰ ਕੋਡੀਫਾਈ ਕਰਤਾ, ਮਤਲਬ ਉਹਨੂੰ ਇਹਨਾਂ ਨੇ ਕਾਨੂੰਨ ਦੇ ਵਿੱਚ ਕਨਵਰਟ ਕਰਤਾ। ਸੋ ਬੇਸਿਕਲੀ ਜਿਹੜਾ ਕੈਸਟਰੋਟਮ ਸੀਗਾ ਉਹਨਾਂ ਨੂੰ ਇਹਨਾਂ ਨੇ ਰੂਲ ਦੇ ਹਿਸਾਬ ਨਾਲ ਇਹਨੇ ਕਿਹਾ ਕਿ ਹੁਣ ਕਿਉਂਕਿ ਇਹ ਰੂਲ ਬਣ ਗਿਆ, ਹੁਣ ਇਮੀਗ੍ਰੇਸ਼ਨ ਜੱਜਸ ਨੂੰ ਤੇ ਬੋਰਡ ਆਫ ਇਮੀਗ੍ਰੇਸ਼ਨ ਨੂੰ ਕੋਈ ਪਾਵਰ ਨਹੀਂ ਹੈਗੀ। ਸੋ ਜਦੋਂ ਇਹ 2020 ਚ ਇਹਨਾਂ ਨੇ ਰੂਲ ਪਾਸ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਨਹੀਂ ਸਕਦੇ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੁੰਦਾ ਕਿ ਕਈ ਵਾਰੀ ਲਾਅ ਸੂਟਸ ਵਗੈਰਾ ਚੱਲਦੇ ਰਹਿੰਦੇ ਨੇ, ਆਪਾਂ ਡਿਸਕਸ ਵੀ ਕਈ ਵਾਰੀ ਕੀਤਾ ਰੇਡੀਓ ਤੇ। ਸੋ ਇਹਦੇ ਪਹਿਲਾਂ ਇਹਨੂੰ ਇੰਜੰਕਸ਼ਨ ਲੱਗ ਗਈ ਨੇਸ਼ਨ ਵਾਈਡ ਕਿ ਇਹ ਜਿਹੜਾ ਰੂਲ ਇਹਨਾਂ ਨੇ ਟਰੰਪ ਉਹਨਾਂ ਨੇ ਪਾਸ ਕੀਤਾ ਹੈ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਦੀ ਵਾਇਓਲੇਸ਼ਨ ਦੇ ਵਿੱਚ ਹੈਗਾ।
ਸੋ ਆਪਾਂ ਇਹ ਦੇਖਦੇ ਹਾਂ ਕਿ ਜਿੰਨੇ ਵੀ ਲਾਜ਼ ਬਣਦੇ ਨੇ ਸਰਕਾਰ ਕੋਈ ਬਣਾਉਂਦੀ ਹੈ, ਜੇ ਉਹ ਪ੍ਰੋਪਰ ਪ੍ਰੋਸੀਜਰ ਫੋਲੋ ਨਾ ਕਰੇ, ਰੂਲ ਮੇਕਿੰਗ ਫੋਲੋ ਨਾ ਕਰੇ, ਸੋ ਏਪੀਏ ਦੇ ਥੱਲੇ ਉਹਨੂੰ ਚੈਲੰਜ ਕੀਤਾ ਜਾ ਸਕਦਾ। ਤੇ ਫਿਰ ਅਟਰਨੀ ਜਨਰਲ ਜਿਹੜਾ ਗਾਰਲੈਂਡ ਹੈ ਉਹ ਕਹਿੰਦੇ ਕਿ ਹੁਣ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈ, ਉਹ ਜਿਹੜਾ ਇਹਨਾਂ ਨੇ ਲਾਅ ਬਣਾਇਆ ਸੀਗਾ ਉਹਨੂੰ ਆਪਾਂ ਰੀਕਨਸੀਡਰ ਕਰ ਰਹੇ ਹਾਂ ਕਿ ਉਹ ਸਹੀ ਲਾਅ ਸੀਗਾ ਵੀ ਕਿ ਨਹੀਂ ਸੀਗਾ, ਹਨਾ, ਕਿਉਂਕਿ ਸਰਕਾਰ ਚੇਂਜ ਹੋ ਗਈ ਹੈ, ਹੁਣ ਇਹਨਾਂ ਦੀ ਮਰਜ਼ੀ ਆਣਾ ਨੇ ਕੀ ਕਰਨਾ। ਜੀ ਸੋ ਉਹ ਕਹਿੰਦੇ ਕਿ ਜਿਹੜਾ ਕੈਸਟਰੋਟਮ ਦਾ ਡਿਸੀਜਨ ਸੀਗਾ, ਜਿਹੜੀ ਪਹਿਲਾਂ ਹੀ ਲੌਂਗ ਸਟੈਂਡਿੰਗ ਪ੍ਰੈਕਟਿਸ ਸੀਗੀ, ਉਹਦੇ ਤੋਂ ਉਹ ਡਿਵੀਏਟ ਕਰਦਾ ਸੀਗਾ। ਤੇ ਸਾਡਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਹੈ ਉਹਨੂੰ ਆਪਾਂ ਦੁਬਾਰਾ ਰੀਸਟੋਰ ਕਰੀਏ। ਤੇ ਇਹਦੇ ਨਾਲ ਨਾਲ ਉਹ ਕਹਿੰਦੇ ਆਪਾਂ ਨਵਾਂ ਰੂਲ ਬਣਾਵਾਂਗੇ ਤੇ ਆਪਾਂ ਪ੍ਰੋਪਰ ਨੋਟਿਸ ਤੇ ਕਮੈਂਟ ਜਿਹੜਾ ਪੀਰੀਅਡ ਹੁੰਦਾ ਉਹ ਸਾਰਾ ਓਪਰਚੁਨਿਟੀ ਦੇਵਾਂਗੇ, ਤਾਂ ਕਿ ਦੋਨੋਂ ਸਾਈਡ ਦੀਆਂ ਪਾਰਟੀਆਂ ਉਹਨਾਂ ਨੂੰ ਇੱਕ ਫੁੱਲ ਐਂਡ ਫੇਅਰ ਓਪਰਚੁਨਿਟੀ ਮਿਲੇਗੀ। ਉਹ ਆਪਣੇ ਆਪਣੇ ਜੋ ਜੋ ਵੀ ਉਹਨਾਂ ਨੇ ਪੁਆਇੰਟ ਸਾਹਮਣੇ ਰੱਖਣੇ ਨੇ ਉਹ ਸਾਹਮਣੇ ਰੱਖਣ, ਤੇ ਉਹਦੇ ਬੇਸ ਤੇ ਆਪਾਂ ਇੱਕ ਨਵਾਂ ਰੂਲ ਬਣਾਵਾਂਗੇ। ਸੋ ਇਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜਦ ਤੱਕ ਇਹ ਨਵਾਂ ਰੂਲ ਨਹੀਂ ਬਣਦਾ ਤਦ ਤੱਕ ਜਿਹੜਾ ਕੈਸਟਰੋਟਮ ਹੈ ਉਹ ਵਕੇਟਡ ਹੈਗਾ ਹੈ। ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਹੈਗਾ, ਉਹਨੇ ਜਿਹੜੇ ਪਹਿਲਾ ਕੇਸ ਸੀਗਾ ਇਵੀਟੀਸ਼ਨ ਤੇ WYU, ਹੈ ਨਾ, ਮੈਟਰ ਆਫ WYU ਤੇ ਮੈਟਰ ਆਫ ਇਵੀਟੀਸ਼ਨ, ਇਹਦੇ ਹਿਸਾਬ ਨਾਲ ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਦੇਣੇ ਨੇ। ਸੋ ਹੁਣ ਜੀ ਕੀ ਪੁਆਇੰਟ ਹੈਗਾ ਇਸ ਸਾਰੇ ਦਾ? ਪੁਆਇੰਟ ਇਹ ਹੈਗਾ ਕਿ ਜਿਹੜੇ ਜਿਹੜੇ ਲੋਕਾਂ ਨੇ ਵੀ ਵਿਆਹ ਦਾ ਜਿਹਨਾਂ ਦਾ ਕੇਸ ਹੈਗਾ 130 ਵਗੈਰਾ ਅਪਰੂਵ ਹੋ ਗਿਆ, ਉਹਨਾਂ ਦਾ ਜੇ ਰਿਮੂਵਲ ਪ੍ਰੋਸੀਡਿੰਗ ਚੋਂ ਹੈਗੇ ਨੇ, ਆਪਣੇ ਆਪਣੇ ਵਕੀਲ ਕੋ ਜਾਓ ਤੇ ਉਹਨੂੰ ਦੱਸੋ ਕਿ ਇਹ ਵਾਲਡੇਜ਼ ਦੇ ਥੱਲੇ ਐਡਮਿਨਿਸਟ੍ਰੇਟਿਵ ਕਲੋਜ਼ਰ ਲੈ ਕੇ ਦਿਓ, ਆਪਣਾ ਜਿਹੜਾ ਕੇਸ ਹੈ ਉਹਨੂੰ ਹੋਲਡ ਤੇ ਕਰਾਓ, 601A ਵੇਵਰ ਆਪਣਾ ਅਪਰੂਵ ਕਰਾਓ। ਜਦੋਂ ਤੁਹਾਡਾ 601A ਅਪਰੂਵ ਹੋ ਜਾਂਦਾ ਫਿਰ ਤੁਸੀਂ ਫੈਸਲਾ ਕਰੋ ਉਸ ਤੋਂ ਬਾਅਦ ਕਿ ਤੁਸੀਂ ਬਾਹਰ ਜਾ ਕੇ ਕੰਟਰੀ ਆਊਟ ਕਰਕੇ ਉੱਥੋਂ ਸਪਾਊਸ ਵੀਜ਼ਾ ਲੈ ਕੇ ਆਉਣਾ ਹੈ, ਜਾਂ ਫਿਰ ਤੁਸੀਂ ਦੁਬਾਰਾ ਆਪਣਾ ਜਿਹੜਾ ਹੈਗਾ ਅਸਾਈਲਮ ਦੀ ਜਿਹੜਾ ਪ੍ਰੋਸੈਸ ਹੈ ਉਹਨੂੰ ਰੀਓਪਨ ਕਰਨਾ। ਹੁਣ ਇੰਪੋਰਟੈਂਟ ਇਸ ਲਈ ਹੈ ਕਿ ਇਹ 4 ਸਾਲ ਤੱਕ ਤੁਹਾਨੂੰ ਬੈਨੀਫਿਟ ਰਹਿਣਾ। ਜੇ ਕੱਲ ਨੂੰ ਫਿਰ ਦੁਬਾਰਾ ਟਰੰਪ ਆ ਗਿਆ, ਹੋਰ ਐਡਮਿਨਿਸਟ੍ਰੇਸ਼ਨ ਆ ਗਈ, ਉਹਨਾਂ ਨੇ ਫਿਰ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜਾ ਉਹ ਕੈਨਸਲ ਕਰ ਸਕਦੇ ਨੇ। ਸੋ ਤੁਹਾਡੇ ਕੋਲ ਇੱਕ 4 ਸਾਲ ਦੀ ਵਿੰਡੋ ਹੈ, ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਲੈ ਕੇ ਆਪਣਾ 601A ਲੈ ਕੇ ਰੱਖ ਲਓ। ਤੁਹਾਨੂੰ ਕੋਈ ਕੰਪਲਸ਼ਨ ਨਹੀਂ ਕਿ ਤੁਹਾਨੂੰ ਬਾਹਰ ਜਾਣਾ ਹੀ ਪੈਣਾ। ਤੁਸੀਂ ਉਸ ਤੋਂ ਬਾਅਦ ਇਹ ਵੀ ਡਿਸਾਈਡ ਕਰ ਸਕਦੇ ਹੋ ਕਿ ਨਹੀਂ, ਮੈਂ ਆਪਣਾ ਅਸਾਈਲਮ ਦਾ ਕੇਸ ਹੀ ਲੜਨਾ। ਜੀ ਜੀ ਸੋ ਮੌਕਾ ਹੈਗਾ। ਸੋ ਇੱਕ ਬੜੀ ਛੋਟੀ ਜੀ ਵਿੰਡੋ ਜਿਹੜੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਕੇਸ ਦਾ ਮਤਲਬ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਆਪਣੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਇਸ ਐਡਮਿਨਿਸਟ੍ਰੇਟਿਵ ਕਲੋਜ਼ਰ ਦੇ ਅਧੀਨ ਜਿਹੜਾ ਉਹ ਫਿਰ ਆ ਜਾਂਦੇ, ਉਹਨਾਂ ਦੇ ਕੋਲੇ ਆਪਸ਼ਨ ਜਿਹੜੀ ਉਹ ਆ ਜਾਂਦੀ ਹੈ। ਚਲੋ ਇਹ ਜੀ, ਤਾਂ ਹੁਣ ਤੇ ਇਹਦੇ ਵਿੱਚ ਜੀ ਮਤਲਬ ਇਹ ਖਬਰਾਂ ਨੂੰ ਸਾਨੂੰ ਦੱਸਣ ਦਾ ਮਕਸਦ ਇਹੀ ਹੈਗਾ ਕਿ ਆਪਣੇ ਕਲਾਇੰਟਸ ਨੂੰ ਕੋਈ ਨਾ ਐਜੂਕੇਟ ਨਹੀਂ ਕਰਦਾ ਇੱਥੇ। ਉਹ ਕਹਿੰਦੇ ਚੱਲ ਇਹਨੂੰ ਕਿਹੜਾ ਸਮਝ ਲੱਗਣਾ, ਇੰਨੀ ਡਿਟੇਲ 'ਚ ਕਿਉਂ ਜਾਣਾ ਨਾ। ਤੇ 3-3 4-4 ਸਾਲ ਕੇਸ ਪੈਂਡਿੰਗ ਰਹਿੰਦੇ ਆ, ਤੇ ਨਾ ਕੋਈ ਵਕੀਲ ਦੱਸ ਰਿਹਾ ਕਿ ਕਿੱਦਾਂ। ਹੁਣ ਉਹਨੇ ਕਹਿਣਾ ਜੇ ਮੈਂ ਹੁਣ ਸਾਰਿਆਂ ਦੇ ਐਡਮਿਨਿਸਟ੍ਰੇਟਿਵ ਕਲੋਜ਼ਰ ਪਾਏ ਮੈਨੂੰ ਵਾਧੂ ਕੰਮ ਨਾ ਪੈ ਜਾਵੇ। ਸੋ ਇਹ ਇਨਫੋਰਮੇਸ਼ਨ ਦੇਣ ਦਾ ਮਕਸਦ ਇਹੀ ਹੈ ਕਿ ਜੋ ਲੇਟੈਸਟ ਅਪ ਟੂ ਡੇਟ ਤੁਹਾਡੇ ਡਿਸੀਜਨ ਆ ਰਹੇ ਆ, ਉਹ ਡਿਸੀਜਨ ਦੇ ਵਿੱਚ ਕੀ ਹੈਗਾ, ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇਹ ਪੂਰੇ ਚੰਗੇ ਤਰੀਕੇ ਨਾਲ ਹਾਈ ਲੈਵਲ ਤੇ ਇੱਕ ਐਕਸਪਲੇਨੇਸ਼ਨ ਦਈਏ, ਤਾਂ ਕਿ ਤੁਸੀਂ ਜਾ ਕੇ ਉਹਨਾਂ ਨੂੰ ਕੁਐਸਚਨ ਕਰ ਸਕੋ ਕਿ ਦੱਸੋ ਭਾਈ ਮੇਰੇ ਕੇਸ ਦਾ ਤੁਸੀਂ ਕਿੱਦਾਂ ਕਰ ਰਹੇ ਆ, ਇਹ ਵਾਲਾ ਨਵਾਂ ਡਿਸੀਜਨ ਆਇਆ ਹੁਣ ਇਹਦੇ ਹਿਸਾਬ ਨਾਲ ਕੀ ਆ। ਕਈ ਵਾਰੀ ਆਪਾਂ ਜਿੱਦਾਂ ਰੇਡੀਓ ਕਾਲਰ ਤੋਂ ਸੁਣਿਆ, ਉਹ ਕਹਿੰਦੇ ਕਿ ਇਦਾਂ ਦਾ ਤਾਂ ਕੋਈ ਰਿਲੀਫ ਹੀ ਨਹੀਂ ਹੈਗਾ, ਹਨਾ, ਝੂਠ ਵੀ ਬੋਲ ਦਿੰਦੇ ਆ ਕਲਾਇੰਟਸ ਨੂੰ। ਸੋ ਯਾ ਡਿਸੀਜਨ ਤੁਹਾਨੂੰ ਐਕਸਪਲੇਨ ਕਰਨ ਨਾਲ ਬਸ ਇਹੀ ਕੋਸ਼ਿਸ਼ ਹੈ ਕਿ ਤੁਹਾਨੂੰ ਤੁਸੀਂ ਅਪ ਟੂ ਇਨਫੋਰਮੇਸ਼ਨ ਡੇਟ ਪੂਰੀ ਹੋਵੇ, ਰਹੋ। ਤਾਂ ਕਿ ਤੁਸੀਂ ਯਾ ਆਪਣੇ ਜਿਹੜੇ ਰਾਈਟਸ ਆ ਉਹਨੂੰ ਐਕਸਰਸਾਈਜ਼ ਕਰ ਸਕੋ। ਬਿਲਕੁਲ ਜੀ ਕਿਉਂਕਿ ਇਦਾਂ ਦੇ ਜਿਹੜੇ ਡਿਸੀਜਨ ਹੁੰਦੇ ਨੇ, ਬੈਂਚਮਾਰਕ ਜਿਹੜੇ ਉਹ ਬਣ ਜਾਂਦੇ ਨੇ, ਐਟਲੀਸਟ ਥੋੜ੍ਹੇ ਚਿਰ ਦੇ ਲਈ ਰਾਹਤ ਜਿਹੜੀ ਉਹ ਮਿਲ ਜਾਂਦੀ ਆ। ਸੋ ਅਟਰਨੀ ਜਨਰਲ ਨੇ ਤਾਂ ਬੜਾ ਤਗੜਾ ਜਿਹੜਾ ਫੈਸਲਾ ਆ ਆਪਾਂ ਦੇਖਦੇ ਹਾਂ ਵੀ ਉਹ ਲਿਆ ਆ, ਉਹਨਾਂ ਨੇ ਆਪਣੇ ਵੱਲੋਂ ਐਕਸਪਲੇਨ ਵੀ ਕੀਤਾ ਆ। ਸੋ ਬੇਸਿਕਲੀ ਅਟਰਨੀ ਜਨਰਲ ਦੇ ਉੱਤੇ ਹੈਗਾ ਆ ਐਡਮਿਨਿਸਟ੍ਰੇਟਿਵ ਕਲੋਜ਼ਰ ਦਾ। ਜਿਹੜੀ ਵੀ ਵਿਚਾਰਧਾਰਾ ਵਾਲਾ ਅਟਰਨੀ ਜਨਰਲ ਆਊਗਾ, ਉਹਨੇ ਉਸ ਹਿਸਾਬ ਦੇ ਨਾਲ ਉਸ ਨੂੰ ਕਦੀ ਔਨ ਕਦੀ ਆਫ, ਕਦੀ ਔਨ ਕਦੀ ਆਫ, ਇਹ ਕੁਛ ਜਿਹੜਾ ਉਹ ਚੱਲਦਾ ਰਹਿਣਾ ਆ। ਇਹ ਹੁਣ ਤੁਹਾਡੇ ਦੇ ਉੱਤੇ ਆ ਵੀ ਤੁਸੀਂ ਉਦੋਂ ਕਿਹੜੀ ਰਿਲੀਫ ਲੈ ਕੇ ਕਦੋਂ ਉਸ ਮੌਕੇ ਦਾ ਜਿਹੜਾ ਫਾਇਦਾ ਲੈਣਾ ਆ। ਤੇ ਅੱਜ ਜੀ ਦੀ ਬਿਲਕੁਲ। ਤੇ ਅਟਰਨੀ ਟੇਕਿਆਣਾ ਜੀ, ਆਪਾਂ ਜਿਹੜੇ ਅੱਜ ਦੀ ਦੂਜੀ ਵੱਡੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਿਹੜਾ ਆਪਾਂ ਦੇਖਿਆ ਸੀ ਪਿਛਲੇ ਪ੍ਰਸ਼ਾਸਨ ਨੇ ਵੀ ਜਿਹੜਾ ਡੋਮੈਸਟਿਕ ਵਾਇਲੈਂਸ ਜਾਂ ਗੈਂਗ ਵਾਇਲੈਂਸ ਦੇ ਅਧੀਨ ਲੋਕ ਜਿਹੜੇ ਇੱਥੇ ਆ ਰਹੇ ਸੀ, ਉਹਨਾਂ ਦੇ ਲਈ ਅਸਾਈਲਮ ਦਾ ਰਸਤਾ ਬੰਦ ਕੀਤਾ ਸੀਗਾ। ਪਰ ਹੁਣ ਕਹਿੰਦੇ ਆ ਵੀ ਇਹ ਰਸਤਾ ਵੀ ਜਿਹੜਾ ਹੁਣ ਇੱਕ ਹਿਸਾਬ ਦੇ ਨਾਲ ਖੁੱਲ੍ਹ ਰਿਹਾ ਆ। ਹੁਣ ਲੋਕਾਂ ਦੇ ਕੋਲ ਜਿਹੜੇ ਰੇਪ ਜਾਂ ਗੈਂਗ ਵਾਇਲੈਂਸ ਦੇ ਜਿਹੜੇ ਸ਼ਿਕਾਰ ਨੇ, ਪੀੜਤ ਨੇ, ਉਹਨਾਂ ਦੇ ਕੋਲ ਜ਼ਿਆਦਾ ਮੌਕਾ ਹੋਵੇਗਾ ਅਸਾਈਲਮ ਜਿਹੜਾ ਪਾਉਣ ਦਾ। ਜੀ ਬਿਲਕੁਲ, ਪਹਿਲਾਂ ਵੀ ਆਪਾਂ ਰੇਡੀਓ ਤੇ ਡਿਸਕਸ ਕੀਤੇ ਸੀਗੇ, 2 ਕੇਸ ਸੀਗੇ, ਮੈਟਰ ਆਫ ਏਬੀ ਤੇ ਮੈਟਰ ਆਫ ਲੀਆ। ਸੋ ਇਹ ਆਪਾਂ ਮੇਰੇ ਖਿਆਲ ਜੂਨ 19 ਦੇ ਲਾਗੇ ਛਾਗੇ ਡਿਸਕਸ ਕੀਤਾ ਸੀਗਾ। ਸੋ ਅਟਰਨੀ ਜਨਰਲ ਗਾਰਲੈਂਡ ਨੇ ਆ ਕੇ ਸਿੱਧੇ ਜਿਹੜੇ ਮੈਟਰ ਆਫ ਏਬੀ ਤੇ ਮੈਟਰ ਆਫ ਲੀਆ, ਇਹ ਵੀ ਇਦਾਂ ਹੀ ਮੈਟਰ ਆਫ ਕੈਸਟਰੋਟਮ ਵਾਂਗੂ ਕੇਸ ਸੀਗੇ, ਜਿਹੜੇ ਕਿ ਲਿਮਿਟ ਕਰਦੇ ਸੀਗੇ ਅਸਾਈਲਮ ਡੋਮੈਸਟਿਕ ਵਾਇਲੈਂਸ ਤੇ ਗੈਂਗ ਵਾਇਲੈਂਸ ਵਾਲਿਆਂ ਨੂੰ। ਇਹਨੇ ਅਟਰਨੀ ਜਨਰਲ ਗਾਰਲੈਂਡ ਨੇ ਇਹ ਵੀ ਜਿਹੜੇ 2 ਡਿਸੀਜਨ ਸੀਗੇ ਉਹ ਵਿਕੇਟ ਕਰਤੇ, ਕੈਂਸਲ ਕਰਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ। ਤੇ ਉਹਨਾਂ ਨੇ ਇਹ ਕਿਹਾ ਕਿ ਆਪਾਂ ਰਿਕਗਨਾਈਜ਼ ਕਰਦੇ ਹਾਂ ਕਿ ਇਹ ਜਿਹੜੇ ਦੋਨੋਂ ਡਿਸੀਜਨ ਹੈ ਬਹੁਤ ਜ਼ਿਆਦਾ ਐਰੋਨੀਅਸ ਹੈ,
ਤੇ ਇਹ ਜਿਹੜੇ ਲੋਕੀ ਆ ਕੇ ਅਸਾਈਲਮ ਮੰਗਦੇ ਨੇ, ਜਿਹੜੇ ਜੈਂਡਰ ਵਾਇਲੈਂਸ ਜਾਂ ਫੈਮਿਲੀ ਬੇਸਡ ਪਰਸੀਕਿਊਸ਼ਨ ਜਿਹਨਾਂ 'ਚ ਹੁੰਦੀ ਆ, ਘਰੇਲੂ ਝਗੜੇ ਹੋ ਗਏ, ਜਾਂ ਜਿਹੜੇ ਨੌਨ ਸਟੇਟ ਐਕਟਰ ਹੁੰਦਾ, ਜਿਹਦੇ 'ਚ ਪੁਲਿਸ ਜਾਂ ਰਾਜਨੀਤਿਕ ਲੀਡਰ ਨਹੀਂ ਇਨਵੋਲਵ ਹੁੰਦੇ, ਜਿਹੜੇ ਗੈਂਗ ਵਾਲੇ ਤੁਸੀਂ ਕਹਿ ਲਓ ਜਾਂ ਪ੍ਰਾਈਵੇਟ ਜਿਹੜੇ ਬਦਮਾਸ਼ ਹੁੰਦੇ ਨੇ, ਉਹਨਾਂ ਤੋਂ ਜੇ ਕੋਈ ਬਚ ਕੇ ਆਉਂਦਾ ਹੈ, ਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਮੈਟਰ ਆਫ ਏਬੀ ਤੇ ਮੈਟਰ ਆਫ ਲੀਆ ਥੱਲੇ ਇਹਨਾਂ ਨੂੰ ਕਿਹਾ ਸੀ ਕਿ ਕੋਈ ਰਿਲੀਫ ਨਹੀਂ ਮਿਲਣਾ, ਕਿਉਂਕਿ ਇਹਦੇ ਵਿੱਚ ਸਟੇਟ ਐਕਟਰ ਨਹੀਂ ਹੈਗਾ। ਸੋ ਗਾਰਲੈਂਡ ਨੇ ਆ ਕੇ ਇਹ ਦੋਨੋਂ ਡਿਸੀਜਨ ਇਹਨਾਂ ਦੇ ਕੈਂਸਲ ਕਰਤੇ ਸੀਗੇ, ਤੇ ਬੇਸਿਕਲੀ ਇਹ ਹੁਕਮ ਦਿੱਤਾ ਸੀਗਾ ਕਿ ਹੁਣ ਜਿਹੜਾ ਪ੍ਰੀ ਲੀਆ ਤੇ ਪ੍ਰੀ ਏ ਬੀ ਹੈਗਾ, ਉਹਨੂੰ ਤੁਸੀਂ ਫੋਲੋ ਕਰਨਾ ਹੈ, ਤੇ ਜਿਹੜਾ ਪਹਿਲਾਂ ਫਰੇਮਵਰਕ ਸੀਗਾ ਉਹਦੇ ਹਿਸਾਬ ਨਾਲ ਚੱਲਣਾ ਹੈ। ਸੋ ਥੋੜਾ ਜਿਹਾ ਇਹਦੇ ਵਿੱਚ ਮੈਂ ਹੋਰ ਦੱਸਦਾ ਕਿ ਇੱਕ ਸਮਰੀ ਜੀ ਦੇ ਦੇਵਾਂ ਕਿ ਮੈਟਰ ਆਫ ਏਬੀ ਕੀ ਸੀਗਾ। ਜੀ ਸੋ ਮੈਟਰ ਆਫ ਏਬੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਲੋਕ ਆ, ਉਹ ਸਪੈਸ਼ਲੀ ਜਿਹੜੀਆਂ ਵੂਮਨ ਹੈਗੀਆਂ, ਕਿਉਂਕਿ ਉਹ ਪ੍ਰਾਈਵੇਟ ਰਿਲੇਸ਼ਨਸ਼ਿਪ 'ਚ ਰਹਿ ਰਹੀਆਂ, ਕੋਈ ਇੱਕ ਆਪਸ਼ਨ ਹੈਗੀ ਆ, ਉਹ ਛੱਡ ਕੇ ਆਪਣੇ ਘਰ ਵਾਲੇ ਨੂੰ ਜਾ ਸਕਦੀ ਹੈ, ਇਸ ਲਈ ਉਹ ਇੱਕ ਪਰਟੀਕੂਲਰ ਸੋਸ਼ਲ ਗਰੁੱਪ ਨਹੀਂ ਹੈਗਾ। ਸੋ ਪਰਟੀਕੂਲਰ ਸੋਸ਼ਲ ਗਰੁੱਪ ਕਾਫੀ ਇੰਟਰਸਟਿੰਗ ਅਸਾਈਲਮ ਕੇਸਿਸ ਬਣਾਉਂਦਾ ਹੈ। ਜੀ ਅਨਫੋਰਚੂਨੇਟਲੀ ਜਿੱਦਾਂ ਸਾਡੀ ਕੰਟਰੀ 'ਚ ਵੀ ਕੇਸ ਆਉਂਦੇ ਨੇ, ਬਹੁਤ ਜ਼ਿਆਦਾ ਕੇਸਿਸ ਮੈਂ ਦੇਖਦਾ ਕਿ ਪਰਟੀਕੂਲਰ ਸੋਸ਼ਲ ਗਰੁੱਪ ਦੇ ਵਿੱਚ ਕੁਆਲੀਫਾਈ ਹੋ ਸਕਦੇ ਨੇ, ਪਰ ਉਹ ਸਾਰੇ ਹੀ ਜਿੱਦਾਂ ਮਾਨ ਪਾਰਟੀ, ਪੋਲੀਟੀਕਲ ਓਪੀਨੀਅਨ, ਰਿਲੀਜੀਅਸ ਓਪੀਨੀਅਨ ਤੇ ਲਿਖਿਆ ਹੁੰਦਾ। ਸੋ ਪਰਟੀਕੂਲਰ ਸੋਸ਼ਲ ਗਰੁੱਪ ਜਿਹੜਾ ਹੈਗਾ, ਉਹਦੀ ਡੈਫੀਨੇਸ਼ਨ ਦੇ ਥੱਲੇ ਜਿੰਨੇ ਵੀ ਵੂਮਨ ਦੇ ਕੇਸ ਹੈ, ਜਿਹਨਾਂ ਡੋਮੈਸਟਿਕ ਵਾਇਲੈਂਸ ਹੋਇਆ ਇੰਡੀਆ 'ਚ ਜਾਂ ਹੋਰ ਕਿਤੇ ਵੀ, ਉਹ ਕਾਫੀ ਈਜ਼ੀਲੀ ਅਸਾਈਲਮ ਦਾ ਆਪਣਾ ਜਿਹੜਾ ਰਿਲੀਫ ਹੈ ਉਹ ਲੈ ਸਕਦੇ ਨੇ। ਸੋ ਇਹਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਮੈਟਰ ਆਫ ਏਬੀ ਦੇ ਵਿੱਚ ਇਹ ਕਿਹਾ ਸੀਗਾ ਕਿ ਵੂਮਨ ਜਿਹੜੀ ਹੈਗੀ ਆ, ਉਹ ਪਰਟੀਕੂਲਰ ਸੋਸ਼ਲ ਗਰੁੱਪ ਫਾਰਮ ਨਹੀਂ ਕਰਦੀ, ਤੇ ਤਾਂ ਕਰਕੇ ਫਿਰ ਕਾਫੀ ਸਾਰੇ ਕੇਸ ਉਹਨਾਂ ਨੂੰ ਉਦੋਂ ਡਿਨਾਈ ਕਰਨੇ ਪਏ ਸੀ। ਸੋ ਸੇਮ ਥਿੰਗ ਮੈਟਰ ਆਫ ਲੀਆ 'ਚ ਇਹਨਾਂ ਨੇ ਇਹ ਕਿਹਾ ਸੀਗਾ, ਆਪਾਂ ਡਿਸਕਸ ਵੀ ਕੀਤਾ ਸੀਗਾ, ਕਿ ਜਿਹੜੀ ਨਿਊਕਲੀਅਰ ਫੈਮਿਲੀ ਦੇ 4 ਜਣੇ ਦੀ ਫੈਮਿਲੀ ਹੈ, ਤੇ ਪਿਓ ਨੂੰ ਕਿਸੇ ਗੈਂਗਸਟਰ ਨੇ ਮਾਰਿਆ ਕੁੱਟਿਆ, ਤੇ ਉਹਦਾ ਜਿਹੜਾ ਜਵਾਕ ਹੈਗਾ, ਉਹ ਫੈਮਿਲੀ ਨੂੰ ਐਜ਼ ਅ ਸੋਸ਼ਲ ਗਰੁੱਪ ਨਹੀਂ ਕਲੇਮ ਕਰ ਸਕਦਾ, ਫੈਮਿਲੀ ਨੂੰ ਐਜ਼ ਅ ਯੂਨਿਟ ਨਹੀਂ ਉਹ ਕਲੇਮ ਕਰ ਸਕਦਾ। ਤੇ ਉਹਦੇ ਨਾਲ ਕੀ ਸੀਗਾ ਕਿ ਜਿੱਦਾਂ ਫੈਮਲੀਆਂ ਇੱਥੇ ਆਉਂਦੀਆਂ ਸੀਗੀਆਂ, ਇੱਕ ਆਪਾਂ ਡਿਸਕਸ ਕੀਤਾ ਸੀਗਾ, ਲਿਕਰ ਸਟੋਰ ਤੇ ਉਹਨੂੰ ਗੈਂਗਸਟਰ ਤੰਗ ਕਰਦੇ ਸੀਗੇ, ਜੀ ਉਹ ਕਹਿੰਦੇ ਕਿ ਸਿਰਫ ਇਹ ਜਿਹੜਾ ਜਿਹਨੂੰ ਤੰਗ ਕਰਦੇ ਸੀ ਉਹਨੂੰ ਮਿਲ ਸਕਦਾ, ਘਰ ਵਾਲੀ ਤੇ ਜਵਾਕਾਂ ਨੂੰ, ਕਿਉਂਕਿ ਇਹ ਸੋਸ਼ਲ ਗਰੁੱਪ ਨਹੀਂ ਹੈਗਾ, ਉਹਨਾਂ ਦਾ ਕੋਈ ਅਸਾਈਲਮ ਦਾ ਬੇਸਿਸ ਨਹੀਂ ਬਣਦਾ। ਸੋ ਜਿਹੜੇ ਦੋਨੋਂ ਹੀ ਇਹ ਡਿਸੀਜਨ ਸੀਗੇ, ਇਹਨਾਂ ਦੇ ਬਹੁਤ ਜ਼ਿਆਦਾ ਵਾਈਡ ਰੀਚਿੰਗ ਇੰਪਲੀਕੇਸ਼ਨ ਸੀਗੇ, ਕਿਉਂਕਿ ਜਿਹੜੇ ਸਾਊਥ ਅਮਰੀਕਾ ਦੇ ਜ਼ਿਆਦਾਤਰ ਜਿਹੜੇ ਕੇਸ ਆਉਂਦੇ ਆ, ਹਜ਼ਾਰਾਂ ਦੇ ਵਿੱਚ ਹੀ ਉਹ ਗੈਂਗ ਵਾਇਲੈਂਸ ਦੇ ਰਿਲੇਟਡ ਹੀ ਆਉਂਦੇ ਆ, ਜਾਂ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਆਉਂਦੇ ਆ, ਤੇ ਇਹਨਾਂ ਨੇ ਬਹੁਤ ਜ਼ਿਆਦਾ ਕੇਸ ਫਿਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਏਬੀ ਦੇ ਥੱਲੇ ਤੇ ਲੀਆ ਦੇ ਥੱਲੇ ਡਿਨਾਈ ਕਰਤੇ ਸੀਗੇ। ਜੀ ਸੋ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਜਿਹੜਾ ਜਿੱਦਾਂ ਇਹ ਮੈਟਰ ਆ ਜਾਂ ਇਹ ਸਾਰਾ ਕੁਛ ਆ, ਇਹ ਅਟਰਨੀ ਜਨਰਲ ਦੇ ਕੋਲ ਜਿਹੜੀ ਇਹ ਜ਼ਿਆਦਾ ਪਾਵਰ ਰਹਿੰਦੀ ਹੈ ਰਾਦਰ ਦੈਨ ਕੋਰਟਸ ਦੇ ਕੋਲ। ਜੀ ਜੇ ਸਾਡੇ ਦਰਸ਼ਕ ਆ, ਜੇ ਸਾਡਾ ਸ਼ੋਅ ਲੌਂਗ ਰਨ ਚ ਸੁਣੋਗੇ, ਉਹਨਾਂ ਨੂੰ ਇਮੀਗ੍ਰੇਸ਼ਨ ਲਾਅ ਦਾ ਸਮਝ ਲੱਗੂਗਾ, ਨਾਲ ਉਹਨਾਂ ਨੂੰ ਜਿਹੜੀ ਪੋਲਿਟਿਕਸ ਆ ਉਹ ਵੀ ਸਮਝ ਲੱਗ ਜੂਗੀ, ਕਿਹੜੀ ਪਾਰਟੀ ਕਿੱਦਾਂ ਲੀਨ ਕਰਦੀ ਆ, ਕਿੱਦਾਂ ਉਹ ਆਪਣਾ ਅਟਰਨੀ ਜਨਰਲ ਅਪਾਇੰਟ ਕਰਦੀ ਹੈ, ਅਟਰਨੀ ਜਨਰਲ ਦਾ ਫਿਰ ਏਜੰਡਾ ਕੀ ਹੁੰਦਾ, ਇਮੀਗ੍ਰੇਸ਼ਨ ਕਿੱਦਾਂ ਵੋਟ ਬੈਂਕ ਦੇ ਵਿੱਚ ਫਾਇਦਾ ਕਰਦੀ ਹੈ। ਸੋ ਇਸ ਵੇਲੇ ਬੜਾ ਕਲੀਅਰ ਹੈ ਕਿ ਜਿਹੜੇ ਡੈਮੋਕ੍ਰੇਟਸ ਹੈ ਉਹ ਆਪਣਾ ਜਿਹੜਾ ਹੈਗਾ ਇਮੀਗ੍ਰੇਸ਼ਨ ਨੂੰ ਐਕਸਪੈਂਡ ਕਰਨਾ ਚਾਹੁੰਦੇ ਨੇ, ਜਿਹੜੇ ਰਿਪਬਲਿਕਨਸ ਹੈ ਉਹ ਇਮੀਗ੍ਰੇਸ਼ਨ ਨੂੰ ਕੰਟਰੈਕਟ ਕਰਨਾ ਚਾਹੁੰਦੇ ਨੇ। ਸੋ ਜੀ ਉਹ ਆਪਣਾ ਫਿਰ ਉਦਾਂ ਦਾ ਹੀ ਅਟਰਨੀ ਜਨਰਲ ਲੱਗਦੇ ਨੇ, ਇੱਕ ਆਂਦਾ ਉਹ ਆ ਕੇ ਆਪਣੀ ਰੀਜ਼ਨਿੰਗ ਲੱਭ ਕੇ ਰਿਸਟ੍ਰਿਕਟ ਕਰ ਦਿੰਦਾ ਇਦਾਂ ਦੀਆਂ ਚੀਜ਼ਾਂ ਕਿ ਇਹਨਾਂ ਨੂੰ ਪ੍ਰੋਬਲਮ ਦਿਓ, ਡੋਮੈਸਟਿਕ ਵਾਇਲੈਂਸ ਵਾਲੀਆਂ ਲੇਡੀਜ਼ ਨੂੰ ਪ੍ਰੋਬਲਮ ਦਿਓ। ਫਿਰ ਜਿਹੜੀ ਦੂਜੀ ਸਰਕਾਰ ਆਉਂਦੀ ਉਹ ਕਹਿੰਦੀ ਚਲੋ ਦੇਖੋ ਹੁਣ ਇਹਨੂੰ ਕਲੀਨ ਅਪ ਕਿੱਦਾਂ ਕਰਨਾ, ਫਿਰ ਉਹ ਜਿਹੜੇ ਇਹਨਾਂ ਦੇ ਆਹੀ ਡਿਸੀਜਨ ਨੇ ਆ ਕੇ ਉਹਨੂੰ ਵਿਕੇਟ ਕਰ ਦਿੰਦੇ ਨੇ। ਸੋ ਇਹ ਕੰਮ ਜਿਹੜਾ ਉਹ ਚੱਲਦਾ ਹੀ ਰਹਿੰਦਾ ਆ। ਤੇ ਆਪਾਂ ਇਹ ਜਿਹੜੇ ਕੇਸ ਦੇ ਫੈਕਟਸ ਜਿਹੜੇ ਆ ਉਸ ਦੇ ਬਾਰੇ ਵੀ ਜਿਹੜਾ ਜ਼ਰੂਰ ਦੱਸ ਦਿਓ, ਇਹ ਜਿਹੜਾ ਹੁਣ ਅਸਾਈਲਮ ਦੇ ਲਈ ਜਿਹੜਾ ਰਸਤਾ ਥੋੜਾ ਜਿਹਾ ਖੁੱਲ ਰਿਹਾ ਹੈ। ਜੀ ਸਭ ਤੋਂ ਪਹਿਲਾਂ ਤਾਂ ਨਾ ਫੈਕਟ ਕਾਫੀ ਡਿਟੇਲ ਨੇ, ਤਾਂ ਜੇ ਡਿਸਕਲੇਮਰ ਮੈਂ ਦੇ ਰਿਹਾ ਕਿ ਜੇ ਤੁਹਾਡੇ ਲਾਗੇ ਛਾਗੇ ਕੋਈ ਬੱਚਾ ਬੈਠਾ, ਹੁਣ ਉਹਦਾ ਟਾਈਮ ਹੈਗਾ ਕਿ ਤੁਸੀਂ ਉਹਨੂੰ ਦੂਜੇ ਕਮਰੇ 'ਚ ਭੇਜ ਦਿਓ, ਕਿਉਂਕਿ ਕਾਫੀ ਵਾਇਲੈਂਟ ਫੈਕਟਸ ਹੈਗੇ ਨੇ ਕੇਸ ਦੇ। ਜੀ ਜੀ ਵਿਊਅਰ ਡਿਸਕ੍ਰਿਸ਼ਨ ਹੈਗੀ ਆ, ਸੋ ਕਈਆਂ ਨੂੰ ਜਿਹੜੀ ਇਹ ਗੱਲਾਂ ਆ ਉਹ ਪੀੜਾ ਦੇ ਸਕਦੀਆਂ। ਸੋ ਜਿਹੜੇ ਇਸ ਤਰੀਕੇ ਦੇ ਨਾਲ ਸੈਂਸਿਟਿਵ ਨੇ ਇਸ ਮਾਮਲੇ ਦੇ ਵਿੱਚ, ਉਹ ਕਿਰਪਾ ਕਰਕੇ ਇੱਧਰ ਉਹ ਬੱਚਿਆਂ ਨੂੰ ਜਿਹੜਾ ਪਰੇ ਕਰ ਦਿਓ। ਅਤੇ ਬਾਕੀ ਜੇ ਕਿਸੇ ਜਿਹੜਾ ਕੋਈ ਬਾਲਗ ਵੀ ਆ, ਜੇ ਉਹਨੂੰ ਵੀ ਇੱਦਾਂ ਲੱਗਦਾ ਤਾਂ ਉਹ ਵੀ ਥੋੜ੍ਹੇ ਚਿਰ ਲਈ ਫਿਰ ਰੇਡੀਓ ਨੂੰ ਜਿਹੜਾ ਆਵਾਜ਼ ਉਸਦੀ ਬੰਦ ਕਰ ਲੈਣ। ਜੀ 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 ਇਹਦੇ ਵਿੱਚ ਜੀ ਇੱਕ ਕੁੜੀ ਸੀਗੀ, ਲੇਡੀ ਅਰੇਲੀ ਕਰਕੇ ਉਹਦਾ ਨਾਮ ਆ, ਪੂਰਾ ਨਾਮ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਸਿਕਿਉਰਿਟੀ ਰੀਜ਼ਨ ਕਰਕੇ। ਉਹ ਗੁਆਟੇਮਾਲਾ ਤੋਂ ਦੌੜ ਗਈ। ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਰੇਪ ਕਰਦਾ ਸੀਗਾ, ਤੇ ਉਹਨੂੰ ਅੱਗੇ ਪਿੰਪ ਕਰਦਾ ਸੀਗਾ ਪੈਸੇ ਦੇ ਕੇ ਨਾ, ਹੋਰ ਜਿਹੜੇ ਲੋਕੀ ਆਉਂਦੇ ਆ ਤੇ ਉਹਨਾਂ ਨੂੰ ਵੀ ਉਹ ਅਲਾਉ ਕਰਦਾ ਸੀਗਾ ਕਿ ਆ ਕੇ ਉਹਨੂੰ ਰੇਪ ਕਰ ਸਕਣ। ਤੇ ਉਹਦਾ ਜਿਹੜਾ ਫਾਦਰ ਸੀਗਾ, ਜਦੋਂ 5 ਸਾਲ ਦੀ ਸੀਗੀ ਉਦੋਂ ਤੋਂ ਉਹਨੂੰ ਰੇਪ ਕਰ ਰਿਹਾ ਸੀਗਾ, ਤੇ ਬੇਸਿਕਲੀ ਉਹਨੂੰ ਕਹਿੰਦਾ ਸੀਗਾ ਕਿ ਮੈਨੂੰ ਮੁੰਡਾ ਚਾਹੀਦਾ ਸੀਗਾ, ਮੇਰੇ ਘਰੇ ਮੁੰਡਾ ਨਹੀਂ ਹੋਇਆ, ਤੇ ਤੂੰ ਜਿੱਦਾਂ ਕੁੜੀ ਆ ਤੇ ਅਨਵਾਂਟਡ ਸੀਗੀ, ਤੇ ਮੇਰਾ ਤੇਰੇ ਤੇ ਪੂਰਾ ਹੱਕ ਆ। ਸੋ ਇਹਨੇ ਜਿੰਨੀ ਕੋਸ਼ਿਸ਼ ਕਰ ਸਕਦੀ ਸੀ, ਪੂਰੀ ਇਹਨੇ ਕੋਸ਼ਿਸ਼ ਕੀਤੀ ਉੱਤੇ ਸਰਵਾਈਵ ਕਰਨ ਦੀ, ਤੇ ਫਿਰ ਇਹਨੂੰ ਭੱਜ ਕੇ ਇੱਥੇ ਆਉਣਾ ਪਿਆ। ਤੇ ਇਹਦੇ ਫਾਦਰ ਨੇ ਇਹਨੂੰ ਵੇਚਤਾ ਜਦੋਂ ਇਹ 12 ਸਾਲ ਦੀ ਸੀ, ਪਹਿਲੇ ਹੀ ਕਿਸੇ ਬੰਦੇ ਨੂੰ ਵੇਚਤਾ। ਤੇ
ਉਹ ਪਰ ਜਿਹੜਾ ਬੰਦਾ ਸੀਗਾ ਉਹ ਥੋੜਾ ਸਪੋਰਟਿਵ ਸੀਗਾ, ਵਧੀਆ ਸੀਗਾ, ਤੇ ਉਹਨੇ ਇਹਦੀ ਸਪੋਰਟ ਕੀਤੀ, ਜਿਹੜਾ ਇਹਦਾ ਹਸਬੈਂਡ ਸੀਗਾ। ਤੇ ਫਿਰ ਇਹਨੇ ਹੌਲੀ ਹੌਲੀ ਜਾ ਕੇ ਇਹਨਾਂ ਨੇ ਆਪਣੀ ਅੱਗੇ ਫੈਮਿਲੀ ਬਣਾ ਲਈ। ਤੇ ਫਿਰ ਇਹਦਾ ਜਿਹੜਾ ਫਾਦਰ ਸੀਗਾ ਫਿਰ ਵੀ ਨਹੀਂ ਹਟਿਆ, ਉਹ ਫਿਰ ਦੁਬਾਰਾ ਉਹਨੂੰ ਜਦੋਂ ਲੱਭਣ ਆਉਂਦਾ ਸੀਗਾ। ਤੇ ਉਹਦੇ ਫਾਦਰ ਨੂੰ ਜਦੋਂ ਪਤਾ ਲੱਗਾ ਕਿ ਇਹਦੀ ਅੱਗੇ ਇੱਕ ਹੋਰ ਕੁੜੀ ਹੋ ਗਈ ਹੈ, ਤੇ ਉਹਨੇ ਆ ਕੇ ਕਿਹਾ ਕਿ ਜਿਹੜੀ ਇਹ ਤੇਰੀ ਕੁੜੀ ਹੈ ਇਹਨੂੰ ਵੀ ਮੈਂ ਓਨ ਕਰਦਾ। ਤੇ ਉਹ ਕਹਿੰਦੀ ਕਿ ਮੈਂ ਨਹੀਂ ਚਾਹੁੰਦੀ ਸੀਗੀ ਕਿ ਜੋ ਇਹਨੇ ਮੇਰੇ ਨਾਲ ਕੀਤਾ ਉਹ ਮੇਰੀ ਕੁੜੀ ਨਾਲ ਵੀ ਕਰੇ। ਤੇ ਫਿਰ ਇਹਦਾ ਜਿਹੜਾ ਹਸਬੈਂਡ ਸੀਗਾ, ਕਿਉਂਕਿ ਇਹਦਾ ਫਾਦਰ ਜਿਹੜਾ ਸੀਗਾ ਕਾਫੀ ਥੋੜਾ ਗੈਂਗਸਟਰ ਟਾਈਪ ਦਾ ਬੰਦਾ ਸੀਗਾ, ਕਾਫੀ ਉਹਦੇ ਕਨੈਕਸ਼ਨ ਸੀਗੇ ਗੁਆਟੇਮਾਲਾ 'ਚ ਵੀ। ਹੁਣ ਹਾਲਾਤ ਪਤਾ ਹੀ ਹੈ ਸਾਨੂੰ, ਹਨਾ, ਇੰਨੇ ਵਧੀਆ ਨਹੀਂ ਹੈਗੇ, ਪੁਲਿਸ ਇੰਨੀ ਪ੍ਰੋਟੈਕਸ਼ਨ ਨਹੀਂ ਦਿੰਦੀ। ਜੀ। ਸੋ ਇਹਦਾ ਤੇ ਇਹਦਾ ਹਸਬੈਂਡ ਫਿਰ ਕਾਫੀ ਸਾਲ ਕੰਟਰੀ 'ਚ ਇੱਧਰ ਉੱਧਰ ਮੂਵ ਹੁੰਦੇ ਰਹੇ। ਇਹਨਾਂ ਕੋਲ ਕਾਫੀ ਪ੍ਰੂਫ ਸੀਗਾ, ਬੜੇ ਜ਼ਿਆਦਾ ਇਹਨਾਂ ਨੇ ਘਰ ਬਦਲੇ। ਤੇ ਜਿਹੜੀ ਇਹਦੀ ਮਾਤਾ ਸੀਗੀ, ਉਹ ਨਾ ਕਈ ਵਾਰੀ ਇਹਨੂੰ ਜਦੋਂ ਉਹਨੇ ਆਉਣਾ ਹੁੰਦਾ ਸੀਗਾ ਉੱਧਰ ਨੂੰ, ਉਹ ਵਾਰਨ ਕਰ ਦਿੰਦੀ ਸੀਗੀ, ਫੋਨ ਕਰ ਦਿੰਦੀ ਸੀਗੀ ਕਿ ਏਦਾਂ ਤੈਨੂੰ ਲੱਭ ਰਹੇ ਆ, ਤੁਸੀਂ ਮੂਵ ਹੋ ਜਾਓ, ਇਹਨੇ ਛੱਡਣਾ ਨਹੀਂ ਤੁਹਾਨੂੰ। ਤੇ ਫਿਰ ਕੀ ਹੋਇਆ ਕਿ 3 ਸਾਲ ਪਹਿਲਾਂ ਇਹਦੀ ਮਾਂ ਦੀ ਡੈਥ ਹੋ ਗਈ। ਜਦੋਂ ਇਹਦੀ ਮਾਂ ਦੀ ਡੈਥ ਹੋ ਗਈ ਤੇ ਫਿਰ ਇਹਦੇ ਕੋਲ ਕੋਈ ਏਦਾਂ ਦਾ ਚਾਰਾ ਨਹੀਂ ਸੀ, ਇਹਨੂੰ ਪਤਾ ਨਹੀਂ ਸੀਗਾ ਕਿ ਫਾਦਰ ਕਿੱਥੇ ਆ ਤੇ ਕਦੋਂ ਉਹਨੇ ਆਉਣਾ। ਤੇ ਇਹਨੇ ਜਾ ਕੇ ਫਿਰ ਪੁਲਿਸ ਨੂੰ ਵੀ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਤੇ ਪੁਲਿਸ ਕਹਿੰਦੀ ਕਿ ਇਹ ਤੁਹਾਡਾ ਆਪਣਾ ਫੈਮਿਲੀ ਮਸਲਾ ਹੈਗਾ, ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ। ਸੋ ਬੇਸਿਕਲੀ ਗੁਆਟੇਮਾਲਾ ਦੇ ਵਿੱਚ ਹੁਣ ਕੀ ਆ ਗਿਆ ਕਿ ਕੁਐਸਚਨ ਇਹ ਆ ਗਿਆ ਕਿ ਇਹ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਦਾ ਕਿ ਨਹੀਂ ਬਣਦਾ। ਸੋ ਵੂਮਨ ਐਜ਼ ਅ ਸੋਸ਼ਲ ਗਰੁੱਪ ਗੁਆਟੇਮਾਲਾ ਦੇ ਵਿੱਚ, ਹਨਾ, ਉਸ ਚੀਜ਼ ਤੇ ਫਿਰ ਇਹ ਕੇਸ ਦੇ ਵਿੱਚ ਲਿਟੀਗੇਸ਼ਨ ਹੋਈ। ਜੀ। ਤੇ ਹੁਣ ਇਹ ਜਿਹੜੇ ਨਵੇਂ ਚੇਂਜ ਕੀਤੇ ਆ ਅਟਾਰਨੀ ਗਾਰਲੈਂਡ ਹੋਣਾ ਨੇ, ਉਸ ਦੇ ਨਾਲ ਇਹਦੇ ਕੇਸ ਦੇ ਉੱਤੇ ਇਹਨੂੰ ਕੀ ਫਰਕ ਪਊਗਾ? ਸੋ ਜਦੋਂ ਪਹਿਲਾਂ ਤਾਂ ਇਹ ਹੈ ਨਾ ਕਿ ਜਦੋਂ ਇਹਨੇ ਆਪਣੀ ਮਦਰ ਨੂੰ ਦਫਨਾਇਆ 2018 ਚ, ਉਸ ਤੋਂ ਬਾਅਦ ਇਹ ਗੁਆਟੇਮਾਲਾ ਛੱਡ ਕੇ ਆ ਗਈ, ਇੱਥੇ ਭੱਜ ਗਏ। ਤੇ ਟੈਕਸਸ ਰੇਨੋਸਾ ਦੇ ਬਾਰਡਰ ਤੋਂ ਇਹਨੇ ਐਂਟਰ ਕੀਤਾ ਤੇ ਅਸਾਈਲਮ ਫਾਈਲ ਕੀਤੀ। ਤੇ ਪਹਿਲਾਂ ਤਾਂ ਤੁਹਾਨੂੰ ਪਤਾ ਬੰਦਾ ਫਿਰ ਡਿਟੇਨ ਹੁੰਦਾ, ਬੌਂਡ ਬੂਡ ਪੈਂਦਾ, ਫਿਰ ਇਸ ਤੋਂ ਬਾਅਦ ਇਹਨੂੰ ਰਿਲੀਜ਼ ਕਰਤਾ। ਫਿਰ ਇਹ ਅੱਗੇ ਐਲਏ ਵੱਲ ਮੂਵ ਹੋ ਗਈ, ਇਹਨੇ ਆਪਣਾ ਕੇਸ ਉੱਥੇ ਮੂਵ ਕਰਾ ਲਿਆ। ਉੱਥੇ ਦਾ ਰਿਸ਼ਤੇਦਾਰ ਸੀਗਾ ਕੋਈ, ਤੇ ਉਹਨੇ ਇਹਦੀ ਹੈਲਪ ਕੀਤੀ ਰੀਲੋਕੇਟ ਕਰਨ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਅਸਾਈਲਮ ਫਾਈਲ ਕਰਦੇ ਹੋ, ਫਿਰ 150 ਦਿਨ ਬਾਅਦ ਤੁਸੀਂ ਵਰਕ ਪਰਮਿਟ ਵਗੈਰਾ ਅਪਲਾਈ ਕਰ ਸਕਦੇ ਹੋ। ਫਿਰ ਵਰਕ ਪਰਮਿਟ ਵਗੈਰਾ ਇਹਨੂੰ ਮਿਲ ਗਿਆ। ਪਰ ਹੁਣ ਇਮੀਗ੍ਰੇਸ਼ਨ ਕੇਸ ਲਾਅ ਕਾਫੀ ਬੈਕਲੌਗ ਸੀਗੇ, ਹਨਾ। ਇਹਦਾ ਬੈਕਲੌਗ ਦਾ ਇਹਨੂੰ ਫਾਇਦਾ ਵੀ ਹੋ ਗਿਆ ਕਿ ਟਰੰਪ ਦੀ ਸਰਕਾਰ ਹਟ ਗਈ ਤੇ ਗਾਰਲੈਂਡ ਦੀ ਬਾਈਡਨ ਦੀ ਸਰਕਾਰ ਆ ਗਈ। ਤੇ ਜਿਹੜਾ ਇਹਦਾ ਕੇਸ ਹੈਗਾ, ਕੇਸ ਤਾਂ ਇਹਨਾਂ ਦਾ ਇੱਕ ਟੈਕਸਟ ਬੁੱਕ ਡੈਫੀਨੇਸ਼ਨ ਹੀ ਹੈਗਾ ਕਿ ਇਦਾਂ ਦੇ ਬੰਦੇ ਨੂੰ ਅਸਾਈਲਮ ਤਾਂ ਮਿਲਣਾ ਹੀ ਚਾਹੀਦਾ। ਪਰ ਜਿਹੜੀਆਂ ਪਹਿਲੀਆਂ, ਜਿੱਦਾਂ ਆਪਾਂ ਦੱਸਿਆ ਕਿ ਮੈਟਰ ਆਫ ਏਬੀ ਤੇ ਮੈਟਰ ਆਫ ਲੀਆ ਜਿਹੜੀ ਰੂਲਿੰਗ ਸੀਗੀਆਂ ਟਰੰਪ ਦੇ ਥੱਲੇ, ਉਹਦੇ ਥੱਲੇ ਕਹਿੰਦੇ ਕਿ ਇਦਾਂ ਦੇ ਬੰਦੇ ਨੂੰ ਜਿਹਦੇ ਨਾਲ ਕਿ ਉਹਦੇ ਫਾਦਰ ਨੇ ਰੇਪ ਕੀਤਾ ਆ, ਇੰਨਾ ਸਾਰਾ ਕੁਝ ਹੋਇਆ, ਉਹ ਬੇਸਿਕਲੀ ਮੈਟਰ ਆਫ ਏਬੀ ਤੇ ਮੈਟਰ ਆਫ ਲੀਆ ਦੇ ਥੱਲੇ ਉਹਨੂੰ ਕੋਈ ਵੀ ਰਿਲੀਫ ਨਹੀਂ ਮਿਲਦਾ ਸੀਗਾ। ਕਿ ਉਹ ਕਹਿੰਦੇ ਕਿ ਤੁਸੀਂ ਅਟਰਨੀ ਜਨਰਲ ਨੇ ਡਿਸੀਜਨ ਦਿੱਤਾ, ਤੁਸੀਂ ਐਲੀਜੀਬਲ ਨਹੀਂ ਹੈਗੇ। ਸੋ ਉਹਦਾ ਜਿਹੜਾ ਚਾਂਸਸ ਸੀਗੇ ਅਸਾਈਲਮ ਲੈਣ ਦੇ ਟਰੰਪ ਦੇ ਥੱਲੇ ਆਲਮੋਸਟ ਜ਼ੀਰੋ ਸੀਗੇ, ਨੀਅਰ ਇੰਪੋਸੀਬਲ। ਤੇ ਹੁਣ ਇਹ 41 ਸਾਲ ਦੀ ਆ। ਤੇ ਕਹਿੰਦੀ ਜਦੋਂ ਟਰੰਪ ਦਾ ਉਹ ਆਇਆ ਤੇ ਕਹਿੰਦੀ ਮੈਨੂੰ ਪਹਿਲਾਂ ਵਕੀਲ ਨਾ ਕੋਈ ਲੱਭੇ, ਮੈਂ ਜੇ ਕੋ ਵੀ ਜਾਵਾਂ ਉਹ ਕਹਿੰਦੇ ਤੇਰਾ ਤਾਂ ਡਿਨਾਈ ਹੋ ਜਾਣਾ, ਤੇਰਾ ਤਾਂ ਅਸਾਈਲਮ ਦਾ ਕੋਈ ਬਣਦਾ ਨਹੀਂ, ਹਨਾ, ਕਿਉਂਕਿ ਅਟਰਨੀ ਜਨਰਲ ਨੇ ਡਿਸੀਜਨ ਹੀ ਉਦਾਂ ਦਾ ਦਿੱਤਾ ਵਾ। ਤੇ ਫਿਰ ਇਹ ਕਹਿੰਦੀ ਕਿ ਜੇ ਮੈਨੂੰ ਸੀਗਾ ਕਿ ਜੇ ਮੈਨੂੰ ਉਹਨਾਂ ਨੇ ਗੁਆਟੇਮਾਲਾ ਡਿਪੋਰਟ ਕਰਤਾ ਤੇ ਮੇਰੇ ਫਾਦਰ ਨੇ ਮੈਨੂੰ ਲੱਭ ਹੀ ਲੈਣਾ ਨਾ, ਕਿਉਂਕਿ ਉਹਦੇ ਨੈਟਵਰਕ ਕਾਫੀ ਵੱਡਾ ਵਾ, ਗੈਂਗ ਦੇ ਵਿੱਚ ਕਨੈਕਸ਼ਨ ਕਾਫੀ ਹੈ। ਤੇ ਫਿਰ ਹੁਣ ਜਿਹੜਾ ਗਾਰਲੈਂਡ ਨੇ ਨਵਾਂ ਜਿਹੜਾ ਡਿਸੀਜਨ ਦਿੱਤਾ, ਜਿਹੜੀ ਆਪਾਂ ਹੁਣੇ ਡਿਸਕਸ ਕੀਤੀ ਹੈ ਨਾ, ਕਿ ਇਹਨੇ ਮੈਟਰ ਆਫ ਏਬੀ ਤੇ ਮੈਟਰ ਆਫ ਲੀਆ ਨੂੰ ਓਵਰਰੂਲ ਕਰਤਾ। ਸੋ ਉਹਦੇ ਵਿੱਚ ਕੀ ਹੈ ਕਿ ਜਿੰਨੇ ਵੀ ਇਹ ਹਜ਼ਾਰਾਂ ਕੇਸ ਆ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਵਿਕਟਮ ਹੈ, ਇੰਡੀਆ ਤੋਂ ਆ ਰਹੇ ਜਾਂ ਕਿਤੋਂ ਵੀ ਆ ਰਹੇ ਆ, ਉਹ ਸਿੱਧੇ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਥੱਲੇ ਆਪਣਾ ਇੱਕ ਅਸਾਈਲਮ ਦਾ ਕੇਸ ਫਾਈਲ ਕਰ ਸਕਦੇ ਨੇ। ਪਰ ਉਹਨਾਂ ਨੂੰ ਆਪਣਾ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਉਹਨੂੰ ਥੋੜਾ ਜਿਹਾ ਆਰਗਿਊ ਕਰਨਾ ਪੈਣਾ ਕਿ ਕਿੱਦਾਂ ਉਹ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਮਤਲਬ ਇਹ ਨਹੀਂ ਕਿ ਸਾਰਾ ਦੇਸ਼ ਹੀ ਤੁਹਾਡਾ ਕੁਆਲੀਫਾਈ ਹੋ ਜਾਏ। ਤੁਸੀਂ ਕਹਿਣਾ ਕਿ ਇਹ ਬੜਾ ਇੱਕ ਨੈਰੋ ਸੈਟ ਹੈ। ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਕਹਿ ਲਓ ਇਹ ਗੁਆਟੇਮਾਲਾ ਦੇ ਵਿੱਚ ਉਹ ਵਾਲੀਆਂ ਕੁੜੀਆਂ ਜਿਹਨੂੰ ਫਾਦਰ ਨੇ ਰੇਪ ਕੀਤਾ, ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਦਾ, ਹਨਾ। ਸੋ ਜਿਹੜੀਆਂ ਰੂਲਿੰਗ ਤੋਂ ਬਾਅਦ ਹੁਣ ਜਿਹੜੀ ਗਾਰਲੈਂਡ ਦੇ ਜਿਹੜੇ ਸੀਗੇ, ਇਹਦੇ ਕਰਕੇ ਹੁਣ ਜਿਹੜੇ ਡੋਮੈਸਟਿਕ ਵਾਇਲੈਂਸ ਵਾਲੇ ਆ ਤੇ ਜਿਹੜੇ ਗੈਂਗ ਵਾਇਲੈਂਸ ਨੂੰ ਭੱਜ ਕੇ ਆ ਰਹੇ ਆ, ਇਹ ਕੇਸ ਹੁਣ ਸੁਣਵਾਈ ਹੋਊਗੀ ਤੇ ਇਹਨਾਂ ਦੇ ਚਾਂਸ ਹੁਣ ਬਹੁਤ ਜ਼ਿਆਦਾ ਵੱਧ ਗਏ ਆ। ਤੇ ਪਹਿਲਾਂ ਤੁਹਾਨੂੰ ਪ੍ਰੂਵ ਕਰਨ ਜਿਹੜਾ ਅਸਾਈਲਮ ਦੀ ਡੈਫੀਨੇਸ਼ਨ ਹੀ ਸੀਗੀ ਬੇਸਿਕਲੀ, ਉਹਦੇ ਵਿੱਚ ਇਹ ਹੈ ਕਿ ਤੁਸੀਂ ਇਹ ਸ਼ੋ ਕਰਨਾ ਕਿ ਤੁਹਾਨੂੰ ਕੋਈ ਨਾ ਕੋਈ ਹਾਰਮ ਹੋਇਆ ਰੇਸ, ਰਿਲੀਜਨ, ਨੈਸ਼ਨੈਲਿਟੀ ਜਾਂ ਮੈਂਬਰਸ਼ਿਪ ਇਨ ਪਾਰਟਿਕੂਲਰ ਸੋਸ਼ਲ ਗਰੁੱਪ ਜਾਂ ਪੋਲੀਟੀਕਲ ਓਪੀਨੀਅਨ ਥੱਲੇ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਹੁਣ ਬਹੁਤ ਜ਼ਿਆਦਾ ਐਕਸਪੈਂਡ ਹੋ ਗਈ ਹੈ, ਇਹਦੇ ਥੱਲੇ ਕਾਫੀ ਸਾਰੇ ਲੋਕ ਆ ਸਕਦੇ ਨੇ। ਤੇ ਹੁਣ ਇਹ ਪਿਛਲੇ ਹਫਤੇ ਆਪਾਂ ਇੱਕ ਕੇਸ ਸੀਗਾ, ਸਾਡੀ ਫਾਰਮ ਜਿੱਤੀ ਸੀਗੀ, ਉਹਦੇ ਵਿੱਚ ਬੰਦਾ ਸਾਊਥ ਇੰਡੀਆ ਦਾ ਸੀਗਾ ਨਾ। ਸਾਊਥ ਇੰਡੀਆ ਦੇ ਵਿੱਚ ਉਦਾਂ ਅਸਾਈਲਮ ਕੇਸ ਬੜੇ ਰੇਅਰ ਆਉਂਦੇ ਆ। ਉਹਨੇ ਇੱਕ ਇੰਟਰਕਾਸਟ ਮੈਰਿਜ ਕੀਤੀ ਸੀਗੀ, ਸਾਊਥ ਇੰਡੀਅਨ ਸੀਗਾ, ਉਹਨੇ ਪੰਜਾਬੀ ਕੁੜੀ ਨਾਲ ਇੰਟਰਕਾਸਟ ਮੈਰਿਜ ਕੀਤੀ ਸੀਗੀ ਤੇ ਘਰ ਦੇ ਉਹਦੇ ਮੰਨਦੇ ਨਹੀਂ ਸੀਗੇ, ਪਰਸੀਕਿਊਟ ਕਰਦੇ ਸੀਗੇ।
ਜਿੱਦਾਂ ਹੁੰਦਾ ਹੀ ਆ ਕਿ ਦੂਜੀ ਜੀ। ਜਾਤ ਵਾਲੇ ਨਾਲ ਕਰਾ ਲਿਆ, ਕੁੜੀ ਮਜ਼੍ਹਬੀ ਸੀਗੀ ਤੇ ਬੰਦਾ ਬ੍ਰਾਹਮਣ ਸੀਗਾ, ਤੇ ਕਾਫੀ ਉਹਦਾ ਪੰਗਾ ਸੀਗਾ। ਤੇ ਉਹਦਾ ਆਪਾਂ ਸੋਸ਼ਲ ਗਰੁੱਪ ਦੇ ਬੇਸ ਤੇ ਆਰਗਿਊ ਕੀਤਾ ਸੀਗਾ। ਜੱਜ ਨੇ ਨਾ ਹੀ ਸਿਰਫ ਉਹ ਕੇਸ ਅਪਰੂਵ ਕੀਤਾ, ਪਰ ਜੱਜ ਨੇ ਕਿਹਾ ਕਿ ਮੈਂ ਇਹਦਾ ਨਾ ਡਿਫਰੈਂਟ ਕੇਸ ਦੇਖ ਕੇ ਵਧੀਆ ਲੱਗਿਆ ਕਿ ਇੰਡੀਆ ਤੋਂ ਵੀ ਲੋਕੀ ਆ ਕੇ ਹੁਣ ਉਹਨਾਂ ਨੂੰ ਪਤਾ ਕਿ ਇਦਾਂ ਦਾ ਕੇਸ ਹਨਾ ਕਰਦੇ ਆ। ਸੋ ਇਹ ਜਿਹੜੀ ਹੁਣ ਗਾਰਲੈਂਡ ਦੀ ਜਿਹੜੀ ਰੂਲਿੰਗ ਆ, ਇਹ ਕਾਫੀ ਮਤਲਬ ਵੈਲਕਮ ਆ ਓਬਵੀਅਸਲੀ, ਕਿਉਂਕਿ ਇਹਦੇ ਨਾਲ ਹੁਣ ਸਾਰੇ ਹੋਰ ਜਿਹੜੇ ਵੂਮਨ ਦੇ ਕੇਸ ਕਾਫੀ ਖੁੱਲ ਜਾਣਗੇ, ਰਾਹ ਕਾਫੀ ਜ਼ਿਆਦਾ ਖੁੱਲ ਜਾਊਗਾ। ਜੀ, ਤੁਸੀਂ ਗੈਂਗਸ ਨੂੰ ਲੈ ਕੇ ਵੀ ਗੱਲ ਕੀਤੀ ਸੀ ਵੀ ਜਿਹੜੇ ਗੈਂਗ ਵਾਇਲੈਂਸ ਦਾ ਸ਼ਿਕਾਰ ਆ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਹੈ, ਉਸ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ ਤਾਂ। ਜੀ, ਜਿੱਦਾਂ ਆਪਾਂ ਡਿਸਕਸ ਕੀਤਾ ਸੀਗਾ ਮੈਟਰ ਆਫ ਲਿਆ ਕਿ ਲਿਕਰ ਸਟੋਰ ਦੀ ਸੀ ਸਟੋਰੀ ਉੱਥੇ, ਕਿ ਲਿਕਰ ਸਟੋਰ ਤੇ ਗੈਂਗਸਟਰ ਤੰਗ ਕਰਦੇ ਸੀਗੇ, ਉਹ ਫਿਰ ਭੱਜਿਆ ਆ ਇੱਥੇ। ਤੇ ਉਹ ਜਿਹੜਾ ਮੈਟਰ ਆਫ ਲਿਆ ਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਫੈਮਿਲੀ ਐਜ਼ ਅ ਨਿਊਕਲੀਅਰ ਯੂਨਿਟ ਕੁਆਲੀਫਾਈ ਨਹੀਂ ਕਰਦੀ ਪਾਰਟੀਕੂਲਰ ਸੋਸ਼ਲ ਗਰੁੱਪ ਨੂੰ, ਤੇ ਉਹਨਾਂ ਨੇ ਕਲੇਮ ਡਿਨਾਈ ਕਰਤਾ ਸੀਗਾ। ਤੇ ਹੁਣ ਇਹਦੇ ਕੇਸ 'ਚ ਆਹ ਵਾਲੇ ਕੇਸ 'ਚ ਕੀ ਹੈ ਕਿ ਇੱਕ ਹੋਜ਼ੇ ਕਰਕੇ ਬੰਦਾ, ਦਾ ਪੂਰਾ ਨਾਮ ਨਹੀਂ ਉਹਨੇ ਦੱਸਿਆ, ਸਿਕਿਉਰਿਟੀ ਰੀਜ਼ਨ ਕਰਕੇ 20 ਸਾਲਾਂ ਦਾ ਇਹ ਗੁਆਟਾਮਾਲਾ ਤੋਂ ਭੱਜ ਕੇ ਆ ਗਿਆ ਸੀਗਾ, ਤੇ ਜੂਨ 2019 'ਚ ਇਹਦਾ ਅਸਾਈਲਮ ਡਿਨਾਈ ਕਰਤਾ, ਕਿਉਂਕਿ ਜੱਜ ਸੈਸ਼ਨ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਡਿਸੀਜਨ ਆਉਣ ਦੇ ਕਰਕੇ। ਸੋ ਇਹ ਕਹਿੰਦਾ ਕਿ ਜਿਹੜੇ ਗੈਂਗ ਮੈਂਬਰ ਸੀਗੇ, ਇਹਨੂੰ ਜਦੋਂ 15 ਸਾਲ ਦਾ ਸੀਗਾ ਉਦੋਂ ਤੋਂ ਇਹਨੂੰ ਹਰਾਸ ਕਰ ਰਹੇ ਆ, ਤੇ ਇਹਦੇ 2 ਗੋਲੀਆਂ ਮਾਰੀਆਂ ਸੀਗੀਆਂ ਉਹਨਾਂ ਨੇ ਪੇਟ ਦੇ ਵਿੱਚ, ਤੇ ਇਹਨੂੰ ਮਰਦਾ ਛੱਡ ਗਏ ਸੀਗੇ। ਤੇ ਫਿਰ ਇਹ ਉੱਥੋਂ ਦੀ ਛੱਡ ਕੇ ਆਪਣੀ ਆਂਟੀ ਦੇ ਕੋਲ ਮੂਵ ਕਰ ਗਿਆ ਸੀਗਾ ਗੁਆਟਾਮਾਲਾ ਸਿਟੀ। ਸੋ ਹੁਣ ਤੁਸੀਂ ਦੇਖੋ ਕਿ ਬੰਦੇ ਤੇ ਗੋਲੀਆਂ ਵੱਜੀਆਂ ਹੋਈਆਂ ਹਨਾ, ਕਿ ਮਤਲਬ ਇਹ ਤੋਂ ਜ਼ਿਆਦਾ ਤਾਂ ਹੁਣ ਤੁਸੀਂ ਕੀ ਕਰੋਗੇ। ਉਹਨੇ ਅਸਾਈਲਮ ਅਪਲਾਈ ਕੀਤਾ ਤੇ ਉਧਰੋਂ ਟਰੰਪ ਐਡਮਿਨਿਸਟ੍ਰੇਸ਼ਨ ਕਵੇ ਕਿ ਮੈਟਰ ਆਫ ਲੀਆ ਥੱਲੇ ਤੂੰ ਕੁਆਲੀਫਾਈ ਨਹੀਂ ਕਰਦਾ। ਸੋ ਜਦੋਂ ਇਹਦਾ ਫਿਰ ਇਲਾਜ ਹੋ ਗਿਆ, ਇਹ ਬਚ ਗਿਆ। ਜਦੋਂ ਇਹਨੂੰ ਪਤਾ ਲੱਗਾ ਕਿ, ਜਦੋਂ ਗੈਂਗਸਟਰ ਨੂੰ ਪਤਾ ਲੱਗਾ ਕਿ ਇਹ ਤਾਂ ਬਚ ਗਿਆ ਵਾ, ਤੇ ਫਿਰ ਇਹਨਾਂ ਨੇ ਉੱਥੇ ਗੁਆਟੇਮਾਲਾ ਸਿਟੀ ਆ ਕੇ ਵੀ ਉਹਨੂੰ ਤੰਗ ਕਰਨਾ ਸ਼ੁਰੂ ਕਰਤਾ, ਤੇ ਇਹਦੇ ਕੋਲ ਫਿਰ ਕੋਈ ਆਪਸ਼ਨ ਨਹੀਂ ਬਚੀ, ਤੇ ਇਹ ਭੱਜ ਕੇ ਇੱਥੇ ਆ ਗਿਆ। ਸੋ ਇਹਦਾ ਇਮੀਗ੍ਰੇਸ਼ਨ ਜੱਜ ਨੇ ਜਿਹੜੀਆਂ ਪੁਰਾਣੀਆਂ ਜੱਜ ਸੈਸ਼ਨ ਦੀਆਂ ਸੀਗੀਆਂ ਮੈਟਰ ਆਫ ਲੀਆ ਦੇ ਥੱਲੇ ਡਿਨਾਈ ਕਰਤਾ ਕੇਸ, ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵੀ ਡਿਨਾਈ ਕਰਤਾ, ਤੇ ਫਿਰ 9th ਸਰਕਿਟ ਕੋਰਟ ਆਫ ਅਪੀਲਸ ਦੇ ਵਿੱਚ ਇਹਦਾ ਕੇਸ ਪੈਂਡਿੰਗ ਸੀਗਾ। ਤੇ ਫਿਰ ਇਹਨਾਂ ਦੀਆਂ ਜਿੱਦਾਂ ਓਵਰਆਲ ਆਰਗੂਮੈਂਟਸ ਵਗੈਰਾ ਹੋਣੀਆਂ ਸੀਗੀਆਂ, ਤੇ ਪਰ ਹੁਣ ਜਿਹੜੀ ਨਵੀਂ ਰੂਲਿੰਗ ਉਹਦੇ ਥੱਲੇ ਉਹ ਕਹਿੰਦੇ ਕਿ ਇਹਨੂੰ ਆਪਾਂ ਮੀਡੀਏਸ਼ਨ 'ਚ ਪਾਉਂਦੇ ਹਾਂ, ਤੇ ਇਹਨੂੰ ਆਪਾਂ ਜਿਹੜਾ ਨਵੀਂ ਗਾਰਲੈਂਡ ਦੀ ਰੂਲਿੰਗ ਆ ਉਹਦੇ ਥੱਲੇ ਆਪਾਂ ਇਹਨੂੰ ਹੋਰ ਆਪਾਂ ਇਮੀਗ੍ਰੇਸ਼ਨ ਰਿਲੀਫ ਦੇਵਾਂਗੇ, ਜਾਂ ਤਾਂ ਆਪਾਂ ਵਾਪਸ ਇਮੀਗ੍ਰੇਸ਼ਨ ਜੱਜ ਦੇ ਕੋਲ ਭੇਜਾਂਗੇ, ਜਾਂ ਆਪਾਂ ਇਹਦਾ ਅਸਾਈਲਮ ਗ੍ਰਾਂਟ ਕਰਾਂਗੇ। ਸੋ ਇਹ ਹੁਣ ਸਾਡੇ ਮੂਹਰੇ ਇੱਕ ਇਦਾਂ ਦਾ ਬੰਦਾ ਜਿਹੜਾ ਆਲਮੋਸਟ 9th ਸਰਕਿਟ ਨੇ ਡਿਪੋਰਟ ਕਰ ਦੇਣਾ ਸੀਗਾ, ਤੇ ਬਿਲਕੁਲ ਐਂਡ ਮੂਮੈਂਟ ਤੇ ਜਿਹੜੀ ਇਹਦੀ ਓਰਲ ਆਰਗੂਮੈਂਟਸ ਵਗੈਰਾ ਬਚੀਆਂ ਸੀਗੀਆਂ, ਉਸ ਤੋਂ ਪਹਿਲਾਂ ਜੀ। ਅਟਾਰਨੀ ਗਾਰਲੈਂਡ ਨੇ ਜਿਹੜੇ ਦੋਨੋਂ ਡਿਸੀਜਨ ਵਿਕੇਟ ਕਰਤੇ, ਕਿਉਂਕਿ ਇਹ ਦੋਨੋਂ ਡਿਸੀਜਨ ਵਿਕੇਟ ਕਰਤੇ ਹੁਣ ਬਹੁਤ ਜ਼ਿਆਦਾ ਲੋਕੀ ਜਿਹੜੇ ਥੱਲੋਂ ਸਾਊਥ ਅਮਰੀਕਾ ਚੋਂ ਆ ਉਹ ਆਪਣਾ ਅਸਾਈਲਮ ਲਈ ਐਲੀਜੀਬਲ ਆ। ਤੇ ਇਦਾਂ ਹੀ ਜਿਹੜੇ ਪੰਜਾਬ ਤੋਂ ਵੀ ਜੇ ਕੋਈ ਆਂਦਾ ਹੈ, ਤੇ ਜੇ ਕੋਈ ਗੈਂਗ ਵਾਲੀ ਜਿਹੜੀ ਪ੍ਰੋਬਲਮ ਆ ਉੱਥੋਂ ਦੀ, ਕੈਨੇਡਾ ਤੋਂ ਕੋਈ ਭੱਜ ਕੇ ਆਂਦਾ ਉੱਥੋਂ ਗੈਂਗ ਵਾਲੀ ਪ੍ਰੋਬਲਮ ਆ, ਲੋਕੀ ਕਹਿੰਦੇ ਕੈਨੇਡਾ ਤੋਂ ਕੇਸ ਨਹੀਂ ਪਾਸ ਹੋ ਸਕਦਾ ਜਿਹੜਾ ਉੱਥੇ ਦਾ ਬੰਦਾ। ਸੋ ਇਹ ਕਾਫੀ ਜਗ੍ਹਾ ਤੁਹਾਡੇ ਰਾਸਤੇ ਖੋਲ ਦਿੰਦਾ। ਜੀ ਜੀ, ਨਹੀਂ ਬਿਲਕੁਲ। ਸੋ ਇਹੀ ਜਿਹੜਾ ਆ ਫਾਇਦਾ ਆ ਜੀ। ਸੋ ਸਾਡੇ ਜਿਹੜੇ ਸ਼ੋਅ ਕਰਨ ਦਾ ਮਕਸਦ ਵੀ ਇਹ ਆ ਵੀ ਲੇਟੈਸਟ ਜਿਹੜੀ ਜਾਣਕਾਰੀ ਤੁਹਾਨੂੰ ਦੱਸਦੇ ਰਹੀਏ, ਤਾਂ ਜੋ ਜਿਸ ਦੇ ਨਾਲ ਆਪਣੀ ਕਮਿਊਨਿਟੀ ਦੇ ਜਿਹੜੇ ਲੋਕਾਂ ਦਾ ਜਿਹੜਾ ਫਾਇਦਾ ਹੋ ਸਕੇ, ਵੀ ਉਹ ਉਸ ਜਿਹੜੇ ਕੇਸ ਦੇ ਜਿਹੜੇ ਫੈਸਲੇ ਆ ਉਹਨਾਂ ਦਾ ਫਾਇਦਾ ਜਿਹੜਾ ਉਹ ਲੈ ਸਕਣ। ਅਤੇ ਪਿਛਲੇ ਜਿਹੜੇ ਇਸ ਵੀਕ ਦੀ ਸਭ ਤੋਂ ਵੱਡੀ ਜਿਹੜੀ ਹੈ ਟਿੜਕੀਆਂ ਜੀ ਖਬਰ ਇਹ ਵੀ ਰਹੀ ਹੈ, ਡਾਕਾ ਨੂੰ ਅਨਲਾਫੁਲ ਜਿਹੜਾ ਉਹ ਘੋਸ਼ਿਤ ਜਿਹੜਾ ਉਹ ਹੁਣ ਕਰ ਦਿੱਤਾ ਗਿਆ ਹੈਗਾ। ਸੋ ਇਹ ਵੀ ਇੱਕ ਕਾਫੀ ਵੱਡਾ ਝਟਕਾ ਡਾਕਾ ਵਾਲਿਆਂ ਲਈ ਵੀ। ਜੀ, ਹੁਣ ਇਹਦੀ ਪੋਲਿਟਿਕਸ ਦੇਖੋ ਕਿ ਟੈਕਸਸ ਜਿਹੜੀ ਹੈਗੀ ਆ ਉਹ ਫੋਰਫਰੰਟ ਤੇ ਚੱਲਦੀ ਹੈ, ਸਭ ਤੋਂ ਜ਼ਿਆਦਾ ਸੀਟਾਂ ਉੱਥੇ ਆ, ਬਾਰਡਰ ਵੀ ਉੱਥੇ ਹੀ ਆ, ਸਭ ਤੋਂ ਜ਼ਿਆਦਾ ਐਕਸ਼ਨ ਉੱਥੇ ਹੋ ਰਿਹਾ, ਐਂਟੀ ਇਮੀਗ੍ਰੇਸ਼ਨ ਜਿਹੜੇ ਮੁਜ਼ਾਹਰੇ ਆ ਉਹ ਵੀ ਉੱਥੇ ਹੋ ਰਿਹਾ। ਸੋ ਜਿਹੜਾ ਇਹ ਕੋਈ ਸਰਪ੍ਰਾਈਜ਼ਿੰਗ ਨਹੀਂ ਹੈਗਾ ਕਿ ਇੱਕ ਫੈਡਰਲ ਡਿਸਟ੍ਰਿਕਟ ਜੱਜ ਟੈਕਸਸ ਨੇ ਕਿਹਾ ਕਿ ਜਿਹੜਾ ਇਹ ਡੈਫਰਡ ਐਕਸ਼ਨ ਸੀਗਾ ਓਬਾਮਾ ਨੇ ਜਿਹੜਾ ਬਣਾਇਆ ਸੀਗਾ, ਜਿਹਦੇ ਵਿੱਚ 8 ਲੱਖ ਤੋਂ ਜ਼ਿਆਦਾ ਜਿਹੜੇ ਯੰਗ ਅਨਡਾਕੂਮੈਂਟ ਇਮੀਗ੍ਰੈਂਟ ਸੀ ਉਹਨਾਂ ਨੂੰ ਫਾਇਦਾ ਹੋਇਆ, ਵਰਕ ਪਰਮਿਟ ਉਹਨਾਂ ਨੂੰ ਮਿਲੇ, ਉਹਨਾਂ ਨੂੰ ਡੀਪੋਰਟੇਸ਼ਨ ਉਹਨਾਂ ਦੀ ਰੋਕੀ ਗਈ। ਤੇ ਉਹਨੇ ਬੇਸਿਕਲੀ ਇਹ ਕਿਹਾ ਕਿ ਇਹ ਜਿਹੜਾ ਡਾਕਾ ਦਾ ਜਿਹੜਾ ਪ੍ਰੋਗਰਾਮ ਹੈ ਇਹ ਇਲੀਗਲ ਹੈ। ਤੇ ਹੁਣ ਟੈਕਸਸ ਨੇ ਹੁਣ ਜੇ ਡਿਸੀਜਨ ਦਿੱਤਾ, ਤੇ ਇਸ ਤੋਂ ਬਾਅਦ ਹੁਣ ਇਹ ਕਾਂਗਰਸ ਦੇ ਹੱਥ, ਜਾਂ ਤਾਂ ਹੁਣ ਕਾਂਗਰਸ ਇਹਨੂੰ ਸਹੀ ਕਰ ਸਕਦੀ ਹੈ, ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਕਿਸੇ ਹੋਰ ਹਿਸਾਬ ਨਾਲ ਡਿਸੀਜਨ ਦੇ ਸਕਦਾ ਹੈ, ਜਾਂ ਫਿਰ ਇਹ ਸੁਪਰੀਮ ਕੋਰਟ 'ਚ ਜਾਊਗਾ ਦੁਬਾਰਾ। ਤੇ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ 6-3 ਹੈਗੀ ਕੰਜ਼ਰਵੇਟਿਵ ਮੈਜੋਰਿਟੀ। ਸੋ ਆਪਾਂ ਨੂੰ ਕੋਈ ਗਾਰੰਟੀ ਨਹੀਂ ਕਿ ਸੁਪਰੀਮ ਕੋਰਟ 'ਚ ਜਾ ਕੇ ਜਿੱਤ ਸਕਦੇ ਆ। ਸੋ ਜਿਹੜਾ ਡਿਸਟ੍ਰਿਕਟ ਜੱਜ ਸੀਗਾ ਜੱਜ ਐਂਡਰੂ ਹੈਨਨ, ਸੋ ਇਹਨੇ ਕੀ ਕੀਤਾ ਕਿ ਇਹ ਜਿਹੜਾ ਡਿਸੀਜਨ ਸੀਗਾ 9 ਕੰਜ਼ਰਵੇਟਿਵ ਸਟੇਟ ਸੀਗੀਆਂ ਲਾਗੇ ਬੰਨੇ ਦੀਆਂ ਟੈਕਸਸ ਦੇ ਜੀ, ਤੇ ਇਹਨਾਂ ਨੇ ਕਿਹਾ ਕਿ ਜਿਹੜਾ ਨਵੀਂ ਐਪਲੀਕੇਸ਼ਨ ਆ, ਜਿੱਦਾਂ ਬਾਈਡਨ ਨੇ ਕਿਹਾ ਸੀ ਕਿ ਤੁਸੀਂ ਨਵੀਂ ਐਪਲੀਕੇਸ਼ਨ ਡਾਕਾ ਦੀ ਐਕਸੈਪਟ ਕਰ ਸਕਦੇ ਹੋ, ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਪ੍ਰੋਗਰਾਮ ਇਹ ਲੀਗਲ ਨਹੀਂ ਸੀਗਾ, ਤੇ ਨਵੀਆਂ ਐਪਲੀਕੇਸ਼ਨਾਂ ਨਹੀਂ ਤੁਸੀਂ
ਕਰ ਸਕਦੇ ਹੋ ਐਕਸੈਪਟ ਜਿਹੜੇ ਪੁਰਾਣੇ ਜਿਹਨਾਂ ਲੋਕਾਂ ਨੂੰ ਡਾਕਾ ਮਿਲਿਆ ਹੋਇਆ ਉਹ ਆਪਣਾ ਰਿਨਿਊਅਲ ਜ਼ਰੂਰ ਕਰਾ ਸਕਦੇ ਆ। ਸੋ ਜਦੋਂ ਇਹ ਫਿਰ ਡਿਸੀਜਨ ਆਇਆ, ਜਿਹੜਾ ਟੈਕਸਸ ਦਾ ਅਟਰਨੀ ਜਨਰਲ ਹੈ ਕੈਨ ਪੈਕਸਨ, ਉਹਨਾਂ ਨੇ ਕਿਹਾ ਕਿ ਇਹ ਰੂਲਿੰਗ ਬੜੀ ਵੱਡੀ ਵਿਕਟਰੀ ਹੈ, ਆਪਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਹਰਾ ਦਿੱਤਾ, ਆਪਾਂ ਇਲੀਗਲ ਇਮੀਗ੍ਰੇਸ਼ਨ ਨੂੰ ਹਰਾ ਦਿੱਤਾ। ਤੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਇਹ ਸਹੁੰ ਖਾਧੀ ਹੈ ਕਿ ਆਪਾਂ ਜਿਹੜੇ ਡਾਕਾ ਵਾਲੇ ਲੋਕ ਆ ਆਪਾਂ ਉਹਨਾਂ ਦੇ ਹੱਕਾਂ ਦੇ ਲਈ ਪੂਰੀ ਫਾਈਟ ਕਰਨੀ ਹੈ। ਸੋ ਹੁਣ ਜੰਗ ਇਹਨਾਂ ਦੀ ਪੂਰੀ ਜਾਰੀ ਹੈ ਤੇ ਡਾਕਾ ਵਾਲੇ ਬੰਨਿਓ, ਅਸਾਈਲਮ ਵਾਲੇ ਬੰਨਿਓ, ਸੋ ਕਾਫੀ ਸਾਰੀ ਚੀਜ਼ਾਂ ਸਹੀ ਵੀ ਹੋ ਰਹੀਆਂ ਤੇ ਉਹਦੇ ਨਾਲ ਨਾਲ ਹੀ ਜਿਹੜੀ ਰਿਪਬਲਿਕਨ ਪਾਰਟੀ ਹੈ ਉਹ ਵੀ ਆਪਣੀਆਂ ਜਿਹੜੀਆਂ ਕਹਿ ਲਓ ਕਿ ਡਰਟੀ ਗੇਮਸ ਜਿਹੜੀਆਂ ਹੈਗੀਆਂ ਉਹ ਖੇਡ ਰਹੀ ਹੈ ਕਿ ਥੱਲੋਂ ਦੁਬਾਰਾ ਉਹ ਵੀ ਜਿਹੜਾ ਲੀਗਲ ਟੂਲਸ ਯੂਜ਼ ਕਰਕੇ ਡਾਕਾ, ਹੁਣ ਜਿੱਦਾਂ ਪਿਛਲੇ ਸਾਲ ਸੁਪਰੀਮ ਕੋਰਟ ਤੱਕ ਗਿਆ ਸੀਗਾ, ਫਿਰ ਦੁਬਾਰਾ ਦੇਖ ਲਓ ਉਹਨਾਂ ਨੇ ਕੰਟਰੋਵਰਸੀ 'ਚ ਪਾਤਾ ਜੀ ਤੇ ਉਹ ਇਹਨੂੰ ਲੈਟ ਗੋ ਨਹੀਂ ਕਰ ਰਹੇ। ਉਹ ਕਹਿੰਦੇ ਕਿ ਆਪਾਂ 1 ਇੰਚ ਵੀ ਕਿਉਂ ਛੱਡੀਏ। ਜੀ ਸੋ ਇਸ ਦੇ ਨਾਲ ਜਿਨ੍ਹਾਂ ਦੇ ਚੱਲ ਰਹੇ ਆ ਉਹ ਮੁੜ ਦੁਬਾਰਾ ਰੀਨਿਊ ਕਰ ਸਕਣਗੇ ਕਿ ਉਹ ਰੀਨਿਊਬਲ ਦੇ ਉੱਤੇ ਵੀ ਉਹਨਾਂ ਨੇ ਬੈਨ ਲਾ ਦਿੱਤਾ, ਰੋਕ ਲਾ ਦਿੱਤੀ ਹੈ? ਨਹੀਂ, ਰਿਨਿਊਅਲ ਤੇ ਨਹੀਂ ਲਾਇਆ ਉਹਨਾਂ ਨੇ, ਜਿਹੜੇ ਨਵੇਂ ਫਾਈਲ ਸਿਰਫ ਨਵਿਆਂ ਦੇ ਕੀਤੇ ਉੱਤੇ ਹੋਏ ਆ ਨਵਿਆਂ ਤੇ ਆ। ਹਾਂਜੀ, ਹੁਣ ਦੇਖਦੇ ਆ, ਜਿਹੜੇ ਸਾਡੇ ਆਫਿਸ ਨੇ ਵੀ ਕਈ ਸਾਰੇ ਕੇਸ ਜਿਹੜੇ ਸੀਗੇ ਨਵੇਂ ਫਾਈਲ ਕੀਤੇ ਸੀਗੇ ਪਿਛਲੇ ਸਾਲ 'ਚ, ਹੁਣ ਆਪਾਂ ਵੀ ਦੇਖਦੇ ਆ ਕਿੱਦਾਂ ਉਹਦਾ ਰਸੀਟ ਆਂਦਾ ਕਿ ਇਮੀਗ੍ਰੇਸ਼ਨ ਪੈਕੇਟ ਫਿਰ ਪੂਰਾ ਹੀ ਵਾਪਸ ਮੋੜਦੀ ਹੈ ਹਨਾ। ਤੇ ਜਦੋਂ ਹੁਣ ਸਾਨੂੰ ਕਲਾਇੰਟ ਨੇ ਹਾਇਰ ਕੀਤਾ ਸੀਗਾ ਉਦੋਂ ਤਾਂ ਉਹ ਰਿਲੀਫ ਸੀਗਾ ਤੇ ਬਣੂ ਕੇ ਟਾਈਮ ਲਾ ਕੇ ਆਪਾਂ ਜਿੱਦਾਂ ਫਾਈਲ ਕਰਤਾ, ਤੇ ਹੁਣ ਜਦੋਂ ਦੇਖ ਲਓ ਕਿ ਰਾਤੋਂ ਰਾਤ ਹੀ ਇਦਾਂ ਦਾ ਡਿਸੀਜਨ ਆ ਜਾਂਦਾ ਤੇ ਬੰਦੇ ਦੀ ਕਿਸਮਤ ਕਿੱਥੇ ਉਹਨੂੰ ਵਰਕ ਪਰਮਿਟ ਮਿਲਣਾ ਸੀਗਾ ਤੇ ਕਿੱਥੇ ਹੁਣ ਦੁਬਾਰਾ ਫੇਰ ਉਹ ਕੱਚਾ ਰਹੂਗਾ। ਸੋ ਬਹੁਤ ਜਿਹੜੀਆਂ ਵੱਡੀਆਂ ਮੁਸ਼ਕਲਾਂ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਇਹਦੇ ਕੇਸ 'ਚ ਕੀ ਬਣਦਾ ਆ। ਅਗਲੀ ਜਿਹੜੀ ਇਮੀਗ੍ਰੇਸ਼ਨ ਰਿਫਾਰਮ ਦਾ ਜਿਹੜਾ ਚਰਚਾ ਕੁਛ ਕੁ ਮਹੀਨੇ ਪਹਿਲਾਂ ਕਾਫੀ ਛਿੜਿਆ ਸੀਗਾ, ਖਾਸ ਕਰਕੇ ਜਦੋਂ ਫਾਰਮ ਵਰਕਰਾਂ ਵਾਲੀ ਗੱਲ ਆਪਾਂ ਜਿਹੜੀ ਉਹ ਕੀਤੀ ਸੀ, ਆਪਾਂ ਉਦੋਂ ਵੀ ਕਿਹਾ ਸੀਗਾ ਵੀ ਭਾਈ ਇਹ ਸਿਰਫ ਪ੍ਰਪੋਜ਼ਲ ਆ, ਇਹ ਕਾਨੂੰਨ ਨਹੀਂ ਬਣਿਆ। ਕਈਆਂ ਨੇ ਤਾਂ ਬਹੁਤ ਝੂਠੀਆਂ ਅਫਵਾਹਾਂ ਵੀ ਇਸ ਦੇ ਬਾਰੇ ਜਿਹੜੀਆਂ ਉਹ ਫੈਲਾ ਦਿੱਤੀਆਂ ਸੀਗੀਆਂ। ਹੁਣ ਕਹਿੰਦੇ ਡੈਮੋਕ੍ਰੇਟ ਟਰਾਈ ਕਰ ਰਹੇ ਆ ਜਿਹੜਾ ਟੈਕਸ ਤੇ ਸਪੈਂਡਿੰਗ ਬਿੱਲ ਹੈਗਾ ਆਈ ਥਿੰਕ $3.5 ਟ੍ਰਿਲੀਅਨ ਵਾਲਾ, ਉਸ ਦੇ ਨਾਲ ਇਹ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਉਸ ਨੂੰ ਜੋੜਨ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਜੀ, ਸੋ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਹੜੀ ਇੱਕ ਗੋਲ ਸਾਡਾ ਇਹ ਵੀ ਸੀਗਾ ਕਿ ਤੁਹਾਨੂੰ ਪੂਰੀ ਕੰਪਰੀਹੈਂਸਿਵ ਪਿਕਚਰ ਪਤਾ ਲੱਗੇ ਕਿ ਡਿਸੀਜਨ ਤੁਹਾਡੀ ਆਵਾਜ਼ ਟਿਰਕਿਆਣਾ ਜੀ, ਚੀਜ਼ ਹੁੰਦੀ ਆ ਤੁਹਾਡੀ ਆਵਾਜ਼ ਜਿਹੜੀ ਕੱਟ ਰਹੀ ਹੈ, ਤੁਸੀਂ ਸ਼ੁਰੂ ਤੋਂ ਜੇ ਪਲੀਜ਼ ਕਰ ਦਿਓ ਗੱਲ ਵੀ ਕੰਪਰੀਹੈਂਸਿਵ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ। ਜੀ ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਉਹਨੂੰ ਡਿਸਕਸ ਕਰਨ ਦਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਜਿਹੜੀ ਇੱਥੇ ਲੈਜਿਸਲੇਸ਼ਨ ਹੈ ਉਹ ਕਿੱਦਾਂ ਬਣਦੀ ਆ, ਰੂਲ ਰੈਗੂਲੇਸ਼ਨ ਕਿੱਦਾਂ ਬਣਦੇ ਨੇ, ਤਾਂ ਕਿ ਉਹ ਐਵੇਂ ਭੁਲੇਖੇ 'ਚ ਨਾ ਤੁਰੇ ਰਹਿਣ ਕਿ ਮੈਂ 5 ਸਾਲ ਵੇਟ ਕਰ ਲਾਂ ਕਿ ਫਾਰਮ ਵਰਕਰ ਵਾਲਾ ਪਾਸ ਹੋ ਜਾਣਾ ਵਾ, ਜਿੱਦਾਂ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਮਿਊਨਿਟੀ 'ਚੋਂ। ਸੋ ਆਪਾਂ ਇਹ ਦੱਸਿਆ ਸੀਗਾ ਕਿ ਜਿਹੜੇ ਸੈਨੇਟ ਦੇ ਵਿੱਚ ਹੈਗੇ ਆ 50-50 ਨਾਲ ਸਪਲਿਟ ਹੈਗਾ ਉਹਨਾਂ ਦਾ, 48 ਡੈਮੋਕ੍ਰੈਟ ਨੇ, 2 ਇੰਡੀਪੈਂਡੈਂਟ ਨੇ ਤੇ 50 ਰਿਪਬਲਿਕਨ ਨੇ। ਤੇ ਸੈਨੇਟ ਦੇ ਵਿੱਚ ਬਿੱਲ ਨੂੰ ਪਾਸ ਹੋਣ ਲਈ ਤੁਹਾਨੂੰ ਘੱਟੋ ਘੱਟ 60 ਵੋਟਾਂ ਚਾਹੀਦੀਆਂ ਹੁੰਦੀਆਂ, ਤੇ ਮਤਲਬ ਕਿ ਉਹ ਜਿਹੜੇ ਇੱਕ ਵੀ ਜੇ ਸੈਨੇਟਰ ਜੇ ਅੜ ਗਿਆ, 60 ਤੁਹਾਡੀਆਂ ਵੋਟਾਂ ਨਹੀਂ ਪੂਰੀਆਂ ਹੋਈਆਂ, ਉਹਨੂੰ ਕਹਿੰਦੇ ਨੇ ਫਿਲੀਬਸਟਰ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਸੈਨੇਟਰ ਹੁੰਦਾ ਹੈ ਉਹਦੇ ਕੋਲ ਪੂਰੀ ਪਾਵਰ ਹੁੰਦੀ ਹੈ, ਉਹ ਜਿੰਨਾ ਲੰਬਾ ਮਰਜ਼ੀ ਡਿਬੇਟ ਕਰ ਸਕਦਾ ਉਹ ਲਾਅ ਦੇ ਉੱਤੇ। ਸੋ ਫਿਲੀਬਸਟਰ ਦਾ ਜਿਹੜਾ ਟੂਲ ਹੈਗਾ ਉਹਨੂੰ ਜਿਹੜੇ ਸੈਨੇਟਰ ਯੂਜ਼ ਕਰਕੇ ਜਿੰਨੇ ਵੀ ਇਹ ਲਾਅ ਇਦਾਂ ਪਾਸ ਕਰਨ ਦੀ ਕੋਸ਼ਿਸ਼ ਹੁੰਦੀ ਹੈ ਉਹਨੂੰ ਲਟਕਾ ਦਿੰਦੇ ਨੇ ਉਹ 4-4 ਸਾਲ, ਤੇ ਫਿਰ ਉਹ ਆਪੇ ਹੀ ਜਿੱਦਾਂ ਲਾਅ ਕਿਸੇ ਵੀ ਸਿਰੇ ਨਹੀਂ ਲੱਗਦਾ। ਸੋ ਇਹਦੇ ਵਿੱਚ ਉਹਨਾਂ ਨੇ ਇੱਕ ਐਕਸੈਪਸ਼ਨ ਹੈਗੀ ਆ, ਉਹ ਐਕਸੈਪਸ਼ਨ ਇਹ ਹੈ ਕਿ ਜਿਹੜੀ ਸੈਨੇਟ ਹੈਗੀ ਆ ਉਹ ਮੈਜੋਰਟੀ ਵੋਟ ਨਾਲ, ਮਤਲਬ ਕਿ 51 ਵੋਟਾਂ ਦੇ ਨਾਲ, 60 ਨਹੀਂ 51 ਵੋਟਾਂ ਦੇ ਨਾਲ ਜੇ ਫਿਜ਼ੀਕਲ ਬਿੱਲ, ਮਤਲਬ ਕਿ ਜਿਹੜੇ ਫਾਈਨੈਂਸ ਦੇ ਰਿਲੇਟਡ ਜਿਹੜੇ ਬਿੱਲ ਹੈਗੇ ਆ ਉਹਨੂੰ ਉਹ ਪਾਸ ਕਰ ਸਕਦੀ ਆ, ਬਾਕੀ ਨਹੀਂ ਕਰ ਸਕਦੀ। ਸੋ 50-50 ਦਾ ਇਹਨਾਂ ਦਾ ਉਹ ਆ, ਤੇ ਜਿਹੜੀ ਹਾਊਸ ਸਪੀਕਰ ਹੈ ਇੱਕ ਵੋਟ ਉਹਨੂੰ ਆ, ਤੇ ਉਹਦੇ ਨਾਲ ਫਿਰ ਆਪਣਾ ਜਿਹੜਾ ਹੈਗਾ ਉਹ ਟਾਈ ਬ੍ਰੇਕਰ ਦਾ ਜਿਹੜਾ ਕੰਮ ਹੋ ਸਕਦਾ ਹੈ ਨਾ। ਤੇ ਇਹ 3.5 ਟ੍ਰਿਲੀਅਨ ਦਾ ਜਿਹੜਾ ਹੁਣ ਫਿਜ਼ੀਕਲ ਜਿਹੜਾ ਬਿੱਲ ਹੈਗਾ ਉਹਨਾਂ ਤੇ ਇਸ ਮਹੀਨੇ ਵੋਟ ਹੋਣੀ ਹੈ। ਸੋ ਦੇਖਦੇ ਆ ਇਹ ਹੁਣ ਪਾਸ ਹੁੰਦਾ ਕਿ ਨਹੀਂ ਹੁੰਦਾ। ਇਹ ਜਿਹੜਾ ਬਿੱਲ ਹੈਗਾ ਇਹ ਬੇਸਿਕਲੀ ਇੱਕ ਕਹਿੰਦੇ ਕਿ ਤੁਸੀਂ ਕੀ ਕਰੋ ਕਿ ਇਹਦੇ ਵਿੱਚ ਵੀ ਨਾ ਇਮੀਗ੍ਰੇਸ਼ਨ ਲਾਅ ਦੇ ਤੁਸੀਂ ਛੋਟੀਆਂ-ਛੋਟੀਆਂ ਪ੍ਰੋਵੀਜ਼ਨਾਂ ਵਿੱਚ ਨਾਲ ਤੁਸੀਂ ਲਾ ਦਿਓ, ਤਾਂ ਕਿ ਇਹ ਬਿੱਲ ਦੇ ਨਾਲ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਉਹ ਵੀ ਪਾਸ ਹੋ ਜਾਵੇ, ਤੇ ਤੁਹਾਨੂੰ 51 ਵੋਟਾਂ ਸਿਰਫ ਲੈਣੀਆਂ ਪੈਣ ਤੇ 60 ਵੋਟਾਂ ਨਾਲ ਲੈਣੇ ਪੈਣ। ਸੋ ਸਾਨੂੰ ਪੂਰੀ ਡਿਟੇਲ ਨਹੀਂ ਪਤਾ ਕਿ ਕੀ ਇਹਦੇ ਵਿੱਚ ਆਣਾ ਕੀ ਸੈਨੇਟਰਾਂ ਤੇ ਕਮੇਟੀਆਂ ਤੇ ਡਿਪੈਂਡ ਕਰੂਗਾ ਕਿ ਉਹ ਜਿਹੜੇ ਬਿੱਲ ਨੂੰ ਕਿੱਦਾਂ ਐਕਸਪੈਂਡ ਕਰਦੇ ਆ, ਇਮੀਗ੍ਰੇਸ਼ਨ ਨੂੰ, ਟੈਕਸ ਕੋਡ ਨੂੰ, ਕਲਾਈਮੇਟ ਚੇਂਜ ਨੂੰ, ਚਾਈਲਡ ਕੇਅਰ ਨੂੰ, ਮੈਡੀਕੇਅਰ ਨੂੰ। ਸੋ
ਕਮਲਾ ਹੈਰਿਸ ਜਿਹੜੀ ਹੈਗੀ ਆ ਉਹਦੇ ਕੋਲ ਹੈਗੀ ਆ ਟਾਈ ਬ੍ਰੇਕਿੰਗ ਵੋਟ, ਹਨਾ, ਜਿੱਦਾਂ 50-50 ਉਹ ਸਪਲਿਟ ਕੀਤੇ। ਸੋ ਕਮਲਾ ਜੀ। ਹੈਰਿਸ ਨੇ ਪਹਿਲਾਂ ਹੀ ਕਿਹਾ ਕਿ ਉਹਨੇ ਇਮੀਗ੍ਰੈਂਟਸ ਦੀ ਫੇਵਰ ਕਰਨੀ ਹੈ। ਤੇ ਜਿਹੜਾ ਹਾਊਸ ਹੈਗਾ, ਹਾਊਸ ਦੇ ਵਿੱਚ ਡੈਮੋਕ੍ਰੈਟਸ ਨੂੰ ਆਲਰੇਡੀ 4 ਵੋਟਾਂ ਦਾ ਮਾਰਜਨ ਹੈ। ਸੋ ਜੇ ਇਹ ਵਾਲਾ ਟੂਲ ਯੂਜ਼ ਕਰਦੇ ਆ, 50-50 ਇਹਨਾਂ ਦੀ ਸਪਲਿਟ ਹੈ, ਤੇ ਇੱਕ ਵੋਟ ਆ ਗਈ ਇਹਨਾਂ ਕੋਲ ਕਮਲਾ ਹੈਰਿਸ ਦੀ, ਬਣ ਗਿਆ ਟੋਟਲ 52 ਵੋਟਾਂ। ਤੇ ਸੈਨੇਟ 'ਚ ਉਹਨਾਂ ਨੇ ਆਹ ਬਿੱਲ ਜੇ ਕਰਾ ਲਿਆ ਪਾਸ, ਤੇ ਜਿਹੜੇ ਹਾਊਸ ਦੇ ਵਿੱਚ ਡੈਮੋਕ੍ਰੈਟਸ ਆਲਰੇਡੀ ਮੈਜੋਰਟੀ 'ਚ 4 ਵੋਟਾਂ ਦਾ ਉਹਨਾਂ ਨੂੰ ਮਾਰਜਨ ਆ, ਤੇ ਉਹ ਮੇਰੇ ਹਿਸਾਬ ਨਾਲ ਇਹ ਚੀਜ਼ ਕਰ ਸਕਦੇ ਆ। ਤੇ ਇਹਦੇ ਵਿੱਚ ਹੁਣ ਡੈਮੋਕ੍ਰੈਟਸ ਦੇ ਵਿੱਚ ਵੀ ਜਿੱਦਾਂ ਆਪਾਂ ਦੇਖਿਆ ਸੀਗਾ ਕਿ ਕਈ ਲਿਬਰਲ ਡੈਮੋਕ੍ਰੈਟਸ ਆ ਜਾਂਦੇ ਨੇ ਜਿਹੜੇ ਕਹਿੰਦੇ ਪੂਰੀ ਫੁੱਲ ਫੇਵਰ ਕਰਦੇ ਨੇ ਇਮੀਗ੍ਰੈਂਟਸ ਦੀ, ਤੇ ਜਿਹੜੇ ਥੋੜੇ ਕੱਟੜ ਸਟੇਟਾਂ ਦੇ ਵਿੱਚ ਹੁੰਦੇ ਨੇ ਡੈਮੋਕ੍ਰੈਟਸ, ਉਹਨਾਂ ਨੂੰ ਥੋੜਾ ਸੈਂਟਰਿਸਟ ਰਹਿਣਾ ਪੈਂਦਾ ਹੈ। ਤੇ ਜਿਹੜਾ ਬਾਈਡਨ ਸੀਗਾ ਉਹਨੇ ਆਪਣੀ ਪਾਰਟੀ ਨੂੰ ਕਿਹਾ ਕਿ ਤੁਸੀਂ ਜਿਹੜਾ ਆਹ ਬਿੱਲ ਹੈਗਾ ਬਜਟ ਵਾਲਾ, ਇਹਨੂੰ ਯੂਜ਼ ਕਰੋ ਪੂਰੇ ਤਰੀਕੇ ਨਾਲ ਤਾਂ ਕਿ ਜਿਹੜੇ ਇਮੀਗ੍ਰੈਂਟਾਂ ਨੂੰ ਤੁਸੀਂ ਵੱਧ ਤੋਂ ਵੱਧ ਫਾਇਦਾ ਕਰ ਸਕੋ। ਸੋ ਕਾਫੀ ਜ਼ਿਆਦਾ ਜਿਹੜੇ ਸੈਨੇਟਰ ਸੀਗੇ ਡੈਮੋਕ੍ਰੈਟਸ ਦੇ, ਜਿਹੜੇ ਪਹਿਲਾਂ ਐਗਰੀ ਨਹੀਂ ਕਰਦੇ ਸੀਗੇ, ਜੋ ਮੈਨਸ਼ਨ ਜਿਹੜਾ ਸੀਗਾ ਵੈਸਟ ਵਰਜੀਨੀਆ ਦਾ, ਉਹ ਕਈ ਵਾਰੀ ਐਗਰੀ ਨਹੀਂ ਕਰਦਾ ਸੀਗਾ। ਈਵਨ ਉਹ ਵੀ ਅੱਗੇ ਆਇਆ, ਉਹ ਕਹਿੰਦਾ ਕਿ ਆਹੋ ਮੈਂ ਵੀ ਤੁਹਾਡੇ ਜਿਹੜਾ ਬਿੱਲ ਹੈ ਇਹਦੀ ਸਪੋਰਟ ਕਰੂੰਗਾ। ਸੋ ਜੀ। ਹੁਣ ਇਹਦੇ ਵਿੱਚ ਉਹ ਬੇਸਿਕਲੀ ਆਪਣੀ ਆਰਗੂਮੈਂਟ ਕੀ ਦੇ ਰਿਹਾ ਕਿ ਉਹ ਕਹਿੰਦੇ ਕਿ ਜਿਹੜੀਆਂ ਸਿਰਫ ਫਾਈਨੈਂਸ਼ੀਅਲ ਪ੍ਰੋਵੀਜ਼ਨ ਹੁੰਦੀਆਂ, ਉਹੀ ਵਾਲੀਆਂ ਜਿਹੜੀਆਂ ਪ੍ਰੋਵੀਜ਼ਨ ਆ ਉਹ ਇਹਦੇ ਥੱਲੇ ਪਾਸ ਹੋ ਸਕਦੀਆਂ, ਬਾਕੀ ਨਹੀਂ ਪਾਸ ਕਰ ਸਕਦੇ। ਤੇ ਉਹਨਾਂ ਨੇ ਆਪਣੀ ਜਿਹੜੀ ਆਰਗੂਮੈਂਟ, ਆਪਣੀ ਸਟ੍ਰੈਟਜੀ ਜਿਹੜੀ ਡੈਮੋਕ੍ਰੈਟਸ ਨੇ ਇਹ ਬਣਾਈ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਕੱਚੇ ਬੰਦੇ ਨੂੰ ਗ੍ਰੀਨ ਕਾਰਡ ਦਓਗੇ, ਤੁਸੀਂ ਉਹ ਕੋ ਫਾਈਨ ਲਾਓਗੇ ਜਾਂ ਗ੍ਰੀਨ ਕਾਰਡ ਦੀ ਫੀਸ ਲਾਓਗੇ, ਤੇ ਇਹਦੇ ਵਿੱਚ ਇਹ ਫਿਜ਼ੀਕਲ ਕੰਪੋਨੈਂਟ, ਫਾਈਨੈਂਸ਼ੀਅਲ ਕੰਪੋਨੈਂਟ ਆ ਜਾਂਦਾ ਹੈ, ਜਿਹੜੀ ਸਾਡੀ ਸਰਕਾਰੀ ਤਜੋਰੀਆਂ ਨੂੰ ਭਰ ਸਕਦਾ ਹੈ, ਕਿਉਂਕਿ ਇਹ ਗਵਰਨਮੈਂਟ ਨੂੰ ਹੋਰ ਜ਼ਿਆਦਾ ਇੱਕ ਰੈਵਨਿਊ ਪ੍ਰੋਡਿਊਸ ਕਰ ਸਕਦਾ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਆਪਾਂ ਜਿਹੜਾ ਇਮੀਗ੍ਰੇਸ਼ਨ ਦਾ ਬਿੱਲ ਹੈ ਉਹ ਇਸ ਹਿਸਾਬ ਨਾਲ ਕਰਨੇ ਆ ਕਿ ਆਪਾਂ ਕਹਾਂਗੇ ਕਿ ਅੱਛਾ ਇਹਨਾਂ ਨੂੰ ਫਾਈਨ ਲਾਓ ਤੁਸੀਂ $1000 ਦਾ, ਤੇ ਕਿਉਂਕਿ ਉਹ ਜਿਹੜਾ ਫਾਈਨ ਹੈਗਾ ਉਹ ਵੀ ਤਜੋਰੀ ਭਰਦਾ ਵਾ, ਤੇ ਇਸ ਕਰਕੇ ਇਹ ਬਿਲਕੁਲ ਜਾਇਜ਼ ਆ ਕਿ ਜਿਹੜਾ 3.5 ਟ੍ਰਿਲੀਅਨ ਵਾਲਾ ਜਿਹੜਾ ਬਜਟ ਦਾ ਬਿੱਲ ਆ, ਇਹਦੇ ਵਿੱਚ ਆਪਾਂ ਜਿਹੜੀਆਂ ਇਦਾਂ ਦੀਆਂ ਇਮੀਗ੍ਰੇਸ਼ਨ ਪ੍ਰੋਵੀਜ਼ਨ ਆਪਾਂ ਪਾ ਸਕਦੇ ਹਾਂ। ਸੋ ਇਹ ਹੁਣ ਇਹਨਾਂ ਨੇ ਆਪਣੀ ਸਟ੍ਰੈਟਜੀ ਲਾਈ ਆ, ਮੇਰੇ ਹਿਸਾਬ ਨਾਲ ਤਾਂ ਜਿੱਦਾਂ ਇਹਨਾਂ ਦਾ ਲੱਗਦਾ 51 ਵੋਟਾਂ ਨੂੰ ਚਾਹੀਦੀਆਂ, ਤੇ ਜੇ ਸਾਰੇ ਡੈਮੋਕ੍ਰੈਟਸ ਐਗਰੀ ਹੋ ਜਾਣ ਇੱਕ ਵਾਰੀ, ਤੇ ਕੋਈ ਵੀ ਡੈਮੋਕ੍ਰੇਟ ਨਾ ਅੜੇ, ਤੇ ਫਿਰ ਇਹ ਬਿੱਲ ਪਾਸ ਹੋ ਸਕਦਾ ਹੈ। ਫਿਰ ਦੇਖਦੇ ਆਉਣ ਵਾਲੇ ਜਿਹੜੇ 6 ਮਹੀਨੇ ਉਹ ਇੰਟਰਸਟਿੰਗ ਹੋ ਗਏ ਕਾਫੀ। ਯਾ ਸੋ ਕਾਫੀ ਵੱਡਾ ਜਿਹੜਾ ਮੁੱਦਾ ਹੈ, ਕਿਉਂਕਿ ਬਾਈਡਨ ਹੁਣਾਂ ਨੂੰ ਵੀ ਇਹ ਨਜ਼ਰ ਆ ਰਿਹਾ ਵੀ ਉਹਨਾਂ ਦਾ ਏਜੰਡਾ ਜਿਹੜਾ ਉੱਦਾਂ ਨਹੀਂ ਪਾਸ ਹੋਣਾ ਕਿਸੇ ਤਰੀਕੇ ਦੇ ਨਾਲ। ਉਹਨਾਂ ਨੇ ਬਾਈਪਾਰਟੀਜ਼ਨ ਵੀ ਟਰਾਈ ਕਰੀ ਜਾਂਦੇ ਆ, ਕਿਸੇ ਪਾਸੇ ਵੀ ਜਿਹੜਾ ਤਣ ਪੱਤਣ ਜਿਹੜਾ ਉਹ ਲੱਗਦਾ ਨਹੀਂ ਆ। ਸੋ ਰੀਕਨਸੀਲੀਏਸ਼ਨ ਦਾ ਜਿਹੜਾ ਇੱਕ ਰਸਤਾ ਆ, ਉਸ ਦੀ ਵਰਤੋਂ ਕਰਦੇ ਹੋਏ ਜਿਹੜੇ ਹੁਣ ਡੈਮੋਕ੍ਰੇਟ ਸੈਨੇਟਰਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਭਾਈ ਉਹਨਾਂ ਦਾ ਏਜੰਡੇ ਦਾ ਕੁਛ ਤਾਂ ਜਿਹੜਾ ਪਾਸ ਕਰੀਏ, ਕਿਉਂਕਿ ਜੇ 2 ਸਾਲਾਂ ਬਾਅਦ ਇਹਨਾਂ ਦੀ ਇਹ ਵੀ ਜਿਹੜੀ 50-50 ਵੀ ਘਟ ਗਈ ਤਾਂ ਫਿਰ ਇਹਨਾਂ ਕੋਲੋਂ ਹੋਣਾ ਜਿਹੜਾ ਕਿਸੇ ਵੀ ਪਾਸੇ ਕੁਛ ਨਹੀਂ ਹੈਗਾ। ਸੋ ਉਹ ਲਾਸਟ ਚਾਂਸ ਜਿਹੜੇ ਉਹ ਦੇਖ ਰਹੇ ਆ ਵੀ 2022 ਤੋਂ ਪਹਿਲਾਂ ਜੇ ਕੁਝ ਹੁੰਦਾ ਤੇ ਉਹ ਕਰ ਲਈਏ। ਤੇ ਆਪਾਂ ਇੱਥੇ ਹੁਣ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ 'ਚ ਸਰੋਤਿਓ ਅਸੀਂ ਵਾਪਸ ਜਿਹੜਾ ਉਹ ਆਵਾਂਗੇ, ਤੇ ਉਸ ਤੋਂ ਬਾਅਦ 'ਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇਣਗੇ ਅਟਾਰਨੀ ਜੇ ਟਿਰਕੇਣਾ ਜੀ। ਤੇ ਕਾਲ ਕਰਨ ਦੇ ਲਈ ਨੰਬਰ ਹੈ 408272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਇਹ ਹੁਣ ਬੈਂਕਰਪਸੀ ਅਤੇ ਪਰਸਨਲ ਇੰਜਰੀ ਦੇ ਕੇਸਿਸ ਦਾ ਵੀ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559-890-1007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 5092551299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299।
ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ 골ਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। 골ਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ elite ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। elite event venue 4105 Westfield Garden Drive, Fresno. Phone number 5593657433 या फिर विजिट कर सकते हो sales@eliteeventvenue.com ते। Golden Palace 2625 West Wasser Avenue, Fresno. Phone number 5597767377 या फिर 5592331234 या फिर विजिट कर सकते हो info@fresnogoldenpalace.com ते। Booking open for 2021 and 2022। ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰਹਾਊਸ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਧੜਾਧੜ ਸ਼ਾਪਿੰਗ ਕਰ ਰਹੇ ਨੇ। ਜੀ ਹਾਂ, 31 ਜੁਲਾਈ ਨੂੰ ਗ੍ਰੈਂਡ ਓਪਨਿੰਗ ਦੇ ਮੌਕੇ ਤੇ ਸਾਰੇ ਜ਼ਰੂਰ ਆਓ ਅਤੇ ਸ਼ਾਪਿੰਗ ਦੇ ਨਾਲ ਰਿਫਰੈਸ਼ਮੈਂਟ ਦਾ ਵੀ ਆਨੰਦ ਉਠਾਓ। Also special deals for stores. Grocery Depot Warehouse. Address 820 West Lyman Avenue, Fresno. Call 888-721-4512 888 721 4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਸੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਐਕਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਫ੍ਰੈਜ਼ਨੋ ਤੇ ਉਸ ਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। $15 ਪਰ ਆਵਰ ਤਨਖਾਹ ਦਿੱਤੀ ਜਾਵੇਗੀ। ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਵੀ ਹੈ ਤਾਂ ਤੁਹਾਨੂੰ ਟ੍ਰੇਨ ਵੀ ਕਰਨਗੇ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 559 996 0005। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਸਪੈਸ਼ਲ ਅਟਾਰਨੀ ਜੇ ਟੇਰਕੇਣਾ ਜੀ ਆਪਣੇ ਨਾਲ ਜੁੜੇ ਨੇ। ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ ਅਟਾਰਨੀ ਟੇਰਕੇਣਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਹੁਣ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200। ਗੱਲ ਆਪਣੀ ਸ਼ਾਰਟ ਰੱਖਿਓ ਜੀ ਤੇ ਸਿੱਧਾ ਜਦੋਂ ਆਪਾਂ ਤੁਹਾਡਾ ਨਾਮ ਲੈਂਦੇ ਹਾਂ ਤਾਂ ਤੁਸੀਂ ਆਪਣਾ ਜਿਹੜਾ ਉਹ ਸਵਾਲ ਆ ਉਹ ਤੁਸੀਂ ਪੁੱਛਿਓ ਤੇ ਇੱਕ ਸਵਾਲ ਜਿਹੜਾ ਉਹ ਤੁਸੀਂ ਪੁੱਛਣਾ, ਗੱਲ ਜਿਹੜੀ ਉਹ ਆਪਣੀ ਸ਼ਾਰਟ ਰੱਖਣੀ ਆ। ਕਰਨੈਲ ਸਿੰਘ ਜੀ, ਕਰਨੈਲ ਸਿੰਘ ਜੀ। ਹੈਲੋ, ਹਾਂਜੀ ਕਰਨੈਲ ਜੀ, ਕੀ ਸਵਾਲ ਹੈ ਜੀ? ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਨਾ ਕੁਐਸਚਨ ਹੈ, ਮੇਰੀ ਬੇਟੀ ਹੈ, ਉਹਨਾਂ ਨੂੰ ਸਪੋਰਟ ਦੀ ਲੋੜ ਆ ਵੀ ਜਾਂਦੀ ਬੱਚੇ ਕੋਈ ਹੈਲਪਰ ਦੀ। ਉਹ ਇੰਡੀਆ ਤੋਂ ਆਪਣੇ ਬੱਚਿਆਂ ਦੀ ਵਿਦਿਆ ਖਾਤਰ ਉਹ ਮੰਗਾ ਸਕਦੇ ਨੇ ਇੰਡੀਆ ਤੋਂ? ਉਹਨਾਂ ਦੇ ਕੋਲ ਗਰੋਸ ਬਥੇਰੀ ਆ। ਨਹੀਂ, ਅੱਛਾ, ਮੰਗਾ ਨਹੀਂ ਸਕਦੇ ਏਦਾਂ? ਨਹੀਂ ਜੀ। ਅਗਲੇ ਕਾਲਰ ਕਮਲਪ੍ਰੀਤ ਜੀ। ਜੀ, ਕੀ ਸਵਾਲ ਹੈ? ਹਾਂਜੀ ਕਮਲਪ੍ਰੀਤ ਭਾਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਕਿ ਭਾਜੀ ਵੀ ਜਿਵੇਂ ਭਾਜੀ ਲਾਸਟ ਟਾਈਮ ਵੀ ਕਹਿੰਦੇ ਸੀਗੇ ਵੀ ਜਿਹੜਾ ਬੰਦਾ ਇੱਥੇ ਉਹ 10 ਸਾਲ ਤੋਂ ਰਹਿ ਰਿਹਾ,
ਕਿ ਉਹ ਬੰਦਾ ਕਰ ਸਕਦਾ ਹੈ ਜਿਸ ਬੰਦੇ ਨੇ ਬਿਲਕੁਲ ਕੋਈ ਕੇਸ ਨਹੀਂ ਲਾਇਆ ਜਾਂ ਇਮੀਗ੍ਰੇਸ਼ਨ ਦੇ ਅੱਗੇ ਪੇਸ਼ ਵੀ ਨਹੀਂ ਹੋਇਆ, ਉਹਨਾਂ ਦੇ 2 ਬੱਚੇ ਸਿਟੀਜ਼ਨ ਹੋਣ ਤੇ ਹਸਬੈਂਡ ਵਾਈਫ ਅਸੀਂ ਦੋਨੋਂ ਕੱਚੇ ਹਾਂ। ਇਹਦੇ ਬਾਰੇ ਪੁੱਛਣਾ ਚਾਹੁੰਦਾ ਭਾਜੀ। ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਦਾ ਰਿਲੀਫ ਹੁੰਦਾ, ਤੁਹਾਨੂੰ ਕੈਂਸਲੇਸ਼ਨ ਆਫ ਰਿਮੂਵਲ ਮਤਲਬ ਕਿ ਤੁਸੀਂ ਆਲਰੇਡੀ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ ਤੇ ਤੁਹਾਡੀ ਰਿਮੂਵਲ ਪ੍ਰੋਸੀਡਿੰਗ ਕੈਂਸਲ ਕੀਤੀ ਜਾਵੇ, ਹੈ ਨਾ। ਜਿਹੜਾ ਬੰਦਾ ਕਦੀ ਵੀ ਜਿਹਨੇ ਕੁਛ ਨਹੀਂ ਲਾਇਆ, ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਜਾਣ ਲਈ ਪਹਿਲਾਂ ਤਾਂ ਇੱਕ ਜਾਇਆ ਜਿਹੜਾ ਲੀਗਲ ਤਰੀਕਾ ਚਾਹੀਦਾ। ਲੀਗਲ ਤਰੀਕਾ ਹੋਇਆ ਕਿ ਉਹਦੇ ਕੋਲ ਕੋਈ ਨਾ ਕੋਈ ਬੇਸ ਹੋਣਾ ਚਾਹੀਦਾ ਹੈ ਕਿ ਉਹ ਅਸਾਈਲਮ ਫਾਈਲ ਕਰ ਸਕੇ ਜੈਨੂਇਨ। ਜਦੋਂ ਥੱਲੇ ਅਸਾਈਲਮ ਫਾਈਲ ਕਰਦਾ ਹੈ, ਅਸਾਈਲਮ ਆਫਿਸ ਉਹਦਾ ਅਸਾਈਲਮ ਰਿਜੈਕਟ ਕਰ ਦਿੰਦਾ ਹੈ ਤੇ ਅਸਾਈਲਮ ਫਿਰ ਜਾਂਦਾ ਹੈ ਉੱਤੇ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਹੁੰਦਾ ਹੈ। ਫਿਰ ਇਮੀਗ੍ਰੇਸ਼ਨ ਕੋਰਟ ਮੂਹਰੇ ਜਾ ਕੇ ਉਹ ਕੈਂਸਲੇਸ਼ਨ ਆਫ ਰਿਮੂਵਲ ਦੀ ਆਪਸ਼ਨ ਲੈ ਸਕਦੇ ਹੈ। ਜੀ ਬਿਲਕੁਲ। ਸੋ ਜੇ ਉਹਦੇ ਵਿੱਚ ਇਹ ਆ ਵੀ ਹਾਂ ਕੁਛ ਇੱਕ ਅੱਧਾ ਕਦਮ ਜਿਹੜਾ ਉਹ ਚੱਕਿਆ ਹੋਣਾ ਜਿਹੜਾ ਉਹ ਜ਼ਰੂਰੀ ਹਾਂ। ਜੇ ਮਾਸਟਰ ਹੀਰਿੰਗ ਤੁਹਾਡੀ ਨਹੀਂ ਆਈ, ਉਹ ਤੁਹਾਡੇ ਲਈ ਜਿਹੜੀ ਫਾਇਦੇਮੰਦ ਜਿਹੜੀ ਉਹ ਚੀਜ਼ ਹੋ ਜਾਂਦੀ ਉਹਦੇ ਵਿੱਚ। ਨਹੀਂ, ਜਿਹਨੇ ਕੁਛ ਵੀ ਨਹੀਂ ਫਾਈਲ ਕੀਤਾ ਕਦੀ, ਉਹ ਕੈਂਸਲੇਸ਼ਨ ਆਫ ਰਿਮੂਵਲ ਉਦੋਂ ਲੈ ਸਕਦਾ ਹੈ ਜਦੋਂ ਅਸਾਈਲਮ ਆਫਿਸ ਆਪਣਾ ਕੇਸ ਫਾਈਲ ਕਰੇ ਜੈਨੂਇਨ, ਤੇ ਅਸਾਈਲਮ ਆਫਿਸ ਉਹਦਾ ਡਿਨਾਈ ਕਰਕੇ ਉਹਨੂੰ ਇਮੀਗ੍ਰੇਸ਼ਨ ਜੱਜ ਮੂਹਰੇ ਰੈਫਰ ਕਰ ਦੇਵੇ, ਉੱਥੇ ਜਾ ਕੇ ਉਹ ਕੈਂਸਲੇਸ਼ਨ ਕਰ ਸਕਦੇ ਨੇ ਜੀ। ਸੋ ਹੁਣ ਜੇ ਇਹਨਾਂ ਦਾ ਉਹ ਕੇਸ ਬਣਦਾ ਆ ਅਸਾਈਲਮ ਵਾਲਾ, ਤੇ ਜੇ ਉਹ ਅਪਲਾਈ ਕਰਦੇ ਨੇ ਤੇ ਉਹ ਰਿਜੈਕਟ ਹੁੰਦਾ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਰਿਲੀਫ ਦੇ ਵੱਲ ਨੂੰ ਜਿਹੜਾ ਉਹ ਕਦਮ ਵੱਧ ਸਕਦੇ ਆ। ਜੀ। ਅਗਲੇ ਕਾਲਰ ਨੇ ਜਸਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ ਜੀ? ਭਾਈ ਮੈਂ ਨਾ ਆਪਣੀ ਮਦਰ ਨੂੰ ਕੀਤਾ ਸੀ ਅਪਲਾਈ, ਤੇ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ। ਉਹਨਾਂ ਦਾ ਇੱਕ ਵਾਰੀ ਪਹਿਲਾਂ 2009 'ਚ ਵੀਜ਼ਾ ਰਿਫਿਊਜ਼ ਹੋ ਗਿਆ ਸੀ ਅੰਡਰ ਸੈਕਸ਼ਨ 212A6C, ਤੇ ਜਿਹੜਾ ਹੁਣ ਉਹਨਾਂ ਨੇ ਜਿਹੜੀ ਸਾਨੂੰ ਲੈਟਰ ਦਿੱਤੀ ਹੈ ਉਹ ਦਿੱਤੀ ਹੈ ਅੰਡਰ ਦਾ 6C1। ਇਹ ਆਬਜੈਕਸ਼ਨ ਲਾਇਆ ਉਹਨਾਂ ਨੇ, ਤੇ ਉਹਨਾਂ ਨੇ ਨਾਲ ਇਹ ਕਿਹਾ ਕਿ ਤੁਸੀਂ ਐਲੀਜੀਬਲ ਹੋ ਵੇਵਰ ਲਈ। ਉਹਨਾਂ ਨੇ ਕੀਤਾ ਕਿਸੇ ਕੋਈ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਸੀਗੀ, ਪਹਿਲਾਂ ਕੁਝ ਗਲਤ ਦੱਸਿਆ ਸੀਗਾ ਉਹਨਾਂ ਨੇ? ਹਾਂਜੀ ਹਾਂ, ਉਹਨਾਂ ਦੀ ਹੋਈ ਸੀ, ਮਤਲਬ ਕਿ ਪਹਿਲਾਂ ਮਿਸਰੈਪ੍ਰੈਜ਼ੈਂਟ ਹੋਇਆ ਸੀ। ਹਾਂਜੀ ਹਾਂ। ਵੇਵਰ ਦੇ ਲਈ ਤੁਹਾਡੇ ਕੋਲ ਕੁਆਲੀਫਾਈਂਗ ਰਿਲੇਟਿਵ ਤਾਂ ਕੋਈ ਹੈ ਨਹੀਂਗਾ, ਤੇ ਇੱਕ ਹਰਾਂਕਾ ਵੇਵਰ ਹੁੰਦਾ, ਉਹਦੇ ਥੱਲੇ ਤੁਸੀਂ ਟਰਾਈ ਕਰ ਸਕਦੇ ਹੋ। ਇਹਨਾਂ ਦੇ ਤੁਹਾਡੇ ਫਾਦਰ ਕਿੱਥੇ ਆ? ਫਾਦਰ ਉਹ ਇੰਡੀਆ 'ਚ ਹੀ ਹੈ ਤੇ ਮੈਂ ਇੱਥੇ US ਸਿਟੀਜ਼ਨ। ਅੱਛਾ ਜੀ, ਟਰਾਈ ਕਰ ਸਕਦੇ ਹਾਂ ਹਰਾਂਕਾ ਵੇਵਰ। ਹੈਰਾਂਕਾ? ਹਾਂਜੀ, ਹੈਰਾਂਕਾ ਵੇਵਰ। ਚਲੋ ਜੀ, ਇਹਨਾਂ ਦੇ ਨਾਲ ਕੰਟੈਕਟ ਕਰ ਲਿਓ ਜੀ, ਬਾਅਦ ਦੇ ਵਿੱਚ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਲਿਓ। ਇਹਨਾਂ ਦਾ ਫੋਨ ਨੰਬਰ ਹੈਗਾ 4159090503 415-909-0503 ਦੇ ਉੱਤੇ। ਅਗਲੇ ਕਾਲਰ ਤਰਸੇਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਇਹ ਹੈ ਜੀ, ਭਾਜੀ ਮੈਂ ਪਹਿਲਾਂ ਵੀ ਇੱਕ ਵਾਰ ਕਾਲ ਕੀਤੀ ਸੀ। ਮੇਰੇ ਨਾ ਗ੍ਰੀਨ ਕਾਰਡ, ਸੋਸ਼ਲ ਜਾਂ ਲਾਇਸੈਂਸ ਤੇ ਤਰਸੇਮ ਸਿੰਘ ਨਾਮ ਆ ਜੀ, ਤੇ ਪਾਸਪੋਰਟ ਤੇ ਤਰਸੇਮ ਸਿੰਘ ਢਿੱਲੋਂ। ਮੈਂ ਪਹਿਲੀ ਵਾਰ ਟਰੈਵਲ ਕਰਨਾ ਇੰਡੀਆ, ਤੇ ਮੈਨੂੰ ਕੋਈ ਪਾਸਪੋਰਟ ਨਾਲ ਛੇੜਛਾੜ ਕਰਨੀ ਚਾਹੀਦੀ ਹੈ ਜਾਂ ਕੋਈ ਪ੍ਰੋਬਲਮ ਨਹੀਂ ਹੋਊਗੀ? ਛੇੜਛਾੜ ਨਾ ਕਰਿਓ। ਛੇੜਛਾੜ ਤਾਂ ਨਹੀਂ ਕਰ ਸਕਦੇ ਤੁਸੀਂ। ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਪ੍ਰੋਬਲਮ ਆਣੀ ਚਾਹੀਦੀ। ਜਿਹੜਾ ਗ੍ਰੀਨ, ਕਿਉਂਕਿ ਹੁਣ ਟਰੈਵਲ ਤੇ ਇਹਨਾਂ ਨੇ ਪਾਸਪੋਰਟ ਦੇ ਹਿਸਾਬ ਨਾਲ ਹੀ ਕਰਨਾ, ਰਾਈਟ? ਟਰੈਵਲ ਪਾਸਪੋਰਟ ਦੇ ਹਿਸਾਬ ਨਾਲ ਕਰਨਾ, ਟਿਕਟ ਵਗੈਰਾ। ਤੁਸੀਂ ਇਹ ਹੈ ਕਿ ਇਹਨੂੰ ਇੰਡੀਅਨ ਜਿਹੜਾ ਕੌਂਸੂਲੇਟ ਹੈ ਉਹਨੂੰ ਕੰਟੈਕਟ ਕਰ ਲਓ, ਚੇਂਜ ਵੀ ਕਰ ਦਿੰਦੇ ਆ ਜੀ। ਸੋ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਵੀਜ਼ੇ ਤੇ ਪਾਸਪੋਰਟ ਦੇ ਉੱਤੇ ਨਾਮ ਸੇਮ ਹੀ ਆ ਦੋਨੋਂ ਪਾਸੇ, ਕਿ ਉਹ 'ਚ ਵੀ ਵੱਖਰਾ ਹੈਗਾ? ਨਹੀਂ, ਮੇਰੇ ਨਾ ਵੀਜ਼ਾ ਤੇ ਜਿੱਦਾਂ ਗ੍ਰੀਨ ਕਾਰਡ ਆ ਮੇਰੇ ਕੋਲ, ਜਾਂ ਸੋਸ਼ਲ ਆ, ਸਾਰਾ ਕੁਝ ਇਹਨਾਂ ਤਰਸੇਮ ਸਿੰਘ। ਇਹਨਾਂ ਨੇ ਮੇਰੇ ਡੇਟ ਆਫ ਬਰਥ ਨੇ ਜਿਵੇਂ ਸਰਟੀਫਿਕੇਟ ਤੇ ਤਰਸੇਮ ਸਿੰਘ ਸੀ ਉਹੀ ਪਾਤਾ ਗ੍ਰੀਨ ਕਾਰਡ ਦੇ ਉੱਪਰ। ਨਹੀਂ, ਪਾਸਪੋਰਟ ਤੁਸੀਂ ਅੱਛਾ ਇੰਡੀਅਨ ਪਾਸਪੋਰਟ ਕਹਿ ਰਹੇ ਆ ਤੁਸੀਂ? ਹਾਂਜੀ। ਉਹ ਇੱਕ ਨਾ ਜਦੋਂ ਤੁਸੀਂ ਪਾਸਪੋਰਟ ਵੈਸੇ ਜਦੋਂ ਜੇ ਦੁਬਾਰਾ ਬਣਾਉਂਦੇ ਹੁੰਦੇ ਆ ਤਾਂ ਉਹਦੇ ਵਿੱਚ ਚੇਂਜ ਪੁੱਛਦੇ ਹੁੰਦੇ ਵੀ ਨਾਮ ਤੁਹਾਡਾ ਜਿਹੜਾ ਉਹ ਕਦੀ ਚੇਂਜ ਤਾਂ ਨਹੀਂ ਹੋਇਆ। ਜੇ ਨਾਮ ਚੇਂਜ ਹੋਇਆ ਹੈਗਾ ਆ ਤਾਂ ਉਹ ਤੁਸੀਂ ਉਹਦੇ ਵਿੱਚ ਜੇ ਦੁਬਾਰਾ ਪਾਸਪੋਰਟ ਜਦੋਂ ਬਣਾਓਗੇ ਉਦੋਂ ਚੇਂਜ ਕਰ ਲਿਓ। ਬਾਕੀ ਹੁਣ ਕਿਹਾ ਨਹੀਂ ਜਾ ਸਕਦਾ, ਐਮਬੈਸੀ ਵਾਲਿਆਂ ਨੂੰ ਉੱਥੇ ਉਹਨਾਂ ਨੂੰ ਕਾਲ ਕਰਕੇ ਕਨਫਰਮ ਜਿਹੜਾ ਆਪਣੇ ਕੇਸ ਦੇ ਬਾਰੇ ਜਿਹੜਾ ਤੁਸੀਂ ਕਰ ਸਕਦੇ, ਕਿਉਂਕਿ ਇਹ ਤਾਂ ਹੁਣ ਉਹਨਾਂ ਦੇ ਇਖਤਿਆਰ ਦੇ ਵਿੱਚ ਆ ਵੀ ਉਹ ਕੀ ਜਿਹੜੇ ਹਿਸਾਬ ਦੇ ਨਾਲ ਸੋਚਦੇ ਹੈਗੇ ਆ। ਉੱਦਾਂ ਵੈਸੇ ਟਿਰਕੀਆਂ ਨਾਲ ਜੀ ਜਾਣ ਲੱਗਿਆ ਤਾਂ ਇਹਨਾਂ ਨੇ ਇਕੱਲਾ ਪਾਸਪੋਰਟ ਦਿਖਾਉਣਾ ਹੈ, ਆਉਣ ਲੱਗਿਆ ਗ੍ਰੀਨ ਕਾਰਡ ਦਿਖਾਉਣਾ ਹੈ। ਸੋ ਇਹ ਇਸ ਚੀਜ਼ ਦੇ ਹਿਸਾਬ ਦੇ ਨਾਲ ਵੀ ਦੇਖ ਸਕਦੇ ਆ ਵੀ ਕੁਛ ਇਹਦੇ ਨਾਲ ਕੋਈ ਫਰਕ ਪੈਂਦਾ ਹੈ ਕਿ ਨਹੀਂ? ਜੀ, ਇੱਕ ਨਾ ਇਹਨਾਂ ਦਾ ਇਹ ਹੈਗਾ ਕਿ ਜਿਹੜਾ I-90 ਫਾਈਲ ਕਰ ਸਕਦੇ ਆ ਗ੍ਰੀਨ ਕਾਰਡ ਦੇ ਵਿੱਚ। I-90 ਜਦੋਂ ਇਹ ਫਾਈਲ ਕਰੂਗੇ ਦੁਬਾਰਾ, ਤੇ ਉਹਦੇ ਵਿੱਚ ਇੱਕ ਜਿਹੜਾ ਪੇਜ ਨੰਬਰ 2 ਤੇ ਨਾ ਕਾਫੀ ਸਾਰੀਆਂ ਉਹਨਾਂ ਨੂੰ ਆਪਸ਼ਨ ਦਿੱਤੀਆਂ। ਗ੍ਰੀਨ ਕਾਰਡ ਦੇ ਵਿੱਚ ਉਹ ਆਪਣਾ ਨਾਮ ਚੇਂਜ ਕਰ ਸਕਦੇ ਨੇ। ਓਕੇ, ਠੀਕ ਹੈ
ਠੀਕ ਆ ਹਾਂ ਇਦਾਂ ਕਿ ਜਿਆਦਾ ਗ੍ਰੀਨ ਕਾਰਡ ਚ ਕਰਾ ਲਓ ਜਾਂ ਪਾਸਪੋਰਟ ਚ ਕਰਾ ਲਓ, ਹਨਾ ਦੋਨੋਂ ਚੋਂ ਇੱਕ ਚ ਕਰਾਓ ਜੇ ਬਰਾਬਰੇ ਕਰਨਾ ਹੈ ਤਾਂ ਬਿਲਕੁਲ ਠੀਕ ਹੈ। ਹਾਂਜੀ ਜੀ ਬਲਜੀਤ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਵਾਲ ਜੀ। ਵੀਰ ਜੀ ਮੇਰਾ ਹਾਲੇ ਹਫ਼ਤਾ ਤੱਕ ਪਹਿਲਾਂ ਮੇਰਾ ਵਰਕ ਪਰਮਿਟ ਤੇ ਸੋਸ਼ਲ ਸਿਕਿਉਰਿਟੀ ਆਈ ਹੈ। ਮੈਂ ਇਹ ਪਤਾ ਕਰਨਾ ਸੀਗਾ ਵੀ ਮੈਂ ਮੈਡੀਕਲ ਇੰਸ਼ੋਰੈਂਸ ਲੈਣੀ ਸੀਗੀ, ਮੈਂ ਤੇ ਮੇਰੀ ਫੈਮਿਲੀ ਨੇ, ਤੇ ਅਸੀਂ ਜਿਹੜੀ ਉਹ ਮੈਡੀਕਲ ਵਾਲੀ ਆਉਂਦੀ ਹੈ ਜਿਹਦੇ ਚ ਫ੍ਰੀ ਬੈਨੀਫਿਟਸ ਨੇ ਉਹ ਲੈ ਸਕਦੇ ਹਾਂ? ਇਹ ਤਾਂ ਤੁਸੀਂ ਅਸਾਈਲਮ ਜੀ ਅਸਾਈਲਮ ਕੈਂਡੀਡੇਟ ਹੋ? ਹਾਂਜੀ ਹਾਂਜੀ ਵੀਰ ਜੀ ਅਸਾਈਲਮ ਕੈਂਡੀਡੇਟ ਆ ਜੀ। ਹਾਂਜੀ ਜਿੱਦਾਂ ਆਪਾਂ ਕਿਹਾ ਸੀਗਾ ਕਿ ਅਸਾਈਲਮ ਵਾਲਿਆਂ ਨੂੰ ਕੋਈ ਇਹਦੇ ਵਿੱਚ ਦਿੱਕਤ ਨਹੀਂ ਹੁੰਦੀ, ਪਰ ਬਾਅਦ ਚ ਇਹ ਹੈ ਕਿ ਤੁਸੀਂ ਜੇ ਕਿਸੇ ਹੋਰ ਬੇਸ ਤੇ ਬਾਅਦ ਚ ਕਦੋਂ ਫਾਈਲ ਕਰਨਾ ਉਹਦੇ ਹਨਾ ਫੈਮਿਲੀ ਬੇਸ ਜੋ ਵੀ ਹੈ ਬਾਕੀ ਏਰੀਆ ਦੇ ਤੁਹਾਨੂੰ ਦਿੱਕਤ ਹੋ ਸਕਦੀ ਹੈ, ਅਸਾਈਲਮ ਵਾਲੇ ਲੈ ਸਕਦੇ ਨੇ ਜੀ। ਅਗਲੇ ਕਾਲਰ ਰਣਜੀਤ। ਹਾਂਜੀ ਵੀਰ, ਮੇਰਾ ਕੁਐਸਚਨ ਆ ਵੀ ਮੇਰੇ ਭਤੀਜੇ ਦਾ ਨਾ ਮੈਂ ਗ੍ਰੀਨ ਕਾਰਡ ਕੁੜੀ ਦੇ ਨਾਲ ਵਿਆਹ ਹੋਇਆ ਇੱਥੇ, ਤੇ ਉਹ 1 ਸਾਲ ਹੋ ਗਿਆ ਅਪ੍ਰੈਲ 2020 'ਚ ਉਹਦਾ ਕੇਸ ਲਾਇਆ ਸੀ, ਪਰ ਹਜੇ ਤੱਕ ਕੋਈ ਆਇਆ ਨਹੀਂ। ਮੇਰਾ ਇਹ ਪੁੱਛਣ ਦਾ ਮਤਲਬ ਆ ਵੀ ਉਹ ਜੇ ਉਹਨੂੰ ਅਸੀਂ ਇੱਥੇ ਵਿਜ਼ਟਰ ਬੁਲਾ ਲਈਏ ਤਾਂ ਕੀ ਉਹ ਕੇਸ ਕੰਟੀਨਿਊ ਹੋ ਸਕਦਾ? ਵਿਜ਼ਟਰ ਵੀਜ਼ਾ ਜਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਦਿੰਦੇ ਹੋ ਤਾਂ ਵਿਜ਼ਟਰ ਵੀਜ਼ਾ ਕਈ ਵਾਰੀ ਲੱਗਣਾ ਔਖਾ ਹੋ ਜਾਂਦਾ, ਪਰ ਹਾਂਜੀ ਤੁਸੀਂ ਟਰਾਈ ਕਰ ਸਕਦੇ ਹੋ। ਜੀ ਠੀਕ ਹੈ ਜੀ। ਇੱਕ ਜਿਹੜਾ ਸਾਰਿਆਂ ਦੇ ਕਾਮਨ ਸਵਾਲ ਹੋਣਾ ਹੈ ਜੀ ਉੱਥੇ, ਸੋ ਕਿਸੇ ਨਾ ਕਿਸੇ ਨੇ ਤਾਂ ਚਲੋ ਪੁੱਛਣਾ ਹੀ ਆ ਵੀ ਅੰਬੈਸੀਆਂ ਦੀ ਕੀ ਸਥਿਤੀ ਹੈਗੀ ਹੈ ਜੀ ਉੱਥੇ, ਓਪਨ ਹੋਈਆਂ ਬੰਦ ਆ ਕਿੱਦਾਂ ਚੱਲ ਰਿਹਾ ਆ? ਲਿਮਿਟਡ ਕੇਸ ਕੂਸ ਉਹ ਪ੍ਰੋਸੈਸ ਕਰੀ ਜਾ ਰਹੇ ਨੇ, ਕਈਆਂ ਦੇ ਵਿੱਚ ਖਬਰ ਮਿਲਦੀ ਹੈ, ਕੋਈ ਐਸਾ ਉਹਨਾਂ ਨੇ ਡੈਕਲੇਰੇਸ਼ਨ ਨਹੀਂ ਦਿੱਤੀ ਕਿ ਉਹ ਫੁੱਲ ਫਲੈਜ ਆਪਰੇਸ਼ਨਲ ਹੈਗੇ ਆ ਜਾਂ ਨਹੀਂ ਹੈਗੇ। ਸੋ ਆਇਆ ਵੀ ਜਦੋਂ ਵਾਰੀ ਆ ਗਈ ਭਾਈ ਆਪਣੀ ਈਮੇਲ ਦੇ ਉੱਤੇ ਧਿਆਨ ਰੱਖੋ, ਜਦੋਂ ਆ ਗਿਆ ਵਾਰੀ ਤੇ ਫਿਰ ਉਦੋਂ ਫਿਰ ਉਸ ਹਿਸਾਬ ਦੇ ਨਾਲ ਕਾਰਵਾਈ ਜਿਹੜੀ ਆਪਣੀ ਕਰ ਦਿਓ। ਬਲਵਿੰਦਰ ਜੀ ਆਪਣੇ ਅਗਲੇ ਕਾਲਰ ਨੇ ਬਲਵਿੰਦਰ ਜੀ। ਜੀ ਆਪਾਂ ਉਹਨਾਂ ਤੋਂ ਅੱਗੇ ਵਧਦੇ ਹਾਂ ਜੀ। ਸੀਤਲ ਕੌਰ। ਹੈਲੋ ਹਾਂਜੀ ਕੀ ਸਵਾਲ ਹੈ ਜੀ? ਹਾਂਜੀ ਮੇਰਾ ਕੁਐਸਚਨ ਇਹ ਆ ਵੀ ਅਸੀਂ ਪੋਲੀਟੀਕਲ ਦਾ ਕੇਸ ਲਾਇਆ ਮੇਰੇ ਭਰਾ ਭਰਜਾਈ ਨੇ, ਪਰ ਪਾਸਪੋਰਟ ਦੀ ਡੇਟ ਲੰਘ ਗਈ ਹੋਆ 2 ਸਾਲ ਹੋ ਗਏ, ਵੀ ਉਹ ਬਣਾ ਸਕਦੇ ਆ? ਨਹੀਂ ਪਾਸਪੋਰਟ ਦੀ ਤਾਂ ਲੋੜ ਨਹੀਂ ਪੈਣੀ, ਟਰੈਵਲ ਨਹੀਂ ਕਰ ਸਕਦੇ ਤਾਂ ਹੀ ਤਾਂ ਅਸਾਈਲਮ ਲੈਂਦੇ ਆ ਜੀ। ਅੱਛਾ ਜੀ ਜੀ ਬਿਲਕੁਲ। ਅਗਲੇ ਕਾਲਰ ਰਣਧੀਰ। ਹਾਂਜੀ ਮੇਰਾ ਕੁਐਸਚਨ ਹੈ ਜੀ ਸਿਟੀਜ਼ਨ ਸਮਝ, ਅਸੀਂ 2013 ਚ ਆਏ ਸੀ ਬਲੱਡ ਰਿਲੇਸ਼ਨ ਤੇ ਮੈਂ ਸਿਟੀਜ਼ਨ ਹੋ ਗਿਆ ਜੀ 5 ਸਾਲ ਬਾਅਦ, ਤੇ ਮੇਰੀ ਵਾਈਫ ਦੀ 4 ਸਾਲ ਪਹਿਲਾਂ ਫਿਜ਼ੀਕਲ ਪ੍ਰੈਜ਼ੈਂਸ ਡਿਸਕੰਟੀਨਿਊ ਹੋ ਗਈ ਸੀਗੀ, ਤੇ ਮੇਰੇ ਬੇਸ ਤੇ ਮਤਲਬ ਕਰ ਸਕਦੇ ਆ ਅਪਲਾਈ, ਤੇ ਕਦੋਂ ਕਰ ਸਕਦੇ ਆ? ਨਹੀਂ ਉਹਨਾਂ ਕੋਲ ਗ੍ਰੀਨ ਕਾਰਡ ਹੈਗਾ ਕਿ ਉਹ ਵੀ ਲੈਪਸ ਹੋ ਗਿਆ? ਸਾਲ ਦੇ ਵਿੱਚ ਹੀ ਆ ਗਏ ਸੀਗੇ, 6 ਮਹੀਨੇ ਤੋਂ ਉੱਪਰ ਹੋ ਗਈ ਸੀ। ਨਹੀਂ ਹਾਂ ਉਹ ਜਦੋਂ ਵੀ ਫਿਰ ਵਾਪਸ ਆਏ ਸੀਗੇ ਨਾ ਫਿਜ਼ੀਕਲ ਪ੍ਰੈਜ਼ੈਂਟ, ਜਦੋਂ ਵਾਪਸ ਆਏ ਸੀ ਦੁਬਾਰਾ ਉਹਨਾਂ ਨੂੰ ਆਪਣਾ ਟਾਈਮ ਪੂਰਾ 4 ਸਾਲ ਤੇ 1 ਦਿਨ ਕੱਢਣਾ ਪੈਣਾ। ਮਤਲਬ 4 ਸਾਲ ਹੋ ਗਏ ਜੀ, 4 ਸਾਲ 1 ਦਿਨ ਵਾਲਾ ਇਹ ਪ੍ਰੋਸੀਜਰ ਹੈਗਾ ਜੀ ਕੋਈ? ਇਹ ਹਾਂਜੀ ਵਾਂਡੇ ਵਾਲਾ? ਹਾਂਜੀ 4 ਸਾਲ 1 ਦਿਨ ਤੇ ਅਸੀਂ ਦੁਬਾਰਾ ਅਪਲਾਈ ਕਰ ਸਕਦੇ ਹਾਂ? ਹਾਂਜੀ ਤੁਸੀਂ ਪਰ ਇੱਕ ਵਾਰੀ ਸਾਡੇ ਆਫਿਸ ਨਾਲ ਅਪਾਇੰਟਮੈਂਟ ਬਣਾ ਲਿਓ, ਮੈਂ ਦੇਖ ਲੈਣਾ ਕਿ ਕਰ ਸਕਦੇ ਕਿ ਨਹੀਂ ਕਰ ਸਕਦੇ। ਠੀਕ ਹੈ ਓਕੇ ਜੀ। ਜੀ ਧੰਨਵਾਦ ਜੀ। ਸੋ ਇਹਨਾਂ ਦੇ ਆਫਿਸ ਦਾ ਨੰਬਰ ਹੈਗਾ ਆ ਜੀ 415-909-0503 4159090503। ਅਗਲੇ ਜਿਹੜੇ ਆਪਣੇ ਕਾਲਰ ਨੇ ਜੀ ਅਵਤਾਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਮੇਰੀ ਵਾਈਫ ਨੇ ਨਾ ਜੀ ਅਕਤੂਬਰ 2018 ਦੇ ਵਿੱਚ ਆਪਦੇ ਲੈ ਕੇ ਵੀ ਡੈਡੀ ਦੀ ਜੀ ਪਟੀਸ਼ਨ ਪਾਈ ਸੀ ਜੀ, ਉਹ ਅਪ੍ਰੈਲ 2020 ਦੇ ਵਿੱਚ ਉਹਨਾਂ ਨੇ ਪ੍ਰੂਫ ਕਰ ਲਿਆ ਸੀ ਵੀ ਸਾਰਾ ਕੁਝ ਵੀ ਓਕੇ ਆ, ਵੀ ਹੁਣ ਸਾਨੂੰ ਇੰਟਰਵਿਊ ਹੋਊਗਾ ਕਰੋਨਾ ਤੋਂ ਬਾਅਦ, ਵੀ ਮੁੜ ਕੇ ਜੀ ਕੋਈ ਮੈਨੂੰ ਵੀ ਆਨਸਰ ਨਹੀਂ ਉਹਨਾਂ ਦਾ ਆਇਆ। ਤੇ ਹੁਣ ਸਾਡਾ ਕੁਐਸਚਨ ਇਹ ਸੀ ਵੀ ਉੱਥੇ ਮੈਨੂੰ ਵੀ ਮਾਂ ਪਿਓ ਦੀ ਇੰਟਰਵਿਊ ਚੱਲਦੀਆਂ ਕਿ ਵੀ ਹਜੇ ਜੀ ਓਪਨ ਨਹੀਂ ਹੋਈਆਂ? ਨਹੀਂ ਚੱਲ ਰਹੀਆਂ ਜੀ ਇੰਟਰਵਿਊ, ਪਰ ਬਹੁਤ ਲਿਮਿਟਡ ਤਰੀਕੇ ਨਾਲ ਚੱਲ ਰਹੀਆਂ। ਤੁਸੀਂ ਉਹਨਾਂ ਨੂੰ ਫੋਲੋ ਅਪ ਕਰੋ, ਸਾਰਿਆਂ ਨੂੰ ਨਹੀਂ ਉਹਨਾਂ ਨੇ ਇੰਟਰਵਿਊ ਕਰਨਾ, ਤੁਸੀਂ ਦੇਖੋ ਫਿਰ ਉਹ ਜੇ ਤੁਹਾਨੂੰ ਰਿਪਲਾਈ ਕਰਦੇ ਆ ਨਹੀਂ ਕਰਦੇ ਆ। ਜੀ ਧੰਨਵਾਦ। ਅਗਲੇ ਕਾਲਰ ਮਨਦੀਪ। ਹਾਂਜੀ ਮੇਰਾ ਵੀ ਸੇਮ ਕੁਐਸਚਨ ਇਹੀ ਸੀਗਾ ਜੀ, ਲਾਈਕ ਵੀ ਪੇਰੈਂਟਸ ਦੀਆਂ ਪਟੀਸ਼ਨਾਂ ਸਾਡੀ ਵੀ 2018 ਚ ਪਾਈ ਹੋਈ ਆ ਵੀ ਪੇਰੈਂਟਸ ਦੀ ਇੰਟਰਵਿਊ ਹੋਣ ਲੱਗ ਗਈ ਜਾਂ ਨਹੀਂ? ਹਾਂਜੀ ਤੁਸੀਂ ਤੁਹਾਨੂੰ ਫੋਲੋ ਅਪ ਹੀ ਕਰਨਾ ਪੈਣਾ, ਤੇ ਜਦੋਂ ਈਮੇਲ ਆਊਗੀ ਕੇਸ ਬਾਏ ਕੇਸ ਬੇਸਿਸ ਹੀ ਆ, ਵੇਟ ਕਰਨਾ ਪੈਣਾ। ਉਹ ਠੀਕ ਹੈ ਜੀ। ਅਸੀਂ ਉੱਦਾਂ ਕੋਈ ਇਨਕੁਆਇਰੀ ਵਗੈਰਾ ਪਾ ਸਕਦੇ ਆ ਕਿ ਨਹੀਂ? ਹਾਂਜੀ ਪਾ ਸਕਦੇ ਹਾਂ ਜੀ। ਇਨਕੁਆਇਰੀ ਪਾ ਦਿਓ ਜੀ, ਤੇ ਦੇਖ ਲਓ ਕੀ ਰਿਪਲਾਈ ਜਿਹੜਾ ਉਹਨਾਂ ਦਾ ਆਉਂਦਾ ਹੈ। ਜਿਨ੍ਹਾਂ ਨੂੰ ਜ਼ਿਆਦਾ ਸਮਾਂ ਹੋ ਗਿਆ ਵੇਟ ਕਰਦਿਆਂ ਨੂੰ, ਉਹਨਾਂ ਦੇ ਕੋਲ ਹੁਣ ਇਹੀ ਇੱਕ ਰਸਤਾ ਜਿਹੜਾ ਉਹ ਹੈਗਾ ਆ। ਅਗਲੇ ਕਾਲਰ ਨੇ ਆਪਣੇ ਨਾਲ ਜੀਵਨ। ਸਤਿ ਸ਼੍ਰੀ ਅਕਾਲ ਜੀ। ਜੀ
ਹਾਂਜੀ ਕੁਐਸਚਨ ਆ ਜੀ ਕਿ ਅਸਾਈਲਮ ਦਾ ਕੇਸ ਵਾਸ਼ਿੰਗਟਨ ਸੀਐਟਲ ਦੇ ਵਿੱਚ ਅਪਲਾਈ ਕੀਤਾ ਗਿਆ ਸੀ 3-4 ਸਾਲ ਪਹਿਲਾਂ, ਤੇ ਹੁਣ ਉਹ ਦੇ ਵਿੱਚ ਜੌਬ ਕਰਦੇ ਆ ਤੇ ਉੱਥੇ ਫੀਸ ਵਗੈਰਾ ਉਹਨਾਂ ਨੇ ਦਿੱਤੀ ਸੀ, ਤੇ ਉਹ ਉੱਥੇ ਉਹਨਾਂ ਦੀ ਹੀਅਰਿੰਗ ਹੋ ਸਕਦੀ ਆ ਕਿ ਜਾਂ ਉਹਨਾਂ ਨੂੰ ਇੱਥੇ ਹੀ ਫਿਰ ਅਟਰਨੀ ਕਰਨਾ ਪਏਗਾ ਕੋਈ? ਕੇਸ ਤੁਹਾਨੂੰ ਮੂਵ ਕਰਾਉਣਾ ਪੈਣਾ ਜੇ ਸੈਕਰਾਮੈਂਟੋ ਮੂਵ ਹੋ ਗਿਆ ਤਾਂ। ਅੱਛਾ, ਉੱਥੇ ਨਹੀਂ, ਉਹਨਾਂ ਦਾ ਹੁਣ ਸੀਐਟਲ ਤੋਂ ਮੂਵ ਇੱਥੇ ਹੋਏਗਾ। ਜੁਰਿਸਡਿਕਸ਼ਨ ਬਦਲ ਗਈ ਨਾ ਜੀ। ਤੁਸੀਂ ਦੇਖੋ ਇਹ ਜੁਰਿਸਡਿਕਸ਼ਨ ਇਸ ਹਿਸਾਬ ਨਾਲ ਹੁੰਦੀ, ਜਿੱਥੇ ਜਾਂਦੇ ਆ ਉੱਥੇ ਦੇ ਜਿਹੜੇ ਇਲਾਕੇ ਦੇ ਵਿੱਚ ਤੁਹਾਨੂੰ ਜਿਹੜਾ ਉਹ ਕਰਨਾ ਪੈਣਾ ਆ। ਕਈ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਲੋਕੀ ਕਰੀ ਜਾਂਦੇ ਆ, ਪਰ ਇਹ ਆ ਵੀ ਜੇ ਬਾਅਦ ਦੇ ਵਿੱਚ ਇਸ ਚੀਜ਼ ਦਾ ਪਤਾ ਲੱਗਦਾ, ਭਿਣਕ ਲੱਗਦੀ ਆ ਜੱਜ ਨੂੰ, ਤਾਂ ਫਿਰ ਤੁਹਾਡਾ ਕੇਸ ਇੱਕ ਹਿਸਾਬ ਦੇ ਨਾਲ ਤੁਸੀਂ ਆਪ ਹੀ ਉੱਤੇ ਲਕੀਰ ਮਾਰਨ ਵਾਲੀ ਜਿਹੜੀ ਉਹ ਗੱਲ ਕਰ ਲੈਂਦੇ ਆ। ਸੋ ਜਦੋਂ ਜਿੱਥੇ ਵੀ ਮੂਵ ਹੁੰਦੇ ਆ ਆਪਣੇ ਕੇਸ ਨੂੰ ਨਾਲ ਉੱਥੇ ਜਿਹੜਾ ਮੂਵ ਕਰਾਉਣਾ ਪੈਣਾ। ਇਦਾਂ ਹੀ ਹੈ ਜੀ ਅਟਰਨੀ ਜੀ? ਜੀ ਬਿਲਕੁਲ ਬਿਲਕੁਲ ਜੀ। ਸੋ ਅਗਲੇ ਕਾਲਰ ਕੁਲਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ, ਮੈਂ ਜਿੱਦਾਂ ਨਾ ਅਪਲਾਈ ਕੀਤਾ ਸੀਗਾ ਮਤਲਬ ਕਿ 11 ਦੇ ਵਿੱਚ ਆਪਣੀ ਫੈਮਿਲੀ ਦਾ ਜਿੱਦਾਂ ਸਿਬਲਿੰਗ ਦਾ, ਤੇ ਉਹਨਾਂ ਨੂੰ ਉੱਧਰ ਕੋਈ ਲੈਟਰ ਨਹੀਂ ਮਿਲਿਆ ਇੰਡੀਆ ਦੇ ਵਿੱਚ, ਇੱਥੇ ਮਿਲਿਆ ਆ ਮੈਨੂੰ 3 ਲੈਟਰ ਮਿਲੇ ਸੀ ਜਿੱਦਾਂ। ਹਾਂਜੀ ਹਾਂਜੀ, ਉਹਨਾਂ ਨੂੰ ਕੋਈ ਲੈਟਰ ਨਹੀਂ ਮਿਲਣਾ ਅਜੇ। ਠੀਕ ਹੈ ਜੀ। ਉਹੀ ਉਹ ਕਹਿੰਦੇ ਮਿਸ ਹੋ ਗਿਆ, ਮੈਂ ਪਤਾ ਨਹੀਂ ਹੁਣ ਮੈਨੂੰ ਇਹਦੇ ਬਾਰੇ। ਨਹੀਂ ਉੱਥੇ ਕੋਈ ਲੈਟਰ ਨਹੀਂ ਭੇਜਣਾ ਉਹਨਾਂ ਨੇ ਜੀ। ਸੋ ਇਹਨਾਂ ਨੇ ਇੱਥੇ ਹੀ ਘੱਲਣਾ ਆ। ਸੋ ਜਦੋਂ ਵਾਰੀ ਆਊਗੀ ਫਿਰ ਉਦੋਂ ਉਹਨਾਂ ਨੇ ਉੱਥੇ ਘੱਲਣਾ ਆ ਲੈਟਰ। ਈਮੇਲ ਆਊਗੀ ਇਹਨਾਂ ਨੂੰ ਤੇ ਫਿਰ ਇਹ ਆਪਣੇ ਕੋਰੈਸਪੋਂਡੈਂਸ ਕਰੂਗੇ, ਲੈਟਰ ਲੂਟਰ ਨਹੀਂ ਆਉਣਾ ਭੇਜਣਾ ਕੋਈ। ਠੀਕ ਆ, ਮੇਕ ਸ਼ੋਰ ਕਰ ਲਿਓ ਭਾਈ। ਅੱਜ ਕੱਲ੍ਹ ਈਮੇਲ ਨਾ ਕਈ ਵਾਰੀ ਬੰਦਾ ਉਦੋਂ ਵੱਖਰੀ ਭਰ ਲੈਂਦਾ, ਫਿਰ ਚੇਤਾ ਭੁੱਲ ਜਾਂਦਾ ਆ। ਸੋ ਲਿਖ ਕੇ ਰੱਖ ਲਿਆ ਕਰੋ। ਜੀ 1 ਸੈਕਿੰਡ ਹੋਲਡ ਕਰਿਓ ਜੀ। ਜੀ ਬਿਲਕੁਲ ਸਰੋਤਿਓ, ਸੋ ਆਪਾਂ ਜਿਹੜੇ ਇੱਦਾਂ ਹੀ ਆਪਣੇ ਪ੍ਰੋਗਰਾਮ ਨੂੰ ਜਿਹੜਾ ਜਾਰੀ ਰੱਖਦੇ ਹਾਂ। ਕਾਲਸ ਵੀ ਜਿਹੜੀਆਂ ਉਹ ਆਪਾਂ ਲਈ ਚੱਲਾਂਗੇ। ਸੋ ਆਓ ਆਪਾਂ ਜਿਹੜੇ ਵਾਰੀ ਸਿਰ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅਤੇ ਨੰਬਰ ਜਿਹੜਾ ਹੈਗਾ ਜੀ 408 272 5200 4082725200 ਅਤੇ ਆਪਣੇ ਜਿਹੜੇ ਅਗਲੇ ਕਾਲਰ ਨੇ ਜਸਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਬੇਟਿਆਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਮੈਂ ਪੁੱਛਣਾ ਚਾਹੁੰਦੀ ਸਾਡੇ ਬੇਟੇ ਦੁਬਾਰਾ ਪੁੱਛੋ। ਹਾਂਜੀ ਪੁੱਛ ਰਹੇ ਨੇ, ਅਜੇ ਪੁੱਛਣਾ ਉਹਨਾਂ ਨੇ ਜੀ। ਹਾਂਜੀ ਮੈਂ ਕਹਿ ਰਹੀ ਸਾਡੇ ਬੇਟੇ ਇਟਲੀ ਵਿੱਚ ਆ, ਉਹਨਾਂ ਦਾ ਮੇਰੀ ਬੇਟੀ ਨੇ ਇਟਲੀ ਚੋਂ ਅਪਲਾਈ ਕੀਤਾ ਸੀਗਾ ਤੇ 2010 ਚ ਕੀਤਾ। ਕਿੰਨਾ ਚਿਰ ਲੱਗੂਗਾ ਉਹਨਾਂ ਨੂੰ? ਜੀ 2005 ਦੇ ਚੱਲਦੇ ਜੀ, ਅਜੇ 6-7 ਸਾਲ ਲੱਗਣਗੇ। ਇਟਲੀ ਆਉਣ ਨੂੰ ਉਹਨਾਂ ਚਿਰ ਲੱਗਦਾ ਜਿੱਦਾਂ ਉੱਥੋਂ ਅਪਲਾਈ ਕੀਤਾ। ਡਜ਼ ਨਾਟ ਮੈਟਰ ਜੀ। ਜੀ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਦੇ ਜੀ। ਜੇ ਤੁਹਾਡੇ ਬੱਚੇ ਉਹ ਇੰਡੀਆ ਦੇ ਜੰਮੇ ਆ ਤਾਂ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਆ ਜੀ। ਅਗਲੇ ਜਿਹੜੇ ਕਾਲਰ ਨੇ ਅਵਤਾਰ ਸੰਧੂ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ? ਹਾਂਜੀ ਮੇਰੇ ਮਾਤਾ ਪਿਤਾ ਦੀ ਇੰਟਰਵਿਊ ਪਿਛਲੇ ਸਾਲ 2 ਮਾਰਚ ਨੂੰ ਹੋ ਗਈ ਸੀ। ਥੋੜੇ ਡਾਕੂਮੈਂਟ ਰਹਿ ਗਏ ਸੀ ਜਦ ਉਸ ਤੋਂ ਬਾਅਦ ਲਾਕਡਾਊਨ ਲੱਗ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਮਤਲਬ ਨਹੀਂ ਆਇਆ ਕੋਈ ਲੈਟਰ ਵਗੈਰਾ। ਹੁਣ ਅਸੀਂ ਕਿੱਥੇ ਸੰਪਰਕ ਕਰੀਏ ਜੀ? NVC ਨੂੰ ਕੰਟੈਕਟ ਕਰੋ ਤੇ ਕੌਂਸੂਲੇਟ ਨੂੰ ਕੰਟੈਕਟ ਕਰੋ ਮੁੰਬਈ ਨੂੰ। ਉਹਨਾਂ ਨੂੰ ਕੰਟੈਕਟ, ਉਹ ਕਹਿੰਦੇ ਵੀ ਸਾਡੇ ਕੋਲ ਹੈ ਨਹੀਂ ਕਿਸੇ ਵੀ, ਤਾਂ ਹੁਣ ਇੰਟਰਵਿਊ ਹੋ ਗਈ ਬੰਬੇ ਆ ਵੀ ਉਹਨਾਂ ਨਾਲ ਕਰੋ, ਉਹਨਾਂ ਦਾ ਕੋਈ ਨੰਬਰ ਨਹੀਂ ਹੈਗਾ ਨਾ ਉਹ ਫੋਨ ਚੱਕਦੇ। ਉਹਨਾਂ ਦੇ ਮੁੰਬਈ ਕੌਂਸੂਲੇਟ ਨਹੀਂ ਨੰਬਰ ਤਾਂ ਇਦਾਂ ਕਿਸੇ ਨੂੰ ਨਹੀਂ ਦਿੰਦੇ, ਇੰਨਾ ਤਾਂ ਨਹੀਂ ਉਹਨਾਂ ਕੋਲ ਟਾਈਮ ਹੁੰਦਾ। ਉੱਥੇ ਮੁੰਬਈ ਵਾਲਿਆਂ ਦੀ ਵੈਬਸਾਈਟ ਖੋਲੋ ਤੇ ਉੱਥੇ ਇਨਕੁਆਇਰੀ ਦੀ ਉਹਨਾਂ ਨੇ ਆਪਸ਼ਨਸ ਦਿੱਤੀਆਂ, ਈਮੇਲਸ ਵਗੈਰਾ ਐਡਰੈਸ ਵਗੈਰਾ ਦਿੱਤੇ ਆ, ਉੱਥੇ ਉਹਨੂੰ ਕੰਟੈਕਟ ਕਰੋ। ਜੀ ਥੈਂਕ ਯੂ ਜੀ। ਜੀ ਉਹ ਤੁਹਾਨੂੰ ਆਪ ਹੀ ਜਿਹੜਾ ਥੋੜੀ ਜਿਹੀ ਉਸ ਚੀਜ਼ ਦੇ ਵਿੱਚ ਖੇਚਲ ਕਰਨੀ ਪੈਣੀ ਹੈ ਨਾਲ ਜੀ। ਹਾਂਜੀ ਜੀ ਅਗਲੇ ਜਿਹੜੇ ਕਾਲਰ ਨੇ ਜੀ ਗੈਰੀ। ਹੈਲੋ ਭਾਜੀ। ਜੀ ਪੁੱਛੋ ਜੀ ਸਵਾਲ। ਸਾਡੇ ਕੋਲ ਨਾ US ਪਾਸਪੋਰਟ ਨੇ, US ਸਿਟੀਜ਼ਨ ਹੈ, ਔਰ ਸਾਡੇ ਬੱਚੇ ਕੋਲ ਵੀ US ਪਾਸਪੋਰਟ ਹੈ, ਔਰ ਹੁਣ ਅਸੀਂ ਨਾ ਉਹਦਾ N600 ਅਪਲਾਈ ਕੀਤਾ ਸੀ ਤੇ ਉਹਨਾਂ ਨੇ ਇੱਕ ਲੈਟਰ ਭੇਜੀ ਹੈ ਕਿ ਫਿਜ਼ੀਕਲ ਜਾਂ ਲੀਗਲ ਕਸਟਡੀ ਦਾ ਐਵੀਡੈਂਸ ਲਓ ਬੇਟੇ ਦੇ ਨਾਮ ਤੇ, ਮਤਲਬ ਬੱਚੇ ਦੇ ਨਾਮ ਤੇ। तो ਅਸੀਂ ਕੀ ਐਵੀਡੈਂਸ ਬੈਸਟ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ? ਠੀਕ ਹੈ ਜੀ। ਆਵਾਜ਼ ਆ ਰਹੀ ਹੈ? ਨਹੀਂ ਮੈਨੂੰ ਨਹੀਂ ਉਹਨਾਂ ਦੀ ਆਵਾਜ਼ ਹਾਂਜੀ ਹੁਣ ਆ ਰਹੀ ਹੈ ਜੀ। ਉੱਥੇ ਤੱਕ ਮੈਂ ਸੁਣਿਆ ਸੀ ਉਹ ਕਹਿੰਦੇ ਕਿ ਫਿਜ਼ੀਕਲ ਤੇ ਲੀਗਲ ਕਸਟਡੀ ਦਾ ਐਵੀਡੈਂਸ ਤੇ ਉਸ ਤੋਂ ਬਾਅਦ ਕੀ ਗਿਆ? ਹਾਂ ਵੀ ਉਹ ਪੁੱਛਦੇ ਵੀ ਕਿਹੜਾ ਐਵੀਡੈਂਸ ਕੀ ਦੇ ਸਕਦੇ ਆ। ਹਾਂਜੀ ਬੱਚੇ ਦੇ ਨਾਂ ਤੇ ਲੈਟਰ ਆਈ ਹੈ ਤੇ ਉਹ ਕਿਹੜਾ ਬੈਸਟ ਐਵੀਡੈਂਸ ਰਹੂਗਾ ਦੇਣ ਵਾਸਤੇ N600? ਬੱਚੇ ਦੇ ਨਾਂ ਤੇ ਨਾ ਤੁਸੀਂ ਬਰਥ ਸਰਟੀਫਿਕੇਟ
ਤੇ ਉਹਦੇ ਨਾਲ ਤੁਸੀਂ ਜਿਹੜਾ ਪੈਟਰਨਿਟੀ ਦਾ ਐਵੀਡੈਂਸ ਹੁੰਦਾ ਕਿ ਤੁਸੀਂ ਬੱਚੇ ਦੀ ਟੇਕ ਕੇਅਰ ਕਰ ਰਹੇ ਆ, ਉਹਨੂੰ ਬਿੱਲ ਬੁੱਲ ਦੇ ਰਹੇ ਆ, ਉਹਦੇ ਫੀਸਾਂ ਫੂਸਾਂ ਉਤਾਰ ਰਹੇ ਆ, ਤੇ ਤੁਹਾਡੇ ਘਰੇ ਉਹ ਉੱਥੋਂ ਪ੍ਰੂਵ ਕਰ ਸਕਦੇ ਆ। ਓਕੇ, ਸੋ ਪੈਟਰਨਿਟੀ ਦਾ ਸਰਟੀਫਿਕੇਟ ਜਿਹੜਾ ਆ ਉਹ ਨਾਲ, ਜਿਹੜਾ ਬਰਥ ਸਰਟੀਫਿਕੇਟ ਦੇ ਨਾਲ ਲਾ ਸਕਦੇ। ਤੇ ਇਹ ਜਿਹੜਾ ਪੈਟਰਨਿਟੀ ਦਾ ਆ ਵੀ ਹਾਂ ਬਿੱਲ ਬੱਤੀਆਂ ਦੇ ਰਹੇ ਆ, ਸਾਰਾ ਕੁਝ ਕਰ ਰਹੇ ਆ, ਉਸ ਦੇ ਲਈ ਇਹ ਕੋਈ ਵਿਸ਼ੇਸ਼ ਥਾਂ ਤੋਂ ਬਣਦਾ ਆ, ਕੋਈ ਸੈਲਫ ਐਫੀਡੇਵਿਟ ਹੁੰਦਾ ਹੈ, ਕੀ ਹੁੰਦਾ ਹੈ ਇਹਦਾ, ਕੋਈ ਫਾਰਮ ਹੁੰਦਾ, ਕਿੱਦਾਂ ਹੁੰਦਾ? ਨਹੀਂ, ਪੈਟਰਨਿਟੀ ਦਾ ਸਰਟੀਫਿਕੇਟ ਨਹੀਂ ਹੁੰਦਾ। ਤਾਂ ਉਹ ਕਹਿੰਦੇ ਕਿ ਜਿਹੜਾ ਵੀ ਬੰਦਾ ਪ੍ਰੋਵਾਈਡ ਕਰਦਾ ਸੀਗਾ ਉਹਨੂੰ ਆਪਾਂ ਫਾਦਰ ਮੰਨਾਂਗੇ। ਜਿਹੜਾ ਐਕਸਪੈਂਸ ਦਿੰਦਾ ਸੀਗਾ 18 ਸਾਲ ਤੋਂ ਪਹਿਲਾਂ ਬੱਚੇ ਦੇ, ਜਿਹੜਾ ਸਕੂਲ ਦੀ ਟਿਊਸ਼ਨ ਫੀ ਵਗੈਰਾ ਦਿੰਦਾ ਸੀਗਾ, ਜਿਹਦਾ ਨਾਮ ਹੈਗਾ ਸਕੂਲ ਲਿਵਿੰਗ ਸਰਟੀਫਿਕੇਟ ਤੇ ਜਾਂ ਸਕੂਲ ਦੇ ਰੈਕਡ ਤੇ ਇਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਕਿ ਜਾ ਕੇ ਸਕੂਲ ਵਗੈਰਾ ਦੇ ਜਿਹੜੇ ਰੈਕਡ ਰੂਕਡ ਆ ਉਹ ਸਾਰੇ ਕਢਾ ਕੇ, ਜਿਹਦੇ ਉੱਤੇ ਫਾਦਰ ਦਾ ਨਾਮ ਲਿਖਿਆ, ਮਦਰ ਦਾ ਨਾਮ ਲਿਖਿਆ, ਉਹਨਾਂ ਇਹ ਆਪਣੀ ਕਸਟਡੀ ਪ੍ਰੂਵ ਕਰ ਸਕਦੇ ਨੇ। ਬੱਚਾ ਤੇ ਇਹਨਾਂ ਦਾ ਆਪਣਾ ਹੀ ਹੈ, ਕਸਟਡੀ ਤਾਂ ਕੋਈ ਚਾਹੀਦੀ ਨਹੀਂ ਨਾ। ਜੀ 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 ਜੀ, ਸੋ ਇਹ ਦਿਖਾਉਣਾ ਹੈ ਵੀ ਹਾਂ ਵੀ ਟੇਕ ਕੇਅਰ ਇਹੀ ਜਿਹੜੀ ਹੈ ਬੇਸਿਕਲੀ ਕਰ ਰਹੇ ਹੈਗੇ ਜੀ। ਅਗਲੇ ਕਾਲਰ ਨੇ ਦਮਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਮੇਰਾ ਕੁਐਸਚਨ ਸੀਗਾ, ਲਾਸਟ ਈਅਰ ਅਗਸਤ 2020 ਵਿੱਚ ਮੈਂ ਸਿਟੀਜ਼ਨ ਅਪਲਾਈ ਕੀਤੀ ਸੀਗੀ ਤੇ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਹਾਲੇ ਤੱਕ, ਕੋਈ ਫਿੰਗਰਪ੍ਰਿੰਟ ਦਾ ਨਹੀਂ ਆਇਆ, ਕੋਈ ਮਤਲਬ ਆਇਆ ਨਹੀਂ ਉਹਨਾਂ ਦਾ ਵੀ ਗਾੜੀ ਪ੍ਰੋਸੈਸ ਕੀ ਕਰਨਾ। ਰਿਸਿਪਟ ਵੀ ਨਹੀਂ ਆਈ? ਹਾਂਜੀ, ਬਸ ਉਹੀ ਆਈ ਡਾਕੂਮੈਂਟ ਰਿਸੀਵ ਦੀ, ਕਿ ਡਾਕੂਮੈਂਟ ਰਿਸੀਵ ਹੋ ਗਿਆ, ਬਸ ਇਹੀ ਆਈ ਹੈ। ਠੀਕ ਹੈ ਜੀ। ਹਾਂਜੀ, ਇਹਨਾਂ ਦਾ ਨਾ ਪ੍ਰੋਸੈਸਿੰਗ ਟਾਈਮ ਤੁਸੀਂ ਚੈੱਕ ਕਰੋ, ਜਿਹੜੇ ਵੀ ਸਰਵਿਸ ਸੈਂਟਰ ਪੈਂਡਿੰਗ ਹੈ, ਜੇ ਤੁਹਾਡਾ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਪ੍ਰੋਸੈਸਿੰਗ ਟਾਈਮ ਫਰੇਮ ਦੀ ਰੇਂਜ ਦੇ ਵਿੱਚ ਹੈ ਫਿਰ ਕੋਈ ਵਾਰੀ ਕਰਨ ਦੀ ਗੱਲ ਨਹੀਂ। ਜੇ ਤੁਹਾਡਾ ਪ੍ਰੋਸੈਸਿੰਗ ਟਾਈਮਸ ਤੋਂ ਬਾਹਰ ਹੈਗਾ ਫਿਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਐਕਸਪੀਡਾਈਟ ਦੀ ਰਿਕੁਐਸਟ ਪਲੇਸ ਕਰ ਸਕਦੇ ਹੋ ਜੀ। ਉਹਨਾਂ ਨੂੰ ਕੋਈ ਵੀ ਫਿਰ ਤੇਜ਼ੀ ਨਾਲ ਜਿਹੜਾ ਉਹ ਕਰ ਦੇਣ। ਅਗਲੇ ਕਾਲਰ ਨੇ ਅਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ, ਮੇਰੇ ਦੋ ਕੁਐਸਚਨ ਆ ਜੀ। ਇੱਕ ਤਾਂ ਮੈਂ ਜਾਣਨਾ ਚਾਹੁੰਦਾ ਜੀ, ਜਿਹੜੇ ਪੇਰੈਂਟਸ ਵੱਲੋਂ ਮੈਰਿਡ ਬੱਚਿਆਂ ਦਾ ਅਪਲਾਈ ਕੀਤਾ ਉਹਨਾਂ ਦਾ ਕਰੰਟ ਸਟੇਟਸ ਕੀ ਹੈ ਜੀ, ਕਿਹੜਾ ਈਅਰ ਚੱਲਦਾ ਜੀ? ਤੇ ਦੂਜਾ ਕੀ ਸਵਾਲ ਨਾਲ ਹੀ ਪੁੱਛ ਲਓ। ਦੂਜਾ ਸਵਾਲ ਜੀ, ਮੇਰਾ ਫਰੈਂਡ ਆ ਸਵੀਡਨ ਤੋਂ, ਉਹ ਇੱਥੇ ਆਉਣਾ ਚਾਹੁੰਦਾ ਪਰਮਾਨੈਂਟ ਤੌਰ ਤੇ, ਉੱਥੇ ਦਾ ਜਿਹੜਾ ਸਿਟੀਜ਼ਨ ਆ, ਉਹਦੇ ਲਈ ਕੀ ਪ੍ਰੋਸੈਸ ਆ ਜੀ? ਜੀ ਜੀ, ਪਹਿਲਾਂ ਤਾਂ ਸਵੀਡਨ ਵਾਲੇ ਦਾ ਦੱਸ ਦਿੰਦਾ। ਪਰਮਾਨੈਂਟ ਤੌਰ ਤੇ ਤੁਹਾਨੂੰ ਆਉਣ ਲਈ ਇੱਥੇ EB5 ਵੀਜ਼ਾ ਜਿਹੜਾ ਉਹ ਅਪਲਾਈ ਕਰਨਾ ਪੈਂਦਾ। ਉਹ 'ਚ 5 ਲੱਖ ਜਾਂ $1 ਮਿਲੀਅਨ ਦੀ ਮਿਨੀਮਮ ਇਨਵੈਸਟਮੈਂਟ ਆ ਤੇ 5 ਸਾਲ ਲੱਗਣਗੇ ਉਹਨੂੰ ਸਿੱਧੇ ਡਾਇਰੈਕਟ ਗ੍ਰੀਨ ਕਾਰਡ ਤੇ ਆ ਸਕਦਾ। ਗੁੱਡ ਨਿਊਜ਼ ਦੂਜਾ ਗੁੱਡ ਨਿਊਜ਼ ਇਹ ਆ ਵੀ ਰਾਸ਼ੀ ਘਟ ਗਈ ਇਨਵੈਸਟਮੈਂਟ ਵਾਲੀ। ਜੀ ਬਿਲਕੁਲ ਬਿਲਕੁਲ, ਅੱਧੀ ਰਹਿ ਗਈ ਆ ਜੀ। ਜੀ, ਤੇ ਮੈਰਿਡ ਜਿਹੜੇ ਬੱਚੇ ਆ ਇੰਡੀਆ ਵਾਲੇ, ਉਹਨਾਂ ਦੀ ਡੇਟ ਜਿਹੜੀ ਚੱਲ ਰਹੀ ਹੈ ਨਵੰਬਰ 2008 ਚੱਲ ਰਹੀ ਹੈ ਇਸ ਵੇਲੇ ਜੀ। ਥੈਂਕ ਯੂ ਜੀ। ਅਗਲੇ ਕਾਲ ਦਾ ਤੁਸੀਂ ਸੁਣਦੇ ਰਹੋਗੇ ਤਾਂ ਮੈਂ ਉਹ ਵੀ ਦੱਸ ਦਿੰਦਾ ਕਿ E2 ਲਈ ਇਹ ਕਰ ਸਕਦਾ ਕਿ ਨਹੀਂ ਕਰ ਸਕਦਾ, ਜੇ ਉਹ ਵੀ ਮੈਂ ਦੱਸ ਦਿੰਦਾ, ਤੁਸੀਂ ਸੁਣਦੇ ਰਹੋ ਜੀ। ਬਿਲਕੁਲ ਠੀਕ ਹੈ ਜੀ। ਅਗਲੇ ਕਾਲਰ ਸਤਬੀਰ। ਹਾਂਜੀ ਸਤਬੀਰ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਵਾਲ ਜੀ। ਜੀ ਹਾਂਜੀ ਭਾਈ ਜੀ, ਬੇਨਤੀ ਹੈ ਵੀ ਪੁੱਛਣਾ ਸੀ ਵੀ ਸਾਡੇ ਮਦਰ ਇਨ ਲਾ ਆਏ ਸੀ 1 ਸਾਲ ਪਹਿਲਾਂ ਵਿਜ਼ਟਰ ਵੀਜ਼ੇ ਤੇ ਜੀ। ਹਾਂਜੀ, ਉਹ ਓਵਰਸਟੇ ਹੋ ਗਏ ਸੀ ਤੇ ਉਸ ਤੋਂ ਬਾਅਦ ਕੋਵਿਡ ਦਾ ਕਰਕੇ ਤੇ ਸਾਥੋਂ ਉਹਨਾਂ ਨੇ $400 ਕੁਝ ਫੀਸ ਭਰਵਾ ਲਈ ਸੀ ਤੇ ਅਸੀਂ ਉਹ ਭਰਤੀ ਸੀ। ਉਸ ਤੋਂ ਬਾਅਦ ਅਸੀਂ ਮਤਲਬ ਵੀ ਹੁਣ ਉਹਨਾਂ ਨੇ ਸਾਡੇ ਅਸੀਂ ਜਾ ਨਹੀਂ ਸਕੇ, ਉਦੋਂ ਮਾਤਾ ਇੱਥੇ ਬਿਮਾਰ ਹੋ ਗਏ ਸੀ ਤੇ ਹੁਣ ਉਹਨਾਂ ਨੇ ਫਿੰਗਰਪ੍ਰਿੰਟ ਵਗੈਰਾ ਕਰਵਾਏ ਆ ਸਾਡੇ, ਤੇ ਹੁਣ ਕੀ ਸਾਨੂੰ ਪਤਾ ਲੱਗੇ ਵੀ ਕੀ ਸਟੇਟਸ ਹੈ ਸਾਡਾ? ਸਟੇਟਸ ਤਾਂ ਭਾਜੀ ਜੇ ਤੁਸੀਂ ਟਾਈਮਲੀ ਫਾਈਲ ਕਰਤਾ ਸੀਗਾ 6 ਮਹੀਨੇ ਦਾ ਮਿਲਣਾ ਸੀਗਾ, ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਲ ਤੋਂ ਉੱਤੇ ਹੋ ਗਿਆ। ਇੱਕ ਵਾਰੀ ਫਾਈਲ ਕੀਤਾ ਉਹਨਾਂ ਨੇ ਕਿ 2 ਵਾਰੀ ਫਾਈਲ ਕੀਤਾ? ਇੱਕ ਵਾਰੀ ਕੀਤਾ ਜੀ। ਨਹੀਂ, ਉਹ ਤਾਂ ਤੁਹਾਡਾ ਟਾਈਮ ਲੰਘ ਚੁੱਕਿਆ, ਤੁਸੀਂ ਗਲਤ ਕਰ ਰਹੇ ਹੋ ਪ੍ਰੋਸੈਸ ਜਿੱਦਾਂ ਵੀ ਕਰ ਰਹੇ ਆ। ਸੋ ਐਕਸਟੈਂਸ਼ਨ ਜਿਹੜੀ ਮਿਲਦੀ ਉਹ 6 ਮਹੀਨੇ ਦੀ ਮਿਲਦੀ ਆ। ਹਾਂ, ਭਾਵੇਂ ਉਹ ਪੈਂਡਿੰਗ ਵੀ ਹੋਵੇ ਤੁਹਾਨੂੰ ਛੱਡ ਕੇ ਜਾਣਾ ਪੈਂਦਾ ਜਾਂ ਤੁਹਾਨੂੰ ਨਵੀਂ ਐਕਸਟੈਂਸ਼ਨ ਕਰਨੀ ਪੈਂਦੀ ਆ। ਹੁਣ ਜਿੱਦਾਂ ਤੁਸੀਂ ਦੱਸਦੇ ਇੱਕ ਵਾਰੀ ਕੀਤੀ ਸੀਗੀ ਤੇ ਮੈਨੂੰ ਲੱਗਦਾ ਤੁਸੀਂ ਖਰਾਬ ਕਰ ਲਿਆ ਕੇਸ ਆਪਣਾ। ਸੋ ਇਸ ਮਾਮਲੇ ਦੇ ਵਿੱਚ ਉਹ ਬੇਸਿਕਲੀ ਇੱਥੇ ਹੁਣ ਉਹ ਆਊਟ ਆਫ ਸਟੇਟਸ ਹੋ ਚੁੱਕੇ ਨੇ ਜੀ। ਜੀ। ਤੇ ਸਵੀਡਨ ਵਾਲੇ ਜਿਹੜੇ ਸੀਗੇ, ਸਵੀਡਨ ਵਾਲਾ ਜਿਹੜੇ ਹੈਗੇ ਉਹ E2 ਵੀ ਕਰ ਸਕਦੇ ਆ, ਜਿਹੜਾ ਨੇ ਪਹਿਲਾਂ ਸਵਾਲ ਪੁੱਛਿਆ ਸੀਗਾ। ਤੇ E2 ਦੇ ਥੱਲੇ ਉਹ ਬਿਜ਼ਨਸ ਕਰ ਸਕਦੇ ਨੇ। $2-3 ਲੱਖ ਜੇ ਆਪਣੇ ਸਪੈਂਡ ਕਰਨ ਇੱਥੇ ਤੇ ਬਿਜ਼ਨਸ ਕਰਨ ਆ ਸਕਦੇ ਨੇ ਉਹ ਆਪਣਾ। ਤੇ ਉਹ ਜਿਹੜਾ E2 ਹੈਗਾ, ਜੇ ਵੀਜ਼ਾ ਵੂਜ਼ਾ ਡਿਪੈਂਡਿੰਗ ਕੀ ਅਵੇਲੇਬਿਲਿਟੀ ਡੇਟ ਹੈ, 2-3 ਮਹੀਨਿਆਂ ਚ ਕੰਮ ਬਣ ਜਾਂਦਾ ਜੀ। ਠੀਕ ਹੈ ਜੀ। ਅਗਲੇ ਕਾਲਰ ਸੁਖਜਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ 2 ਕੁਐਸਚਨ ਸੀਗੇ ਜੀ। ਸਾਡੇ ਜਿੱਦਾਂ ਭਾਜੀ ਹੋਣੀ ਆ ਜੀ ਇੰਡੀਆ ਦੇ ਵਿੱਚ, ਉਹਨਾਂ ਦੀ ਇੰਟਰਵਿਊ ਹੋਈ ਆ ਤੇ ਉਹਨਾਂ ਨੂੰ ਜਿੱਦਾਂ ਕਰੋਨਾ ਕਰਕੇ ਜੀ ਉਹਨਾਂ ਦਾ ਤਕਰੀਬਨ 1.5 ਸਾਲ ਹੋ ਗਿਆ ਜੀ, ਕੇਸ ਹਜੇ ਉਹ ਤੇ ਹੀ ਸੀਗਾ, ਹਜੇ ਯਾਨੀ ਕਿ ਬੰਦ ਹੋਈਆਂ ਸੀਗੀਆਂ ਐਮਬੈਸੀਆਂ ਨਾ।
ਤੇ ਹੁਣ ਉਹਨਾਂ ਦਾ ਜਿਹੜੇ ਆ ਪੇਪਰ ਵਰਕ ਜਿਹੜੇ ਉਹਨਾਂ ਨੂੰ ਟੈਕਸ ਦੇ ਸਾਤੋਂ ਮੰਗੇ ਸੀਗੇ, ਉਹਨਾਂ ਨੇ ਇੰਟਰਵਿਊ ਹੋ ਗਈ ਸੀਗੀ, ਉਹ ਪੇਪਰ ਉਹਨਾਂ ਨੂੰ ਮੇਲ ਕਰਨੇ ਸੀਗੇ। ਉਹਨਾਂ ਦਾ ਮੈਡੀਕਲ ਦੀ ਕੋਈ ਐਕਸਪਾਇਰੀ ਡੇਟ ਹੁੰਦੀ ਹੈ ਜੀ, ਕਿੰਨੇ ਚਿਰ ਬਾਅਦ ਐਕਸਪਾਇਰ ਹੋ ਜਾਂਦਾ ਵੀ ਦੁਬਾਰਾ ਕਰਾਉਣਾ ਪੈਂਦਾ ਮੈਡੀਕਲ ਜੇ ਪਹਿਲਾਂ ਆਪਾਂ ਕਰਾਇਆ ਹੋਵੇ? ਕਦੋਂ ਕਰਾਇਆ ਸੀਗਾ ਪਹਿਲਾਂ? 1.5 ਸਾਲ ਹੋ ਗਿਆ ਜੀ। 2 ਸਾਲ ਤੱਕ ਉਹਨਾਂ ਨੇ ਵੈਲਿਡਿਟੀ ਦਿੱਤੀ ਸੀਗੀ ਇਹਦੀ, ਤੇ 2 ਸਾਲ ਤੱਕ ਵੈਲਿਡ ਹੈ। ਉਹ ਅੱਛਾ, ਠੀਕ ਹੈ ਜੀ, ਫਿਰ ਤਾਂ ਵੈਲਿਡ। ਤੇ ਦੂਜਾ ਮੇਰਾ ਸੀਗਾ ਜੀ ਕੁਐਸਚਨ ਵੀ ਇੱਕ 221G ਕਹਿੰਦੇ ਆ ਫਾਰਮ, ਉਹ ਫਾਰਮ ਕੀ ਹੁੰਦਾ ਜੀ? ਉਹ ਜਦੋਂ ਉਹਨਾਂ ਨੇ ਕੇਸ ਹੋਲਡ ਤੇ ਪਾਣਾ ਨਾ ਕਿਸੇ ਦਾ, ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ, ਤੇ ਫਿਰ ਉਹਨੂੰ 221G ਕਹਿੰਦੇ ਨੇ ਜੀ। ਜਿੱਦਾਂ ਇੱਥੇ RFE ਕਹਿ ਦਿੰਦੇ ਆ, ਰਿਕੁਐਸਟ ਫॉर ਐਵੀਡੈਂਸ, ਜਿੱਦਾਂ ਉਹ ਚੀਜ਼ ਜਿਹੜੀ ਉਸ ਹਿਸਾਬ ਦੇ ਨਾਲ ਹੋ ਜਾਂਦੀ ਆ। ਸੋ ਹੋਰ ਇਨਫੋਰਮੇਸ਼ਨ ਦੀ ਭਾਲ ਦੇ ਵਿੱਚ ਨੇ। ਅਗਲੇ ਕਾਲਰ ਬੂਟਾ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਜੀ ਰਾਜਕਰ ਵੀਰ ਜੀ। ਮੇਰਾ ਤਾਂ ਨਾ ਸਵਾਲ ਨਹੀਂ ਸੀਗਾ, ਮੈਂ ਤਾਂ ਵੈਸੇ ਲਾਇਆ ਸੀਗਾ ਵੀ ਉਹ ਦਾਨੀ ਸੱਜਣ ਵਾਲਿਆਂ 'ਚ, ਤੇ ਠਹਿਰ ਕੇ ਲਾ ਲੂੰਗਾ ਮੈਂ। ਚਲੋ ਜੀ, ਜਾਂ ਮੇਰਾ ਉਧਰ ਕਰ ਦਿਓ, ਜੀ ਜੀ ਹੋਲਡ ਕਰ ਲਓ ਜੀ। ਤੇ ਅਗਲੇ ਕਾਲਰ ਨੇ ਭਜਨ ਸਿੰਘ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਆਪਣੇ ਜਿਹੜੀ ਐਮਨੈਸਟੀ ਮਿਲੀ ਸੀ 1900 ਮੇਰਾ ਖਿਆਲ 86-87 'ਚ, ਉਹਦੇ ਵਿੱਚ ਇੱਕ ਟੈਂਪਰੇਰੀ ਫਾਰਮਰ ਵਰਕਰ ਦੇ ਕਾਰਡ ਉਹਨਾਂ ਨੇ ਲਏ ਸੀਗੇ, ਅਪਲਾਈ ਕੀਤੇ, ਉਹਨਾਂ ਰਜਿਸਟ੍ਰੇਸ਼ਨ ਹੋਈ ਸੀ। ਜਿਹੜੇ ਲੋਕਾਂ ਨੂੰ ਰਜਿਸਟ੍ਰੇਸ਼ਨ ਹੋਈ ਆ ਉਹਨਾਂ ਬਾਰੇ ਕੋਈ ਦੱਸ ਸਕਦੇ ਆ, ਜਾਂ ਕਿਸੇ ਨੂੰ ਰਜਿਸਟ੍ਰੇਸ਼ਨ ਹੋਈ ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ, ਤੇ ਜੇ ਕੋਈ ਇਨਫੋਰਮੇਸ਼ਨ ਦੱਸ ਸਕਦੇ ਆ? ਨਹੀਂ, ਇਹ ਤਾਂ ਤੁਹਾਨੂੰ ਕੇਸ ਸਪੈਸੀਫਿਕ ਪੁੱਛਣਾ ਪੈਣਾ, ਬਹੁਤ ਜਲਦੀ ਬਹੁਤ ਜਨਰਲ ਜਿਹਾ ਸਵਾਲ ਪੁੱਛ ਲਿਆ ਤੁਸੀਂ। ਡਿਪੋਰਟ ਕੀਤਾ ਡਿਪੈਂਡ ਕਰਦਾ ਕਿਉਂ ਡਿਪੋਰਟ ਕੀਤਾ, ਤੇ ਬੰਦੇ ਨੇ ਕੀ ਫਾਈਲ ਕੀਤਾ ਤੇ ਕੀ ਨਹੀਂ ਫਾਈਲ ਕੀਤਾ। ਸੋ ਕੇਸ ਹਿਸਟਰੀ ਤੋਂ ਬਾਅਦ ਦੇ ਵਿੱਚ ਹੀ ਉਸ ਦੀ ਜਿਹੜੀ ਜਾਣਕਾਰੀ ਉਹ ਦਿੱਤੀ ਜਾ ਸਕਦੀ ਆ ਵੀ ਕੀ ਹੈਗਾ ਆ। ਸੋ ਉਤੋਂ ਨਹੀਂ ਹੈ, ਇੱਦਾਂ ਨਹੀਂ ਆ ਵੀ ਹਾਂ ਵੀ ਉਦੋਂ ਰਜਿਸਟਰ ਕੀਤਾ ਸੀ ਤੇ ਡਿਪੋਰਟ ਹੋਇਆ ਤੇ ਉਹਨਾਂ ਨੂੰ ਵਾਪਸ ਸੱਦ ਲਿਆ ਹੈ ਜਾਂ ਉਹਨਾਂ ਨੂੰ ਪੱਕੇ ਬਾਹਰ ਰਹਿਣ ਦਿੱਤਾ। ਹਰ ਇੱਕ ਦੇ ਜਿਹੜੇ ਕੇਸ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ ਹੈਗਾ ਆ। ਤੇ ਅੱਜ ਜਿਹੜਾ ਉਹ ਆਪਾਂ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਇੱਥੇ ਹੀ ਜਿਹੜਾ ਉਹ ਸਮਾਪਤ ਵੀ ਜਿਹੜਾ ਉਹ ਕਰਾਂਗੇ। ਤੇ ਥੋੜ੍ਹਾ ਜਿਹਾ ਜਿਹੜੇ ਆ ਵੀ ਅਸੀਂ ਚਲੋ ਬੇਨਤੀ ਕਰਦੇ ਹੁੰਦੇ ਆ ਵੀ ਆਪਣੇ ਜਿੰਨੇ ਵੀ ਸਰੋਤੇ ਆ ਕਾਲ ਕਰਦੇ ਆ, ਥੈਂਕ ਯੂ ਆ ਸਾਰਿਆਂ ਦਾ। ਸੋ ਟਰਾਈ ਕਰਿਆ ਕਰੋ ਵੀ ਇੱਕ ਸਵਾਲ ਜਿਹੜਾ ਉਹ ਤੁਸੀਂ ਜਿਹੜਾ ਉਹ ਪੁੱਛਿਆ ਕਰੋ। ਬਾਕੀ ਅੱਜ ਦੇ ਜਿਹੜੇ ਡਾਕਾ ਦੇ ਬਾਰੇ ਇਸ ਪ੍ਰੋਗਰਾਮ ਦੇ ਜਿਹੜੇ ਸ਼ੁਰੂਆਤੀ ਹਿੱਸੇ ਦੇ ਵਿੱਚ ਗੱਲਬਾਤ ਜਿਹੜੀ ਉਹ ਹੈਗੀ ਆ। ਫਿਰ ਉਸ ਤੋਂ ਇਲਾਵਾ 2 ਵੱਖ-ਵੱਖ ਜਿਹੜੇ ਕੇਸ ਅਟਾਰਨੀ ਜਨਰਲ ਹੋਣਾ ਨੇ ਐਡਮਿਨਿਸਟ੍ਰੇਟਿਵ ਕਲੋਜ਼ਰ ਨੂੰ ਲੈ ਕੇ, ਤੇ ਜਿਹੜੇ ਆ ਅਸਾਈਲਮ ਜਿਹੜੇ ਗੈਂਗ ਤੇ ਜਾਂ ਡੋਮੈਸਟਿਕ ਵਾਇਲੈਂਸ ਰੇਪ ਦੇ ਜਿਹੜੇ ਪੀੜਤ ਆ ਉਹਨਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਫੈਸਲਾ ਜਿਹੜਾ ਉਹ ਸੁਣਾਇਆ ਆ। ਸੋ ਉਸ ਦੇ ਬਾਰੇ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਹੈਗੀ ਆ। ਸੋ ਇਜਾਜ਼ਤ ਲੈਂਦੇ ਆ। ਥੈਂਕ ਯੂ ਅਟਾਰਨੀ ਟੇਕ ਕੇਅਰ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ। ਇੱਕ ਜੀ ਕਰੈਕਸ਼ਨ ਆ, ਜਿਹੜਾ ਮੈਡੀਕਲ ਵਾਲਾ ਸੀਗਾ ਨਾ, ਉਹਨਾਂ ਨੇ ਕਿਹਾ ਕਿ 12 ਮਹੀਨੇ ਲਈ ਵੈਲਿਡ ਆ, ਤੇ ਇਹ ਜਿਹੜੇ ਸੀਗੇ 1.5 ਸਾਲ ਜਿਹਨਾਂ ਨੂੰ ਹੋ ਗਿਆ ਉਹਨਾਂ ਨੂੰ ਦੁਬਾਰਾ ਕਰਾਉਣਾ ਪੈਣਾ। ਸੋ 12 ਮਹੀਨੇ ਆ, 24 ਮਹੀਨੇ ਨਹੀਂ ਆ ਜੀ। ਜੀ ਚਲੋ ਜੀ, ਉਹ ਚੀਜ਼ ਜਿਹੜੀ ਆ ਕਿਰਪਾ ਕਰਕੇ ਦੁਬਾਰਾ ਜਿਹੜਾ ਜੀ ਸੁਣ ਲਿਓ, ਉਹ ਕਰੈਕਸ਼ਨ ਜਿਹੜੀ ਉਹ ਤੁਸੀਂ ਸੁਣ ਲਿਓ ਜੀ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਅਟਾਰਨੀ ਟੇਕ ਕੇਅਰ ਜੀ, ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ ਮਿਲਾਂਗੇ ਜੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।